ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਅਨਿਲ ਮੁਖਰਤਮਾ ਟੀਵੀ ਜੀ ਫੋਰ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 5 ਸਤੰਬਰ 2024 21 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦੱਸਾਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ LA ਕੈਲੀਫੋਰਨੀਆ ਤੋਂ ਸਰਦਾਰ ਬਲਿੰਦਰ ਸਿੰਘ ਅਤੇ ਸਰਦਾਰ ਅਮਰਜੀਤ ਸਿੰਘ ਨੂੰ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ TV 84 ਦੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਖਾਲਿਸਤਾਨ ਦੇ ਮੁੱਦੇ ਤੇ ਖੁੱਲ ਕੇ ਜਿਹੜੇ ਗੱਲ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਬੰਗਲਾਦੇਸ਼ ਦੇ ਬਾਰੇ ਨਾਲ ਕਿ ਬੰਗਲਾਦੇਸ਼ ਦਾ ਜਿਹੜਾ ਮਸਲਾ ਹੈ ਸੱਚਮੁੱਚ ਭਾਰਤ ਲਈ ਕਬਾਬ ਦੀ ਹੱਡੀ ਬਣ ਗਿਆ ਹੈ। ਸੋ ਹੁਣ ਤੱਕ ਭਾਰਤ ਨਾਲ ਬੰਗਲਾਦੇਸ਼ ਦੇ ਸਬੰਧਾਂ ਸੰਬੰਧੀ ਬੰਗਲਾਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਭਾਰਤ ਵਿਰੋਧੀ ਬਿਆਨ ਆ ਰਹੇ ਸਨ। ਹੁਣ ਬੰਗਲਾਦੇਸ਼ ਦੇ ਪ੍ਰੈਜ਼ੀਡੈਂਟ ਮੁਹੰਮਦ ਯੂਨਸ ਨੇ ਭਾਰਤੀ ਨਿਊਜ਼ ਏਜੰਸੀ PTI ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸਪਸ਼ਟ ਤੌਰ ਤੇ ਕਿਹਾ ਹੈ ਕਿ ਸ਼ੇਖ ਹਸੀਨਾ ਭਾਰਤੀ ਇਲਾਕੇ ਵਿੱਚ ਬੈਠ ਕੇ ਬਿਆਨਬਾਜ਼ੀਆਂ ਕਰ ਰਹੀ ਹੈ। ਉਸ ਨੂੰ ਆਪਣਾ ਮੂੰਹ ਬੰਦ ਰੱਖਣਾ ਚਾਹੀਦਾ ਹੈ ਜਦੋਂ ਤੱਕ ਉਸ ਨੂੰ ਐਕਸਟ੍ਰਾਡਾਈਟ ਕਰਕੇ ਬੰਗਲਾਦੇਸ਼ ਨਹੀਂ ਭੇਜਿਆ ਜਾਂਦਾ। ਨਾਲ ਹੀ ਪ੍ਰੈਜ਼ੀਡੈਂਟ ਯੂਨਸ ਨੇ ਬੰਗਲਾਦੇਸ਼ ਦੇ ਹਿੰਦੂਆਂ ਨਾਲ ਹੋ ਰਹੇ ਵਿਤਕਰੇ ਦੀਆਂ ਖਬਰਾਂ ਨੂੰ ਮਹਿਜ਼ ਇੱਕ ਭਾਰਤੀ ਪ੍ਰੋਪੇਗੈਂਡਾ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਬਲਿੰਦਰ ਸਿੰਘ, ਅਮਰਜੀਤ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੀ ਲਾਸਟ ਸਪਾਂਸਰਸ਼ਿਪ ਹੈ ਗੁਰਦੁਆਰਾ ਰਿਵਰਸਾਈਡ LA ਤੋਂ ਔਰ ਇਹ ਦੋਵੇਂ ਵੀਰਾਂ ਦਾ ਉਦਮ ਸੀ ਜਿਨ੍ਹਾਂ ਨੇ ਗੁਰਦੁਆਰਾ ਕਮੇਟੀ ਦੇ ਨਾਲ, ਸਿੱਖ ਯੂਥ ਆਫ ਅਮਰੀਕਾ ਦੇ ਐਕਟਿਵਿਸਟ ਦੇ ਨਾਲ ਔਰ ਦੂਸਰੇ ਯੰਗਸਟਰਸ ਦੇ ਨਾਲ ਤਾਲਮੇਲ ਕਰਕੇ ਸਰਦਾਰ ਕਪੂਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਦਾ ਪ੍ਰਬੰਧ ਕੀਤਾ। ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਰੈਗੂਲਰ ਵਿਊਅਰ ਨੇ, ਹਰ ਰੋਜ਼ ਨੇਮ ਨਾਲ ਪ੍ਰੋਗਰਾਮ ਨੂੰ ਦੇਖਦੇ ਨੇ। ਸਾਨੂੰ ਇਹਨਾਂ ਤੋਂ ਇਨਪੁਟ ਵੀ ਮਿਲਦੀ ਹੈ ਔਰ ਇਹਨਾਂ ਦੀ ਸਾਡੇ ਪ੍ਰਤੀ ਐਡਮੀਰੇਸ਼ਨ ਔਰ ਹੌਸਲਾ ਵਧਾਉਣ ਵਾਲਾ ਜਿਹੜਾ ਰਵੱਈਆ ਉਹ ਸਾਡੇ ਲਈ ਵੀ ਇੱਕ ਟੌਨਿਕ ਵਾਂਗ ਹੈ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕੋਈ ਤੁਸੀਂ ਕਿਸੇ ਪਿੜ 'ਚ ਹੁੰਦੇ ਹੋ ਇਹਦੇ 'ਚ ਬੇਸ਼ੱਕ ਗੁਰਬਾਣੀ ਸਾਨੂੰ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਉਸਤਤ ਨਿੰਦਾ ਦਊ ਬਿਵਰਜਤ ਇਹ ਸਬਕ ਪੜ੍ਹਾਉਂਦੀ ਹੈ ਕਿ ਨਾ ਉਸਤਤ ਤੁਹਾਡਾ ਦਿਮਾਗ ਖਰਾਬ ਕਰੇ, ਨਾ ਨਿੰਦਾ ਤੁਹਾਨੂੰ ਆਪਣੇ ਨਿਸ਼ਾਨੇ ਤੋਂ ਉਕਾ ਸਕੇ। ਪਰ ਅਸੀਂ ਸਾਰੇ ਹਿਊਮਨ ਬੀਇੰਗ ਹੈ। ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਤੇ ਜਿਹੜੀ ਐਪਰੀਸ਼ੀਏਸ਼ਨ ਹੈ ਉਹ ਤੁਹਾਨੂੰ ਹੋਰ ਵੀ ਹੌਸਲਾ ਦਿੰਦੀ ਹੈ ਔਰ ਇਹ ਮੰਦੇ ਭਾਗਾਂ ਦੀ ਗੱਲ ਹੈ ਵੀ ਸਾਡਾ ਕੌਮੀ ਨਜ਼ਰੀਆ ਖਾਸ ਤੌਰ ਤੇ ਜੇ ਖਾਲਿਸਤਾਨ ਦੇ ਸੰਘਰਸ਼ ਦੇ ਅਸੀਂ ਇਹ 4 ਦਹਾਕੇ ਦੇਖੀਏ ਤੇ ਇੱਕ ਤਬਕਾ ਤਾਂ ਵੈਸੇ ਹੀ ਜਿਨ੍ਹਾਂ ਦਾ ਬ੍ਰੇਨ ਵਾਸ਼ ਹੈ ਜਾਂ ਜਿਹੜੇ ਕਦੇ ਆਪਣੇ ਰੋਟੀ ਕੱਪੜਾ ਮਕਾਨ ਦੀਆਂ ਲੋੜਾਂ ਤੋਂ ਬਿਯੋਂਡ ਦੇਖ ਹੀ ਨਹੀਂ ਸਕਦੇ ਉਹ ਨੇ। ਇੱਕ ਤਬਕਾ ਉਹ ਹੈ ਜਿਹੜਾ
ਭਾਰਤ ਸਰਕਾਰ ਦੀਆਂ ਗੁੱਝੀਆਂ ਚਾਲਾਂ, ਗੁੱਝੀਆਂ ਨੀਤੀਆਂ ਜਾਂ ਗੁੱਝੇ ਹਥਿਆਰ ਉਹਨਾਂ ਦੇ ਝਾਂਸੇ ਦੇ ਵਿੱਚ ਆ ਕੇ ਕਈ ਵਾਰ ਨਾ ਪੱਖੀ ਖਲੋ ਜਾਂਦਾ। ਤੇ ਇੱਕ ਉਹ ਨੇ ਜਿਨ੍ਹਾਂ ਨੇ ਕੁਝ ਵੀ ਨਹੀਂ ਕਰਨਾ, ਜਿਨ੍ਹਾਂ ਬਾਰੇ ਪੰਜਾਬੀ ਦਾ ਇਹ ਅਖਾਣ ਚੰਗਾ ਉਹਨਾਂ ਤੇ ਹੀ ਢੁਕਦਾ ਕਿ ਖੇਡਾਂ ਨਾ ਖਿਡਾਵਾਂਗੇ, ਭੰਬਲ ਭੂਸਾ ਪਾਵਾਂਗੇ। ਸੋ ਇਹ ਉਹ ਕਲਾਸ ਹੁੰਦੀ ਹੈ ਜਿਨ੍ਹਾਂ ਨੇ ਆਪ ਕੁਝ ਨਹੀਂ ਕਰਨਾ ਹੁੰਦਾ, ਉਹਨਾਂ ਦਾ ਕੋਈ ਯੋਗਦਾਨ ਨਹੀਂ ਹੁੰਦਾ, ਤੇ ਜਿਹੜੇ ਕਰ ਰਹੇ ਹੁੰਦੇ ਨੇ ਉਹਨਾਂ ਦੇ ਰਾਹ ਦੇ ਵਿੱਚੋਂ ਰੁਕਾਵਟਾਂ ਖੜੀਆਂ ਕਰਦੇ ਨੇ, ਬੇਲੋੜੇ ਕ੍ਰਿਟਿਸਿਜ਼ਮ ਕਰਨਗੇ, ਬੇਲੋੜੀਆਂ ਗੱਲਾਂ ਕਰਨਗੇ, ਔਰ ਬੇਲੋੜੇ ਜਿਹੜੇ ਹਕੂਮਤੀ ਗੁੰਮਛੱਲਿਆਂ ਵੱਲੋਂ ਆਏ ਦੋਸ਼ ਹੁੰਦੇ ਨੇ ਉਹ ਮੜਨ ਦੀ ਕੋਸ਼ਿਸ਼ ਕਰਨਗੇ। ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਉਹ ਲੋਕ ਜਿਹੜੇ ਸਾਡੇ ਗੋਲਡਨ ਦੌਰ ਨੂੰ, ਜਿਹੜਾ ਜੁਝਾਰੂ ਲਹਿਰ ਦਾ ਉਹ ਦੌਰ ਜਿਸ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਦੁਬਾਰਾ ਦੁਹਰਾਇਆ, ਉਸ ਨੂੰ ਕਾਲਾ ਦੌਰ ਪੇਂਟ ਕਰਨ ਦੇ ਲਈ ਜਿਹੜੀਆਂ ਸਰਕਾਰੀ ਏਜੰਸੀਆਂ ਜਾਂ ਕਾਲੀਆਂ ਬਿੱਲੀਆਂ ਜਾਂ ਉਹਨਾਂ ਦੀਆਂ ਕਰਤੂਤਾਂ ਨੇ, ਉਹਨਾਂ ਨੂੰ ਵੀ ਸੰਘਰਸ਼ ਦੇ ਖਾਤੇ 'ਚ ਪਾ ਕੇ ਨੈਗੇਟ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਤਬਕਾ ਨਾਲ ਹੀ ਹੈ ਸ਼ੁਰੂ ਤੋਂ। ਸੋ ਫਿਰ ਬਹੁਤ ਥੋੜੇ ਰਹਿ ਜਾਂਦੇ ਨੇ ਜਿਹੜੇ ਤੱਤ ਨੂੰ ਸਮਝਦੇ ਨੇ, ਦੁਸ਼ਮਣ ਦੇ ਅੱਡ-ਅੱਡ ਹਥਿਆਰਾਂ ਨੂੰ ਔਰ ਉਹਨਾਂ ਦੇ ਵਾਰ ਕਰਨ ਦੇ ਅੰਦਾਜ਼ ਨੂੰ ਵੀ ਸਮਝਦੇ ਨੇ, ਔਰ ਉਹ ਇਹ ਸਮਝ ਸਕਦੇ ਨੇ ਕਿ ਜਦੋਂ ਤੁਸੀਂ ਇਸ ਪਿੜ ਦੇ ਵਿੱਚ ਦਾਖਲ ਹੁੰਦੇ ਹੋ ਤੁਹਾਨੂੰ ਕਿਸ ਕਿਸਮ ਦੇ ਚੈਲੰਜਸ ਫੇਸ ਹੁੰਦੇ ਨੇ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਕਿ ਇਹ ਅਕਾਲ ਪੁਰਖ ਦੀ ਰਹਿਮਤ ਔਰ ਬਖਸ਼ਿਸ਼ ਦੇ ਨਾਲ ਹੀ ਸੰਭਵ ਹੋ ਸਕਦਾ ਹੈ ਕਿ ਤੁਸੀਂ ਇਸ ਪਿੜ ਦੇ ਵਿੱਚ ਇਸ ਸਭ ਦੇ ਹੋਣ ਦੇ ਬਾਵਜੂਦ ਟਿਕੇ ਰਹੋ, ਜਾਂ ਗੁਰੂ ਤੁਹਾਡੀ ਪ੍ਰੀਤ ਨੂੰ ਤੋੜ ਨਿਭਾਵੇ। ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਸੰਭਵ ਹੁੰਦਾ ਹੈ। ਸੋ ਇਸ ਕਿਸਮ ਦੇ ਵੀਰਾਂ ਦਾ ਹੌਸਲਾ ਇਹ ਬਿਨਾਂ ਮਤਲਬ ਦੀ ਕਿਸੇ ਦੀ ਜਿਹੜੀ ਹੈ ਉਹ ਚਾਪਲੂਸੀ ਨਹੀਂ ਹੁੰਦੀ, ਜਾਂ ਸਿਰਫ ਤਾਰੀਫ ਕਰਨ ਦੀ ਖਾਤਰ ਤਾਰੀਫ ਨਹੀਂ ਹੁੰਦੀ। ਉਹ ਤੱਤ ਦੇ ਵੀ ਜਾਣੂ ਹੁੰਦੇ ਨੇ, ਔਰ ਜਿਨ੍ਹਾਂ ਨੇ ਸਰਦਾਰ ਕਪੂਰ ਸਿੰਘ ਔਰਾਂ ਦੇ ਫਲਸਫੇ ਨੂੰ ਸਮਝਿਆ, ਖਾਸ ਤੌਰ ਤੇ ਸਰਦਾਰ ਬਰਿੰਦਰ ਸਿੰਘ ਜਿਹੜੇ ਬਹੁਤ ਵੱਡੇ ਐਡਮਾਇਰਰ ਨੇ ਸਰਦਾਰ ਕਪੂਰ ਸਿੰਘ ਸਾਹਿਬ ਦੇ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਉਹਨਾਂ ਦੀ ਲਿਖਤ ਨੂੰ ਜਿਹੜਾ ਸਮਝ ਜਾਂਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕੱਲਾ ਇਹੀ ਨਹੀਂ ਕਿ ਸਿਆਸੀ ਸਮੱਸਿਆ ਸਾਡੀ ਕੀ ਹੈ, ਪਰ ਗੁਰਬਾਣੀ ਦੇ ਗੋਝ ਗਿਆਨ ਨੂੰ ਵੀ ਉਸ ਲੈਵਲ ਤੱਕ ਜਾ ਕੇ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਸਮਝਿਆ। ਔਰ ਈਵਨ ਜਿਵੇਂ ਮੈਂ ਕਿਹਾ ਸੀ ਕਿ ਵੀ ਇੱਕ ਤਾਂ ਸਿਆਸੀ ਪੇੜ ਹੈ ਜਿਹਦੇ 'ਚ ਉਹਨਾਂ ਨੇ ਭਾਰਤ ਦੀ ਪਾਰਲੀਮੈਂਟ 'ਚ ਖਲੋ ਕੇ ਜਦੋਂ 1962 ਤੋਂ 1967 ਤੱਕ 5 ਸਾਲ ਉਹ ਮੈਂਬਰ ਪਾਰਲੀਮੈਂਟ ਰਹੇ ਸੁਤੰਤਰ ਪਾਰਟੀ ਦੀ ਟਿਕਟ ਤੇ। ਇਸ ਗੱਲ ਦਾ ਧਿਆਨ ਰਹੇ, ਪਹਿਲਾਂ ਮੈਨੂੰ ਵੀ ਭੁਲੇਖਾ ਸੀ ਕਿ ਅਕਾਲੀ ਦਲ ਦੀ ਟਿਕਟ, ਔਰ ਉਦੋਂ ਸੁਤੰਤਰ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਜਿਹਨੂੰ ਸੀ ਰਾਜਗੋਪਾਲਾਚਾਰੀ ਜਿਹੜਾ ਪਹਿਲਾ ਗਵਰਨਰ ਜਨਰਲ ਸੀ ਉਹਨੇ ਬਣਾਇਆ ਸੀ, ਔਰ ਉਦੋਂ ਪੰਜਾਬ 'ਚ ਸੁਤੰਤਰ ਪਾਰਟੀ ਦਾ ਪ੍ਰੈਜ਼ੀਡੈਂਟ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਸਨ। ਔਰ ਉਹੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਨੇ ਬਾਅਦ 'ਚ 1969 ਦੇ ਵਿੱਚ ਜਿਹੜਾ 74 ਦਿਨ ਭੁੱਖ ਹੜਤਾਲ ਕਰ, ਜਦੋਂ ਉਹਨਾਂ ਦੀ ਆਪਣੀ ਉਮਰ ਲਗਭਗ 84 ਸਾਲ ਸੀ, ਉਹਨਾਂ ਨੇ ਸਿੱਖ ਹੋਮਲੈਂਡ ਦੇ ਲਈ ਸ਼ਹਾਦਤ ਪਾਈ ਸੀ। ਸੋ ਸਰ ਕਪੂਰ ਸਿੰਘ ਸਾਹਿਬ ਦਾ ਉਹ ਪਾਰਟ ਤਾਂ ਸਾਹਮਣੇ ਆਇਆ ਉਹਨਾਂ ਦਾ ਪੋਲੀਟੀਕਲ ਔਰ ਰਿਲੀਜੀਅਸ ਪਾਰਟ ਤੋਂ, ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਉਸ ਜ਼ਮਾਨੇ 'ਚ ਉਹਨਾਂ ਦੇ ਟਿਊਟਰ ਟੀਚਰ ਕੈਂਬਰਿਜ ਦੇ ਵਿੱਚ ਬਰਟਨ ਰਸਲ ਵਰਗੇ ਲੋਕ ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਜਿੱਤਿਆ, ਜਦੋਂ ਉਹ ਦੇਖਦੇ ਸੀ, ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਉਹਨਾਂ ਨੇ ਤਾਂ ਆਫਰ ਕੀਤਾ ਸੀ ਕਿ ਇੱਥੇ ਟਿਕ ਜਾਓ, ਪਰ ਉਹਨਾਂ ਕਿਹਾ ਵੀ ਨਹੀਂ, ਮੈਂ ਆਪਣੇ ਲੋਕਾਂ 'ਚ ਜਾ ਕੇ ਸਰਵ ਕਰਨਾ ਚਾਹੁੰਦਾ। ਤੇ ਅਸੀਂ ਜਿਵੇਂ ਅੱਜ ਵੀ ਜਿਹੜਾ ਕੋਈ ਕੰਮ ਕਰਨ ਵਾਲੇ ਨੇ ਉਹਨਾਂ ਪ੍ਰਤੀ ਸਾਡਾ ਕੀ ਰਵੱਈਆ ਹੈ, ਤੇ ਜਿਹੜੇ ਸਰਕਾਰੀ ਪੈਟਰਨੇਜ ਦੇ ਥੱਲੇ ਕਿਵੇਂ ਉਹਨਾਂ ਦੇ ਗਲੇ 'ਚ ਹਾਰ ਪਾ ਕੇ ਇੱਕ ਏਅਰਪੋਰਟ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਮੀਡੀਆ 'ਚ ਉਹਨਾਂ ਨੂੰ ਜਿਉਂਦਾ ਰੱਖਿਆ ਜਾਂਦਾ ਹੈ, ਪਰ ਜਿਵੇਂ ਸਰ ਕਪੂਰ ਸਿੰਘ ਵਰਗਾ ਦਰਵੇਸ਼ ਜਿਹੜਾ ਫਕੀਰ ਇੰਟੈਲੈਕਚੁਅਲ ਸਿਆਸਤਦਾਨ, ਉਹਨਾਂ ਨੂੰ ਵੀ ਮੈਂ ਰੁਲਦੇ ਦੇਖਿਆ। ਔਰ ਅੱਜ ਵੀ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਉਹ ਪੰਜਾਬ ਹੋਏ ਬਾਹਰ ਹੋਏ ਜਿੱਥੇ ਜਿੱਥੇ ਵੀ ਕੋਈ ਕੰਮ ਕਰਨ ਵਾਲੇ ਨੇ, ਉਹਨਾਂ ਦੇ ਰਸਤੇ 'ਚ ਕਿੰਨੀਆਂ ਮੁਸ਼ਕਲਾਂ ਨੇ, ਉਹਨਾਂ ਨੂੰ ਕਿਸ ਕਦਰ ਆਪਣਿਆਂ ਦੇ ਹੱਥੋਂ ਜਲੀਲ ਕੀਤਾ ਜਾਂਦਾ। ਤੇ ਜੇ ਕੋਈ ਸੱਚ ਹੱਕ ਇਨਸਾਫ ਦੀ ਗੱਲ ਕਰਦਾ ਹੋਇਆ ਕਿਸੇ ਉਸ ਨੂੰ ਜਿਸ ਦਾ ਕੋਈ ਯੋਗਦਾਨ ਨਹੀਂ ਹੈ ਮੂਵਮੈਂਟ, ਜਾਂ ਜਿਨ੍ਹਾਂ ਨੇ ਉਸ ਸਾਰੇ ਨੂੰ ਡਿਵੀਏਟ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਸਾਰੇ ਉਸ ਦੇ ਆਲੇ ਦੁਆਲੇ ਇਕੱਠੀ ਜਿਹੜੀ ਭੀੜ ਹੈ ਉਹ ਇੱਕਦਮ ਹਮਲਾਵਰ ਹੋ ਜਾਂਦੀ ਹੈ ਕਿ ਜੀ ਸਾਡੇ ਬਾਬਾ ਜੀ ਨੂੰ ਜਾਂ ਸਾਡੇ
ਜਥੇ ਨੂੰ ਜਾਂ ਸਾਡੇ ਗਰੁੱਪ ਨੂੰ ਜਾਂ ਸਾਡੀ ਧਿਰ ਨੂੰ ਕਿਵੇਂ ਕਿਸੇ ਨੇ ਡੇਅਰ ਕੀਤਾ ਕੋਈ ਮਾੜਾ ਕਹਿਣਾ। ਸੋ ਅਸੀਂ ਵੀਰ ਬਲਿੰਦਰ ਸਿੰਘ, ਵੀਰ ਅਮਰਜੀਤ ਸਿੰਘ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡਾ ਹਮੇਸ਼ਾ ਹੌਸਲਾ ਬੁਲੰਦ ਰੱਖਦੇ ਨੇ ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਵੇਂ ਹੀ ਇਹ ਪੰਥਕ ਸੇਵਾ ਦੇ ਪਿੜ ਵਿੱਚ ਔਰ ਪੰਥ ਦੀ ਚੜ੍ਹਦੀ ਕਲਾ ਦੇ ਲਈ ਇਵੇਂ ਹੀ ਯਤਨਸ਼ੀਲ ਰਹਿਣ। ਵੈਸੇ ਕੱਲ ਸਾਡੇ ਇੱਕ ਵਿਊਅਰ ਨੇ ਸਾਨੂੰ ਲਿਖਿਆ ਕਿ ਜੀ ਤੁਸੀਂ ਓਪਨਿੰਗ 'ਚ ਜਦੋਂ ਸਾਰਿਆਂ ਨੂੰ ਸੰਬੋਧਨ ਕਰਦੇ ਹੋ ਟੀਵੀ 84 ਦੇ ਸਿਆਣੇ ਪਿਆਰੇ ਦਰਸ਼ਕ ਕਹਿ ਕੇ, ਤੇ ਕਹਿੰਦੇ ਜੀ ਜਿਹੜੇ ਅਣਜਾਣੇ ਜਾਂ ਕਮਲੇ ਨੇ ਉਹਨਾਂ ਨੂੰ ਤੁਸੀਂ ਨਹੀਂ ਸਤਿ ਸ੍ਰੀ ਅਕਾਲ, ਉਹਨਾਂ ਨੂੰ ਫਤਿਹ ਨਹੀਂ ਬੁਲਾਉਂਦੇ। ਤੇ ਅਸੀਂ ਹੁਣ ਉਹਦੇ 'ਚ ਤਾਂ ਸ਼ਾਮਲ ਨਹੀਂ ਕਰ ਸਕਦੇ, ਪਰ ਉਹਨਾਂ ਨੂੰ ਵਿਊਅਰ ਨੂੰ ਅਸੀਂ ਕਹਿ ਸਕਦੇ ਜੀ ਤੁਹਾਡਾ ਪੁਆਇੰਟ ਆਫ ਵਿਊ ਵੈਲ ਟੇਕਨ ਹੈ। ਅਦਰਵਾਈਜ਼ ਇਹ ਨਾ ਹੋਏ ਕਿ ਵੀ ਹਰ ਕਮਲਾ ਇਹ ਸਮਝੇ ਕਿ ਮੈਨੂੰ ਹੀ ਕਿਹਾ ਕਮਲਾ, ਉਹ ਸਾਡੇ ਦੁਆਲੇ ਹੋਇਆ ਹੋਏ। ਇਸ ਲਈ ਅਸੀਂ ਸਭ ਨੂੰ ਸਿਆਣੇ ਹੀ ਦਿੰਦੇ ਹਾਂ। ਵੈਸੇ ਸਿਆਣੇ ਔਰ ਕਮਲੇ ਦੀ ਡੈਫੀਨੇਸ਼ਨ ਸਾਡੇ ਇੱਕ ਬੜੇ ਪਿਆਰੇ ਸੱਜਣ ਨੇ ਉਹਨਾਂ ਨੇ ਇਹ ਕਹੀ, ਉਹਨੇ ਕਿਹਾ ਵੀ ਜਿਹਨੂੰ ਇਹ ਸਮਝ ਹੋਏ ਕਿ ਮੈਨੂੰ ਕੁਛ ਨਹੀਂ ਆਉਂਦਾ ਉਸ ਤੋਂ ਵੱਡਾ ਸਿਆਣਾ ਕੋਈ ਨਹੀਂ, ਤੇ ਜਿਹਨੂੰ ਇਹ ਲੱਗੇ ਕਿ ਮੈਨੂੰ ਸਭ ਕੁਝ ਆਉਂਦਾ ਹੈ ਉਸ ਤੋਂ ਵੱਡਾ ਕਮਲਾ ਕੋਈ ਨਹੀਂ। ਤੇ ਵੈਸੇ ਇਸ ਦੇ ਉੱਤੇ ਸਾਡੇ ਵੀਰ ਪੁਰੇਵਾਲ ਸਿਆਟਲ ਤੋਂ ਉਹਨਾਂ ਦਾ ਕਮੈਂਟ ਹੈ, ਉਹ ਕਹਿੰਦਾ ਜੀ ਵੈਸੇ ਮਹਾ ਪੰਡਤ ਤੇ ਮਹਾ ਮੂਰਖ ਇੱਕ ਬਰਾਬਰ ਹੀ ਹੁੰਦਾ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੇ ਨਾ ਮਹਾ ਪੰਡਤ ਕਿਸੇ ਦੀ ਗੱਲ ਸੁਣੇ ਉਹਨੂੰ ਤੇ ਨਾ ਕਹਿੰਦਾ ਮਹਾ ਮੂਰਖ ਸੁਣੇ। ਹੁਣ ਬਸ ਇੰਨੇ ਕੁ ਤੇ ਮੈਂ ਗੱਲ ਮੁਕਾ ਦਿੰਦਾ। ਅਸੀਂ ਸਮਝਦੇ ਹਾਂ ਵੀ ਸਾਡੀਆਂ ਨਜ਼ਰਾਂ 'ਚ ਤੁਸੀਂ ਸਾਰੇ ਹੀ ਬਹੁਤ ਪਿਆਰੇ ਹੋ, ਸੋਹਣੇ ਹੋ, ਸਿਆਣੇ ਹੋ, ਤੁਹਾਡੇ 'ਚੋਂ ਕਮਲਾ ਕੋਈ ਨਹੀਂ। ਬੰਗਲਾਦੇਸ਼ ਹੁਣ ਬਾਰ-ਬਾਰ ਅਸੀਂ ਸਿੱਧਾ ਹੀ ਪੰਜਾਬ 'ਚੋਂ ਨਿਕਲ ਕੇ ਬੰਗਲਾਦੇਸ਼ ਪਹੁੰਚ ਜਾਂਦੇ ਹਾਂ। ਵੈਸੇ ਜਿਹੜਾ ਬੰਦਾ ਅਵਲ ਟਵਲੀਆਂ ਮਾਰੇ ਉਹਨੂੰ ਕਦੇ ਪੰਜਾਬ 'ਚ ਕਹਿੰਦਾ ਸੀ ਵੀ ਇਹਨੂੰ ਕੁਛ ਨਹੀਂ ਪਤਾ, ਕਦੇ ਢਾਕੇ ਦੀਆਂ ਮਾਰਦਾ, ਕਦੇ ਬੰਗਾਲੇ ਦੀਆਂ ਮਾਰਦਾ। ਸੋ ਉਹਨਾਂ ਵਿਚਾਰਿਆਂ ਨੂੰ ਇਹ ਲੱਗਦਾ ਸੀ ਵੀ ਬੰਗਾਲ ਕੋਈ ਹੋਰ ਹੈ, ਢਾਕਾ ਕੋਈ ਹੋਰ ਹੈ, ਕਿਉਂਕਿ ਉਹ ਤਾਂ ਕਲਕੱਤੇ ਤੱਕ ਪਹੁੰਚ ਸੀ। ਇਹ ਪ੍ਰੀ 47 ਦਾ ਫਰੇਜ਼ ਹੋਏਗਾ। ਉਹ ਕਹਿੰਦਾ ਉਹਦਾ ਕੀ ਹੈ ਜੀ, ਉਦੋਂ ਮਾਰਦਾ ਕਦੇ ਢਾਕੇ ਦੀਆਂ ਮਾਰਦਾ, ਕਦੇ ਬੰਗਾਲੇ ਦੀਆਂ ਮਾਰਦਾ। ਸੋ ਮਤਲਬ ਇਹ ਹੈ ਵੀ ਦੂਰ ਦਰਾਡੇ ਦੀ ਗੱਲ ਜਿਹੜਾ ਇਧਰਲੀਆਂ ਉਧਰਲੀਆਂ ਕਰ ਰਿਹਾ ਹੈ, ਪਰ ਹੁਣ ਸਾਨੂੰ ਢਾਕੇ ਦੀ ਵੀ ਤੇ ਬੰਗਾਲੇ ਦੀ ਵੀ ਗੱਲ ਕਰਨੀ ਪੈਂਦੀ ਹੈ ਕਿਉਂਕਿ ਇਹ ਇੱਕ ਵੱਡਾ ਗੇਮ ਚੇਂਜਰ ਹੈ। ਔਰ ਜਿਸ ਤੇਜ਼ੀ ਦੇ ਨਾਲ, ਹਾਲਾਂ ਮੈਨੂੰ ਅੰਦਾਜ਼ਾ ਸੀ ਕਿ ਵੀ ਇਹ ਜਦੋਂ ਜਿਹੜੀ ਹੁਣ ਮੁਹੰਮਦ ਯੂਨਸ ਨੋਬਲ ਲਾਰੀਏਟ ਦੀ ਅਗਵਾਈ 'ਚ ਇੰਟਰਿਮ ਗਵਰਨਮੈਂਟ ਬਣੀ ਹੈ, ਇਹਨਾਂ ਦਾ ਕੰਮ ਤਾਂ ਚੋਣਾਂ ਕਰਵਾਉਣਾ ਹੈ ਵੀ ਜਿਹੜੀ ਚੋਣਾਂ ਕਰਵਾਉਣ ਤੋਂ ਬਾਅਦ, ਚੋਣਾਂ ਤੋਂ ਬਾਅਦ ਜਿਹੜੀ ਬੰਗਲਾਦੇਸ਼ ਹਕੂਮਤ ਆਏਗੀ, ਮੋਸਟ ਲਾਈਕਲੀ ਖਾਲਦਾ ਜ਼ਿਆ ਦੀ ਪਾਰਟੀ BNP ਦੀ ਜਾਂ ਸਟੂਡੈਂਟਸ ਜਿਨ੍ਹਾਂ ਨੇ ਉਹ ਰਿਬੈਲੀਅਨ ਕੀਤਾ ਹੈ, ਔਰ ਉਹ ਜਿਹੜਾ ਭਾਰਤ ਦੇ ਨਾਲ ਉਹਨਾਂ ਦਾ ਟਕਰਾਅ ਹੋਏਗਾ। ਪਰ ਜਿਸ ਤੇਜ਼ੀ ਨਾਲ ਈਵਨ ਇਸ ਇੰਟਰਿਮ ਸਰਕਾਰ, ਅੰਤਰਮ ਸਰਕਾਰ ਦਾ ਹੀ ਟਕਰਾਅ ਸਾਹਮਣੇ ਆ ਗਿਆ, ਔਰ ਹੁਣ ਤੱਕ ਜਿੰਨੀਆਂ ਅਸੀਂ ਗੱਲਾਂ ਪਿਛਲੇ ਪੀਰੀਅਡ 'ਚ ਕੀਤੀਆਂ ਉਹ ਬਹੁਤ ਵਾਰੀ BNP ਦੇ ਸੈਕਟਰੀ ਜਨਰਲ, ਉਹਨਾਂ ਦੇ ਪ੍ਰੈਜ਼ੀਡੈਂਟ ਜਾਂ ਜਮਾਤੇ ਇਸਲਾਮੀ ਜਿਸ ਦੇ ਉੱਤੇ 15 ਸਾਲ ਤੋਂ ਬੈਨ ਸੀ, ਹੁਣ ਬੈਨ ਟੁੱਟਿਆ, ਉਹਨਾਂ ਦੇ ਲੀਡਰਾਂ ਦੀ ਸੀ। ਔਰ ਅਜੇ ਤੱਕ ਇਹ ਨਹੀਂ ਸੀ ਕਿ ਮੁਹੰਮਦ ਯੂਨਸ ਜਿਹੜੇ ਪ੍ਰੈਜ਼ੀਡੈਂਟ ਨੇ ਔਰ ਜਿਨ੍ਹਾਂ ਦੀ ਅਗਵਾਈ ਥੱਲੇ ਇੰਟਰਿਮ ਗਵਰਨਮੈਂਟ ਬਣੀ ਹੈ, ਉਹਨਾਂ ਦੇ ਮੂੰਹੋਂ ਕੁਛ ਨਹੀਂ ਸੀ ਆਇਆ। ਰਾਦਰ ਜਦੋਂ ਭਾਰਤ ਨੇ ਚਾਰਜ ਲਾਇਆ ਸੀ, ਮੋਦੀ ਨੇ ਬਾਈਡਨ ਦੇ ਨਾਲ ਵੀ ਸ਼ਿਕਾਇਤ ਕੀਤੀ ਔਰ ਲਾਲ ਕਿਲੇ ਤੋਂ ਵੀ ਇਹ ਗੱਲ ਕਹੀ ਸੀ ਕਿ ਬੰਗਲਾਦੇਸ਼ ਦੇ ਹਿੰਦੂ ਜਿਹੜੇ ਨੇ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੈ, ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਇਹ ਉਹ। ਸੋ ਮੁਹੰਮਦ ਯੂਨਸ ਨੇ ਇਹਨੂੰ ਯਕੀਨੀ ਬਣਾਇਆ ਸੀ ਕਿ ਉਹ ਤਾਰੇਸ਼ਵਰੀ ਮੰਦਰ ਹੈ ਢਾਕੇ ਦੇ ਵਿੱਚ, ਕੋਈ ਪ੍ਰੋਮੀਨੈਂਟ ਕੋਈ ਦੇਵੀ ਹੋਏਗੀ ਉਸ ਦੇ ਨਾਂ ਦੇ ਉੱਤੇ, ਉੱਥੇ ਵੀ ਉਹਨਾਂ ਨੇ ਵਿਜ਼ਿਟ ਕੀਤਾ। ਔਰ ਫਿਰ ਜਨਮ ਅਸ਼ਟਮੀ ਦੇ ਮੌਕੇ ਉਹਨਾਂ ਨੇ ਪ੍ਰੋਮੀਨੈਂਟ ਹਿੰਦੂਆਂ ਨੂੰ ਸੱਦ ਕੇ, ਜਿਹੜੇ ਸ਼ੇਖ ਹਸੀਨਾ ਦੇ ਵੇਲੇ ਆਮ ਜਿਨ੍ਹਾਂ ਦੀ ਵੱਡੀ ਅਹਿਮੀਅਤ ਸੀ, ਉਹਨਾਂ ਦੇ ਨਾਲ ਉਹਨਾਂ ਨੂੰ ਲੰਚ ਡਿਨਰ ਜੋ ਵੀ ਦਿੱਤਾ ਔਰ ਖੁਦ ਸੁਰੱਖਿਆ ਦੇ। ਔਰ ਇਹ ਵੀ ਬਿਲਕੁਲ ਕਿ ਉੱਥੇ ਅਮਨ ਅਮਾਨ ਹੈ। ਹਾਲਾਂਕਿ ਇਹਦੇ 'ਚ ਤਾਂ ਅਸੀਂ ਰਿਪੀਟਡਲੀ ਕਿਹਾ ਕਿ ਬੰਗਲਾਦੇਸ਼ ਦੇ ਆਮ ਲੋਕਾਂ 'ਚ ਭਾਰਤ ਪ੍ਰਤੀ ਗੁੱਸਾ ਹੈ। ਇਕੱਲਾ ਇਹੀ ਨਹੀਂ ਵੀ ਸ਼ੇਖ ਹਸੀਨਾ ਨੂੰ ਕਿਵੇਂ ਉਹਨਾਂ ਨੇ ਪੌਪ ਅਪ ਕੀਤਾ, ਜਿਸ ਸ਼ੇਖ ਹਸੀਨਾ ਨੇ ਸੈਂਕੜਿਆਂ ਸਟੂਡੈਂਟਸ ਔਰ ਪ੍ਰੋਟੈਸਟਰਸ ਦੇ ਉੱਤੇ ਗੋਲੀ ਚਲਾਈ, ਪਰ ਹਾਲ ਹੀ ਵਿੱਚ ਜਿਹੜਾ ਉਹਨਾਂ ਨੇ ਫਲੱਡ ਕ੍ਰੀਏਟ ਕੀਤੇ, ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕੀਤਾ। ਪਰ ਮੁਹੰਮਦ ਯੂਨਸ ਵੀ ਇਸ ਕਿਸਮ ਦੇ ਜਿਹੜਾ ਉਹ ਵਿਚਾਰ ਕੈਰੀ ਕਰ ਰਿਹਾ ਹੈ ਜੋ ਆਮ ਆਪੋਜੀਸ਼ਨ ਜਮਾਇਤ ਇਸਲਾਮੀ ਜਾਂ BNP ਪਾਰਟੀ ਨੇ ਕੀਤੇ, ਅੱਜ ਸਾਹਮਣੇ ਆਇਆ। ਔਰ ਇਹਨੂੰ
ਅੰਗਰੇਜ਼ੀ ਦੇ ਵਿੱਚ ਐਕਸਪ੍ਰੈਸ਼ਨ ਹੈ ਕਮਿੰਗ ਫਰਮ ਦਾ ਹਾਰਸ ਮਾਊਥ। ਇੱਕ ਹੁੰਦਾ ਹੈ ਕਿ ਵੀ ਕਿਸੇ ਨੇ ਕਿਹਾ ਉਹਨੂੰ ਅਗਲੇ ਨੇ ਕਿਵੇਂ ਪ੍ਰੈਜ਼ੈਂਟ ਕੀਤਾ ਔਰ ਉਸ ਦੀ ਅੱਗੋਂ ਨੈਰੇਟਿਵ ਕੀ ਬਣਿਆ। ਹੁਣ ਮੁਹੰਮਦ ਯੂਨਸ ਬੰਗਲਾਦੇਸ਼ ਦੀ ਇੰਟਰਿਮ ਗਵਰਨਮੈਂਟ ਦੇ ਹੈੱਡ ਸਿੱਧੇ ਤੌਰ ਤੇ ਭਾਰਤ ਦੀ ਸਭ ਤੋਂ ਵੱਡੀ ਨਿਊਜ਼ ਏਜੰਸੀ PTI ਪ੍ਰੈਸ ਟਰਸਟ ਆਫ ਇੰਡੀਆ ਉਸ ਨੂੰ ਇੰਟਰਵਿਊ ਦੇ ਰਹੇ ਨੇ ਔਰ ਉਸ ਇੰਟਰਵਿਊ ਦੇ ਵਿੱਚ ਦੋ ਗੱਲਾਂ ਔਰ ਉਹਦੇ 'ਚ ਉਹਨਾਂ ਨੇ ਕੋਈ ਲੱਗ ਲਬੇੜ ਨਹੀਂ ਰੱਖਿਆ। ਹਾਲਾਂ ਖੁਦ ਉਹ ਬੈਂਕਰ ਨੇ ਔਰ ਜਿਹੜੇ ਇਕੋਨੋਮਿਸਟ ਹੁੰਦੇ ਨੇ ਉਹ ਬਹੁਤ ਵਾਰੀ ਜਿਹੜੀ ਹੈ ਉਹ ਕ੍ਰਿਸਪ ਪੋਲੀਟੀਕਲ ਸਟੇਟਮੈਂਟ ਨਹੀਂ ਦਿੰਦੇ ਕਿਉਂਕਿ ਜਿਹੜੇ ਵੀ ਵਪਾਰੀ ਕਿਸਮ ਦੇ ਲੋਕ ਹੁੰਦੇ ਨੇ ਉਹਨਾਂ ਬਾਰੇ ਉਹ ਮਸ਼ਹੂਰ ਹੈ। ਜਿਵੇਂ ਬਾਣੀਆਂ ਬਾਰੇ ਡਿਊਰਿੰਗ ਦਾ ਮੁਗਲ ਪੀਰੀਅਡ ਇੱਕ ਯੂਰਪ 'ਚੋਂ ਗਿਆ, ਇਟਾਲੀਅਨ ਸੀ ਸ਼ਾਇਦ, ਤੇ ਉਹਨੂੰ ਪੁੱਛਿਆ, ਉਹਨੇ ਬਾਣੀਆਂ ਕੁਆਲਿਟੀ ਜਿਹੜੀ ਉਸ ਵੇਲੇ ਅਕਬਰ ਦਾ ਪੀਰੀਅਡ ਸੀ ਸ਼ਾਇਦ ਉਹਦੇ ਥੱਲੇ ਸੀ ਜਿਹੜੀ ਉਹਨੂੰ ਹੈਂਡਲ ਕਰਦੇ, ਤਾਂ ਉਹਨੇ ਉਹਨਾਂ ਨੂੰ ਪੁੱਛਿਆ ਕਿ ਵੀ ਅੱਜ ਕੀ ਦਿਨ ਹੈ। ਉਹਨੇ ਇਟਾਲੀਅਨ 'ਚ ਲਿਖਿਆ ਜਿਹਦਾ ਬਾਅਦ 'ਚ ਅੰਗਰੇਜ਼ੀ 'ਚ ਉਹਨੂੰ ਬਾਣੀਆਂ ਨੂੰ, ਤੇ ਉਹਨੇ ਕਿਹਾ ਵੀ ਕੱਲ ਮੰਗਲਵਾਰ ਸੀ। ਉਹਨੇ ਕਿਹਾ ਜੀ ਮੈਂ ਪੁੱਛ ਰਿਹਾ ਵੀ ਅੱਜ ਕੀ ਦਿਨ ਹੈ। ਉਹਨੇ ਕਿਹਾ ਜੀ ਕੱਲ ਆਉਣ ਵਾਲੇ ਕੱਲ ਵੀਰਵਾਰ ਹੋਏਗਾ। ਸੋ ਇਹ ਕਹਿ ਕੇ ਉਹਨੇ ਕਿਹਾ ਕਿ ਵੀ ਇਹ ਇਸ ਕਮਿਊਨਿਟੀ ਦੀ ਇਹਨੂੰ ਖਾਸੀਅਤ ਕਹਿ ਲਓ, ਕਮਜ਼ੋਰੀ ਕਹਿ ਲਓ ਕਿ ਇਹ ਸਟੇਟ ਆਨਸਰ ਕਦੇ ਨਹੀਂ ਦਿੰਦੇ। ਵੈਸੇ ਜੇ ਉਹਨੇ ਤਾਂ ਬਾਣੀਆਂ ਦੇ ਹਵਾਲੇ ਨਾਲ ਗੱਲ ਕੀਤੀ ਉਦੋਂ, ਕਿਉਂਕਿ ਮੁਗਲਾਂ ਦਾ ਰਾਜ ਸੀ ਓਵਰਆਲ, ਉਹ ਬਨਾਰਸ ਜਾਂ ਹਰਿਦੁਆਰ ਜਾਂ ਕੁਰੂਕਸ਼ੇਤਰ ਜਾਂ ਜਿਹੜਾ ਤ੍ਰਿਵੇਣੀ ਦੇ ਪਾਂਡਿਆਂ ਨੂੰ ਨਹੀਂ ਮਿਲਿਆ ਹੋਣਾ ਕਿ ਵੀ ਇਹੀ ਇਹਨਾਂ ਦਾ ਜੇ ਇਹ ਕਹਿਣਾ ਹੋਏ ਕਿ ਇਹਨਾਂ ਦੀ ਸ਼ਖਸੀਅਤ ਹੀ ਇਸ ਗੱਲ ਦੁਆਲੇ ਘੁੰਮਦੀ ਹੈ ਵੀ ਉਹਨਾਂ ਨੇ ਸਟੇਟ ਗੱਲ ਨਹੀਂ ਕਰਨੀ ਤੇ ਜਿਹੜੀ ਗੱਲ ਕਰਨੀ ਹੈ ਉਸ ਦੇ ਬਾਰੇ ਜਿਹੜਾ ਉਹ ਪਾਰਟ ਨਹਿਰੂ ਨੇ ਜਿਹੜਾ ਇੱਕ ਸ਼ੇਅਰ ਪ੍ਰੈਸ ਕਾਨਫਰੰਸ 'ਚ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ, ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ ਲਈ ਕਿ ਵੀ ਤੁਸੀਂ ਝੂਠ ਬੋਲਣਾ ਉਹ ਇਸ ਕਿਸਮ ਦੀ ਗੱਲ ਕਰੋ ਗੋਲ ਮਟੋਲ ਉਹਦੇ 'ਚ ਕਹੋ ਨਹੀਂ मैंने ऐसा तो नहीं कहा था, मेरा मतलब ये तो नहीं था, इसका मतलब तो ये था। वो अगर मगर इफ बट ਦੇ ਵਿੱਚ ਤੁਹਾਨੂੰ ਫਸਾਣ ਦੀ ਲਾਈਨ। ਸੋ ਮੁਹੰਮਦ ਯੂਨਸ ਅਦਰਵਾਈਜ਼ ਤਾਂ ਬੈਂਕਰ ਹੈ, ਲੇਕਿਨ ਜਿਵੇਂ ਉਹਨੇ ਕ੍ਰਿਸਪਲੀ ਦੋ ਮੁੱਦਿਆਂ ਦੇ ਉੱਤੇ ਉਹਨੇ ਬਿਲਕੁਲ ਇਹ ਦੱਸ ਦਿੱਤਾ ਹੈ ਕਿ ਭਾਰਤ ਪ੍ਰਤੀ ਈਵਨ ਮੌਜੂਦਾ ਹਕੂਮਤ ਜਾਂ ਉਹਦਾ ਆਪਣਾ ਕੀ ਨਜ਼ਰੀਆ ਹੈ ਔਰ ਇਸ ਦਾ ਈਵਨ ਕਿਉਂਕਿ PTI ਦੀ ਸਟੋਰੀ ਹੈ, ਟਾਈਟਲ ਜਿਹੜਾ ਹੈ ਉਹ ਤੁਸੀਂ ਜਦੋਂ ਇੰਟਰਵਿਊ ਕਰ ਲੈਂਦੇ ਹੋ ਟਾਈਟਲ ਦੇਣ ਦਾ ਹੱਕ ਤਾਂ ਤੁਹਾਡੇ ਕੋਲ ਹੁੰਦਾ ਹੈ ਜਿਹੜਾ ਵੀ ਸਟੋਰੀ ਕਰ ਰਿਹਾ ਹੁੰਦਾ। ਉਹਨਾਂ ਨੇ ਖੁਦ ਟਾਈਟਲ ਦਿੱਤਾ ਹੈ हसीना must stay silent in India till Dhaka seeks her extradition Yunus। ਉਹਨੇ ਕਿਹਾ ਸ਼ੇਖ ਹਸੀਨਾ ਦਾ ਮੂੰਹ ਬੰਦ ਰੱਖੋ ਜਦੋਂ ਤੱਕ ਉਹਨੂੰ ਅਸੀਂ ਐਕਸਟ੍ਰਾਡਾਈਟ ਕਰਕੇ ਬੰਗਲਾਦੇਸ਼ ਨਹੀਂ ਲੈ ਆਉਂਦੇ। ਹੁਣ ਇਹਦੇ 'ਚ ਦੋ ਉਹਨੇ ਇੱਕ ਤਾਂ ਉਹਨੇ ਇੰਡੀਆ ਨੂੰ ਬਲੇਮ ਕੀਤਾ ਕਿ ਬਈ ਔਰ ਇਹਦਾ ਅਸੀਂ ਇੰਟਰਵਿਊ ਦੀ ਡਿਟੇਲ ਕਰਾਂਗੇ ਔਰ ਦੂਸਰਾ ਉਸਨੇ ਫਿਊਚਰ ਕੋਰਸ ਦੱਸ ਦਿੱਤਾ ਹੈ ਕਿ ਇਹ ਜਿਹੜਾ ਸੈਂਟੀਮੈਂਟ ਹੈ ਬੰਗਲਾਦੇਸ਼ ਦੇ ਲੋਕਾਂ ਦਾ ਜਿਸ ਨੂੰ ਮੁਹੰਮਦ ਯੂਨਸ ਆਰਟੀਕੂਲੇਟ ਕਰ ਰਹੇ ਨੇ ਕਿ ਕੋਈ ਮਾਫੀ ਨਾਂ ਦੀ ਹੁਣ ਚੀਜ਼ ਨਹੀਂ ਹੈ। ਔਰ ਇਸ ਇੰਟਰਵਿਊ ਦੀ ਗੱਲ ਇਸੇ ਹੀ PTI ਨੇ ਇਹ ਕਿਹਾ ਕਿ ਭਾਈ ਇਹ ਉਹਨੇ ਕਿਹਾ ਕਿ ਵੀ ਇਹ ਜਿਹੜਾ ਮੈਂ ਪੰਜਾਬੀ ਦੀ ਨਾਲ ਅੰਗਰੇਜ਼ੀ 'ਚ ਸਟੋਰੀ ਕਰ ਦਿੰਦਾ ਕਿਉਂਕਿ ਵਕਤ ਬਚ ਜਾਂਦਾ ਹੈ ਕਿ ਵੀ ਇਹ ਜਿਹੜੇ ਉਸਨੇ ਸ਼ੇਖ ਹਸੀਨਾ ਨੇ ਜੋ ਉੱਥੇ ਬੈਠ ਕੇ ਇੰਟਰਵਿਊ ਦਿੱਤਾ ਹੈ 13 ਅਗਸਤ ਨੂੰ ਜੋ ਉਹਦੇ ਰਿਮਾਰਕ ਨੇ ਇਹ ਅਨਫ੍ਰੈਂਡਲੀ ਜੈਸਚਰ ਹੈ ਭਾਰਤ ਦੇ ਬਿਹਾਵ ਤੋਂ। ਉਹਨੇ ਕਿਹਾ ਵੀ ਇਹ ਗੈਰ ਦੋਸਤਾਨਾ ਤੁਹਾਡਾ ਰਵੱਈਆ ਹੈ ਔਰ ਉਹਨੇ ਕਿਹਾ ਕਿ ਵੀ ਉਹਨੂੰ ਮੂੰਹ ਬੰਦ ਰੱਖਣਾ ਚਾਹੀਦਾ ਜਦੋਂ ਤੱਕ ਉਹ ਅਫੀਸ਼ੀਅਲੀ ਢਾਕਾ ਜਿਹੜਾ ਉਹਦੀ ਐਕਸਟ੍ਰਾਡੀਸ਼ਨ ਨਹੀਂ ਮੰਗਦਾ। ਫਿਰ ਉਹਨੇ ਕਿਹਾ ਕਿ ਵੀ ਜੇ ਭਾਰਤ ਉਹਨੂੰ ਰੱਖਣਾ ਚਾਹੁੰਦਾ ਹੈ ਬੰਗਲਾਦੇਸ਼ ਤੋਂ ਭੱਜੀ ਹੋਈ ਇਸ ਔਰਤ ਨੂੰ ਔਰ ਉਹਨੇ ਕਿਹਾ ਇਫ ਇੰਡੀਆ ਵਾਂਟਸ ਟੂ ਕੀਪ ਹਰ ਅੰਟਿਲ ਦਾ ਟਾਈਮ ਬੰਗਲਾਦੇਸ਼ ਗਵਰਨਮੈਂਟ ਵਾਂਟਸ ਹਰ ਬੈਕ ਦਾ ਕੰਡੀਸ਼ਨ ਵੁੱਡ ਬੀ that she has to keep quiet। ਹੁਣ ਕੰਡੀਸ਼ਨਸ ਵੀ ਉਹ ਸੈੱਟ ਕਰ ਰਿਹਾ। ਉਹਨੇ ਕਿਹਾ ਜਿੰਨੀ ਦੇਰ ਭਾਰਤ ਪਹਿਲੀ ਗੱਲ ਤਾਂ ਹੈ ਵੀ ਥਰੋ ਆਊਟ ਕਰੋ ਉਹਨੂੰ ਪਰ ਜਿੰਨੀ ਦੇਰ ਭਾਰਤ ਨੇ ਰੱਖਣਾ ਜਦੋਂ ਤੱਕ ਅਸੀਂ ਫਾਰਮਲ ਐਕਸਟ੍ਰੈਡੀਸ਼ਨ ਰਿਕੁਐਸਟ ਫਾਈਲ ਨਹੀਂ ਕਰਦੇ ਉਦੋਂ ਤੱਕ ਟੈਲ ਹਰ ਟੂ ਸ਼ਟ ਹਰ ਮਾਊਥ। ਇਹ ਹੈ ਮੈਸੇਜ ਜਿਹੜਾ ਬੜਾ ਕਲੀਅਰਲੀ ਉਹਨੇ ਕਿਹਾ ਜੀ PTI ਨੂੰ ਢਾਕੇ 'ਚ ਉਹਨੇ ਆਪਣੇ ਆਫੀਸ਼ੀਅਲ ਰੈਜ਼ੀਡੈਂਸ ਮੁਹੰਮਦ ਯੂਨਸ ਨੇ ਇੰਟਰਵਿਊ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਬਈ ਬੰਗਲਾਦੇਸ਼ ਦਾ ਭਾਰਤ ਦੇ ਨਾਲ ਇੱਕ ਚੰਗਾ ਰਿਸ਼ਤਾ ਰਿਹਾ
ਪਰ ਜਿਹੜਾ ਨੈਰੇਟਿਵ ਭਾਰਤ ਨੇ ਬਣਾਇਆ, ਇੰਡੀਆ ਮਸਟ ਮੂਵ ਬਿਯੋਂਡ ਦਾ ਨੈਰੇਟਿਵ that portrays every other political party except Awami League as Islamist, and that the country will turn into Afghanistan without Sheikh Hasina। कि भी ये ਜਿਹੜਾ ਭਾਰਤ ਦਾ ਨੈਰੇਟਿਵ ਹੈ ਕਿ ਸ਼ੇਖ ਹਸੀਨਾ ਦੀ ਪਾਰਟੀ ਤੋਂ ਬਿਨਾਂ ਬਾਕੀ ਸਾਰੇ ਜਿਹੜੇ ਨੇ ਦਹਿਸ਼ਤਗਰਦ ਨੇ, ਦਹਿਸ਼ਤਗਰਦ ਪਾਰਟੀਆਂ ਨੇ, ਤੇ ਜੇ ਉਹਨਾਂ ਦੀ ਹਕੂਮਤ ਨਹੀਂ ਰਹਿੰਦੀ, ਉਹਦੀ ਸ਼ੇਖ ਹਸੀਨਾ ਦੀ ਜਿਹੜੀ ਨਹੀਂ ਰਹੀ, ਤੇ ਅਫਗਾਨ ਜਿਹੜਾ ਬੰਗਲਾਦੇਸ਼ ਹੈ ਉਹ ਅਫਗਾਨਿਸਤਾਨ ਬਣ ਜਾਏਗਾ। ਇਹ ਉਹ ਇੰਡੀਆ ਨੂੰ ਕੋਟ ਕਰਦਾ। ਉਹਨੇ ਕਿਹਾ ਕਿ ਵੀ ਇਹ ਜੋ ਕੁਛ ਸ਼ੇਖ ਹਸੀਨਾ ਜਾਂ ਜੋ ਕੋਈ ਵੀ ਉਹਦੇ ਨਾਲ ਕੰਫਰਟੇਬਲ ਇੱਥੇ ਨਹੀਂ ਹੈ, ਹਰ ਕੋਈ ਉਹਨੂੰ ਵਾਪਸ ਚਾਹੁੰਦਾ ਬੰਗਲਾਦੇਸ਼ ਲਿਆਉਣਾ। ਉਹ ਇੰਡੀਆ 'ਚ ਬੈਠੀ ਹੈ, ਚਲੋ ਜਿੰਨੀ ਦੇਰ ਹੈ, ਪਰ ਪ੍ਰੋਬਲਮ ਇਹ ਹੈ ਕਿ ਸ਼ੀ ਇਜ਼ ਟਾਕਿੰਗ ਵਿਚ ਇਜ਼ ਪ੍ਰੋਬਲਮੈਟਿਕ। ਵੀ ਸਮੱਸਿਆ ਇਸ ਨਾਲ ਕਿ ਵੀ ਉਹ ਬਕੜਵਾਦ ਕਰ ਰਹੀ ਹੈ। ਹੈਡ ਸ਼ੀ ਬੀਨ ਜਸਟ ਕੁਆਇਟ ਵੀ ਵੁੱਡ ਹੈਵ ਫॉरਗॉटन। ਕਹਿੰਦੇ ਮੇਬੀ ਜੇ ਉਹ ਜ਼ਬਾਨ ਨਾ ਖੋਲਦੀ ਤੇ ਲੋਕਾਂ ਨੂੰ ਹੌਲੀ ਉਸ ਦਾ ਭੁੱਲਣਾ ਸ਼ੁਰੂ ਹੋ ਜਾਂਦਾ। ਪਰ ਉਹਨਾਂ ਨੇ ਕਿਹਾ ਵੀ ਹੁਣ ਜਿਹੜਾ ਹੈ, ਬਟ ਸਿਟਿੰਗ ਇਨ ਇੰਡੀਆ ਸ਼ੀ ਇਜ਼ ਸਪੀਕਿੰਗ ਐਂਡ ਗਿਵਿੰਗ ਇਨਸਟਰਕਸ਼ਨਸ, no one likes it. It is not good for us or for India. There is a discomfort regarding it. ਉਹਨੇ ਕਿਹਾ ਨਾ ਇਹ ਤੁਹਾਡੇ ਭਾਰਤ ਲਈ ਚੰਗਾ ਹੈ ਨਾ ਸਾਡੇ ਲਈ। ਅਸੀਂ ਇਸ ਦੇ ਨਾਲ ਜਿਹੜਾ ਉਹ ਕਾਫੀ ਨਾਸਹਿਜ ਮਹਿਸੂਸ ਕਰਦੇ ਹਾਂ। ਫਿਰ ਉਹਨਾਂ ਨੇ ਜਿਹੜਾ ਬੜੀ ਕਲੀਅਰਲੀ ਕਿਹਾ, when asked whether Bangladesh has communicated its stance to India, Yunus said it has been conveyed verbally and quite firmly that she should keep quiet। ਉਹਨੇ ਪੁੱਛਿਆ ਕਿ ਜੀ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਤੁਸੀਂ ਭਾਰਤ ਦੀ ਸਰਕਾਰ ਨੂੰ ਉਹਨੇ ਕਿਹਾ ਜੀ ਅਸੀਂ ਬੜੀ ਕਲੀਅਰਲੀ ਔਰ ਫਰਮਲੀ ਇਹ ਗੱਲ ਕਹੀ ਹੈ। ਉਹਨੇ ਕਿਹਾ ਜੀ ਹਰ ਕੋਈ ਇਹਨੂੰ ਸਮਝਦਾ ਹੈ। ਅਸੀਂ ਕੁਆਇਟ ਫਰਮਲੀ ਕਿਹਾ ਕਿ ਉਹਦਾ ਮੂੰਹ ਬੰਦ ਰਹਿਣਾ ਚਾਹੀਦਾ ਹੈ, ਅਨਫਰੈਂਡਲੀ ਜੈਸਚਰ ਹੈ। ਔਰ ਪਹਿਲੀ ਗੱਲ ਤਾਂ ਉਹਨੂੰ ਉੱਥੇ ਸ਼ੈਲਟਰ ਦਿੱਤੀ ਗਈ ਹੈ, ਉੱਥੇ ਬਹਿ ਕੇ ਕੈਂਪੇਨ ਕਰ ਰਹੀ ਹੈ ਮੁਲਕ ਦੇ ਖਿਲਾਫ, ਔਰ ਉਹ ਕੋਈ ਨਾਰਮਲ ਕੋਰਸ 'ਚ ਨਹੀਂ ਗਈ। ਸ਼ੀ ਹੈਜ਼ ਫਲੈਡ ਫੋਲੋਇੰਗ ਅ ਪੀਪਲਸ ਅਪਰਾਈਜ਼ਿੰਗ ਐਂਡ ਪਬਲਿਕ ਐਂਗਰ। ਉਹ ਇੱਥੋਂ ਭਗੌੜੀ ਹੈ, ਇਸ ਲਈ ਉਹਨੂੰ ਤੁਸੀਂ ਸਪੇਸ ਨਾ ਦਿਓ। ਔਰ ਉਹਨੇ ਕਿਹਾ ਕਿ ਵੀ ਇਹ ਇਸ ਕਿਸਮ ਦੀ ਜਿਹੜੇ ਪੀਪਲ ਆਫ ਬੰਗਲਾਦੇਸ਼ ਆਰ ਅਗੇਂਸਟ ਦਾ ਐਟਰੋਸਿਟੀਜ਼ ਐਂਡ ਜੋ ਉਹਨੇ ਕੀਤੀਆਂ ਨੇ, ਐਂਡ ਜਸਟਿਸ ਰਿਕੁਆਇਰਸ ਦੈਟ ਸ਼ੀ ਬੀ ਬ੍ਰੌਟ ਬੈਕ ਟੂ ਦਾ ਕੰਟਰੀ। ਔਰ ਉਹਨੂੰ ਜਿਹੜਾ ਜਸਟਿਸ ਕਰਨ ਦੇ ਲਈ, ਉਹਦੇ 'ਤੇ ਮੁਕੱਦਮਾ ਚਲਾਉਣ ਦੇ ਲਈ ਉਹਨੇ ਕਿਹਾ ਕਿ ਸ਼ੀ ਹੈਜ਼ ਟੂ ਬੀ ਬ੍ਰੌਟ ਬੈਕ ਔਰ ਐਲਸ ਪੀਪਲ ਆਫ ਬੰਗਲਾਦੇਸ਼ ਵੋਂਟ ਬੀ ਐਟ ਪੀਸ। The kind of atrocities she has committed, she has to be tried in front of everyone here. Publicly ਉਹਨੇ ਕਿਹਾ ਵੀ ਇਹਨੂੰ ਉਹਨੇ ਇੰਨੇ ਜ਼ੁਲਮ ਕੀਤੇ ਨੇ, ਉਹਦੇ ਨਾਲ ਕੋਈ ਰਿਆਇਤ ਨਾਂ ਦੀ ਚੀਜ਼ ਨਹੀਂ। ਔਰ ਇਹ ਉਹਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਦਾ ਨੈਰੇਟਿਵ ਹੈ ਕਿ ਜੀ ਇੱਥੇ ਹਰ ਕੋਈ ਇਸਲਾਮਿਸਟ ਹੈ ਔਰ ਇਹ ਠੀਕ ਨਹੀਂ ਹੈ, ਪਹਿਲਾਂ ਵੀ ਉਹਨੇ ਇਸ ਗੱਲ ਨੂੰ ਕਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਨੂੰ ਇਸ ਨੈਰੇਟਿਵ ਤੋਂ ਬਾਹਰ ਨਿਕਲਣਾ ਪਏਗਾ। ਬੰਗਲਾਦੇਸ਼ ਲਾਈਕ ਐਨੀ ਅਦਰ ਨੇਸ਼ਨ ਇਜ਼ ਅਨਦਰ ਨੇਬਰ ਆਫ ਇੰਡੀਆ। ਵੀ ਕਿਉਂ ਨਹੀਂ ਭਾਰਤ ਨੂੰ ਸਮਝ ਆਉਂਦੀ ਕਿ ਅਸੀਂ ਇੱਕ ਮੁਲਕ ਹੈ। ਉਹ ਜਿਵੇਂ ਉਹਨੇ ਕਿਹਾ ਸੀਗਾ ਪਿਛਲੇ ਦਿਨਾਂ 'ਚ ਮੈਂ ਜ਼ਿਕਰ ਕੀਤਾ ਸੀ ਵੀ ਭਾਰਤ ਦੀ ਪ੍ਰੋਬਲਮ ਇਹ ਹੈ, ਉਹਨਾਂ ਦੇ ਐਡਵੋਕੇਟ ਜਨਰਲ ਬਹੁਤ ਵੱਡਾ ਵਕੀਲ ਨੂਰੀ, ਉਹਨੇ ਕਿਹਾ ਸੀ ਕਿ ਭਾਰਤ ਦੀ ਪ੍ਰੋਬਲਮ ਇਹ ਹੈ ਕਿ ਜਿਹੜੇ ਉਹਦੇ ਨੇਬਰਹੁੱਡ 'ਚ ਮੁਲਕ ਨੇ, ਭਾਰਤ ਚਾਹੁੰਦਾ ਵੀ ਉਹਨੂੰ ਉਹ ਅੰਕਲ ਕਹਿਣ, ਅੰਕਲ ਇੰਡੀਆ, ਤੇ ਜਿਹੜੇ ਬਾਹਰਲੀਆਂ ਸੁਪਰ ਪਾਵਰਸ ਨੇ ਭਾਰਤ ਚਾਹੁੰਦਾ ਹੈ ਕਿ ਉਹ ਉਹਨੂੰ ਬ੍ਰਦਰ ਕਹਿਣ। ਉਹਨੂੰ ਕਿਹਾ ਵੀ ਜੇ ਤੁਹਾਡੀ ਤਵੱਕੋ ਹੈ ਕਿ ਤੁਸੀਂ ਐਜ਼ ਏ ਇਕੁਅਲ, ਐਜ਼ ਏ ਬ੍ਰਦਰ ਇੰਟਰਨੈਸ਼ਨਲ ਪਲੇਟਫਾਰਮ ਤੇ ਜਿਹੜਾ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਹੋ, ਫਿਰ ਤੁਹਾਨੂੰ ਆਪਣੇ ਨੇਬਰਸ ਨੂੰ ਵੀ ਐਜ਼ ਏ ਬ੍ਰਦਰ ਕਹਿਣਾ ਹੋਏਗਾ ਔਰ ਉਸ ਤਰ੍ਹਾਂ ਬਿਹੇਵ ਕਰਨਾ ਹੋਏਗਾ। ਔਰ ਫਿਰ ਉਹਨੇ ਕਿਹਾ ਕਿ ਭਾਈ ਇਹ ਜਿਹੜਾ, ਉਹਨੂੰ ਜਦੋਂ ਪੁੱਛਿਆ ਗਿਆ ਕਿ ਇਹ ਜਿਹੜੇ ਹਿੰਦੂ ਮਾਈਨੋਰਟੀਜ਼ ਤੇ ਅਟੈਕ ਹੋ ਰਹੇ ਨੇ, ਉਹਨੇ ਕਿਹਾ ਰੈਫਰਿੰਗ ਟੂ ਦਾ ਰੀਸੈਂਟ ਇਨਸੀਡੈਂਟਸ ਆਫ ਅਲੈਜਡ ਅਟੈਕਸ ਔਨ ਹਿੰਦੂ ਮਾਈਨੋਰਟੀਜ਼ ਇਨ ਦਾ ਕੰਟਰੀ ਐਂਡ ਇੰਡੀਆ ਰੇਜ਼ਿੰਗ ਕੰਸਰਨਸ ਅਬਾਊਟ ਇਟ, ਯੂਨਸ ਸੈਡ ਦਿਸ ਇਜ਼ ਜਸਟ ਐਨ ਐਕਸਕਿਊਜ਼, ਕਿ ਇਹ ਬਹਾਨੇਬਾਜ਼ੀ ਹੈ। ਔਰ ਜਿਵੇਂ ਅਸੀਂ ਕਿਹਾ ਵੀ ਜੇ ਉਹਨਾਂ ਨੇ ਐਮਨੀਸ਼ਨ ਪਾਕਿਸਤਾਨ ਤੋਂ ਆਰਡਰ ਕੀਤਾ ਹੈ, ਕੱਲ ਅਸੀਂ ਜ਼ਿਕਰ ਕੀਤਾ ਸੀ ਕਿ BSF ਔਰ ਉਹਨਾਂ ਦੀ ਬਾਰਡਰ ਫੋਰਸ ਦੇ ਵਿਚਾਲੇ ਝੜਪ ਹੋਈ, ਕੰਡਿਆਲੀ ਤਾਰ ਲਾਉਣ ਲੱਗੇ ਸੀ। ਔਰ ਇਸ ਦੇ ਉੱਤੇ ਜੇ ਮੁਹੰਮਦ ਯੂਨਸ ਇਹ ਕਹਿ ਰਹੇ ਵੀ ਇਹ ਬਹਾਨਾ ਹੈ, ਇਹਦਾ ਮਤਲਬ ਹੈ ਕਿ ਉਹ ਇਹ ਸਮਝ ਰਹੇ ਨੇ ਕਿ ਆਉਣ ਵਾਲੇ ਪੀਰੀਅਡ 'ਚ ਇਸ ਬਹਾਨੇ ਦੀ ਵਰਤੋਂ ਕਰਕੇ ਇਹ ਬੰਗਲਾਦੇਸ਼ ਦੇ ਖਿਲਾਫ ਫੌਜੀ ਕਾਰਵਾਈ ਵੱਲ ਵੀ ਜਾ ਸਕਦੇ ਨੇ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਇੱਕ ਬਿਲਕੁਲ ਇਹ ਗੱਲ ਕਲੀਅਰ ਕਰਨਾ ਚਾਹੁੰਦੇ
ਕਿ ਹਰ ਚੀਜ਼ ਹਕੀਕਤ ਦੇ ਨਾਲ ਭਾਰਤ ਸਮਝੇ, ਔਰ ਜੇ ਭਾਰਤ ਨਹੀਂ ਸਮਝੇਗਾ, ਬਾਕੀ ਉਹਨੇ ਕਿਹਾ ਕਿ ਵੀ ਅਸੀਂ ਲੋਕਾਂ ਦੇ ਵਿੱਚ ਹੈ ਕਿ ਬਈ ਭਾਰਤ ਨੇ ਨੂੰ ਸ਼ੇਖ ਹਸੀਨਾ ਨੇ ਅਨਡਿਊ ਫੇਵਰ ਕੀਤੀ ਹੈ, ਔਰ ਇਹ ਅਸੀਂ ਦੇਖਾਂਗੇ। ਜੇ BNP ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜੇ ਉਹ ਪਾਵਰ ਚਾਹੇ ਤੇ ਜਿਹੜਾ ਅਡਾਨੀ ਦੇ ਨਾਲ ਇਲੈਕਟ੍ਰਿਸਿਟੀ ਡੀਲ ਹੈ ਅਵਾਮੀ ਲੀਗ ਦੇ ਦੌਰ ਦੇ ਦੌਰਾਨ, ਉਸ ਸਾਰੇ ਨੂੰ ਵੀ ਜਿਹੜਾ ਉਹ ਰੀਵਿਜ਼ਿਟ ਕਰਨਗੇ। ਇਹਦਾ ਮਤਲਬ ਹੈ ਕਿ ਉਹਨੂੰ ਕੈਂਸਲ ਕਰਨਗੇ। ਹੁਣ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਜਦੋਂ ਹੁਣ ਮੁਹੰਮਦ ਯੂਨਸ ਕਹਿੰਦੇ ਨੇ ਕਿ ਭਾਈ ਇਹ ਬਹਾਨਾ ਬਣਾ ਰਹੇ ਨੇ, ਕੋਈ ਨਾ ਕੋਈ ਇਹ ਕਹਿ ਕੇ ਕਿ ਜੀ ਹਿੰਦੂ ਮਾਈਨੋਰਟੀਜ਼ ਦੇ ਉੱਤੇ ਜ਼ੁਲਮ ਹੋ ਰਹੇ ਨੇ, ਔਰ ਜਦੋਂ ਕਿ PTI ਦਾ ਇੰਟਰਵਿਊ ਇੱਕ ਪਾਸੇ ਸਾਰੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਛਪਦਾ ਹੈ, ਦਾ ਹਿੰਦੂ ਜਿਹੜੀ ਜਿਹਨੂੰ ਰਿਲੇਟਿਵਲੀ ਤੁਸੀਂ ਇੱਕ ਨਿਊਟਰਲ ਅਖਬਾਰ ਉਸ ਖਿੱਤੇ ਦੀ ਕਹਿ ਸਕਦੇ ਹੋ, ਉਹਨੇ ਹੈਡਲਾਈਨ ਦੇ ਵਿੱਚ ਖਬਰ ਲਾਈ ਹੋਈ ਹੈ, ਬੰਗਲਾਦੇਸ਼ ਪ੍ਰੈਜ਼ੀਡੈਂਟਸ ਆਫਿਸ seeking details of senior Hindu officers is racial profiling, says the rights activist. ਇਹ ਕਿਸੇ so called human right organization ਦਿੱਲੀ based rights and risk analysis group ਦਾ ਹਵਾਲਾ ਹੈ, ਕੋਈ ਸੁਭਾਸ਼ ਚੱਕਮਾ ਨਾਂ ਦੇ ਡਾਇਰੈਕਟਰ ਦੇ ਨਾਂ ਥੱਲੇ। ਇਹ ਸਾਰੀਆਂ ਏਜੰਸੀਆਂ ਦੀਆਂ ਪਲਾਂਟਡ ਖਬਰਾਂ ਹੁੰਦੀਆਂ ਨੇ। ਉਹਨਾਂ ਨੇ ਕਿਹਾ ਜੀ ਮੁਹੰਮਦ ਯੂਨਸ ਨੇ ਆਪਣੇ ਪ੍ਰਾਈਮ ਮਿਨਿਸਟਰੀਅਲ ਆਫਿਸ ਰਾਹੀਂ ਇਹ ਪੁੱਛਿਆ ਵੀ ਕਿਹੜੇ ਕਿਹੜੇ ਹਿੰਦੂ ਕਿਹੜੀਆਂ ਕਿਹੜੀਆਂ ਪੋਜੀਸ਼ਨਾਂ ਤੇ ਨੇ। ਇਸੇ ਤਰ੍ਹਾਂ ਬਾਕੀ ਮਿਨਿਸਟਰਾਂ ਨੇ ਵੀ ਪੁੱਛਿਆ। ਹਾਲਾਂ ਬੰਗਲਾਦੇਸ਼ ਸਰਕਾਰ ਨੇ ਕਿਹਾ ਕਿ ਜੀ ਅਸੀਂ ਇਹ ਜਨਮ ਅਸ਼ਟਮੀ ਦੇ ਮੌਕੇ ਜਿਨ੍ਹਾਂ ਹਿੰਦੂਆਂ ਨੂੰ ਇਨਵਾਈਟ ਕੀਤਾ ਗਿਆ ਹੈ ਜਾਣਨ ਦੇ ਲਈ ਵੀ ਕਿਹਨੂੰ ਕਿਹਨੂੰ ਇਨਵਾਈਟ ਕਰਨਾ ਹੈ, ਇਹ ਲਿਸਟ ਜਿਹੜੀ ਹੈ ਅਸੀਂ ਮੰਗੀ ਸੀ। ਪਰ ਇਹ ਕਹਿ ਰਹੇ ਨੇ ਕਿ ਬਈ ਇਹ ਜਿਹੜੀ ਹੈ ਨੋਟੀਫਿਕੇਸ਼ਨ ਪ੍ਰੈਜ਼ੀਡੈਂਟ ਆਫਿਸ ਨੇ ਕੀਤਾ ਔਰ ਹਿੰਦੂ ਆਫੀਸ਼ੀਅਲਸ ਦੇ ਨਾਮ ਮੰਗੇ। ਇਹ seeking the list of only Hindu officers by President of Bangladesh is nothing but an act of racial profiling of the Hindus by the government of Bangladesh for the purpose of specific targeting of minorities based on their religious belief. ਉਹ ਕਹਿ ਰਹੇ ਨੇ ਜੀ ਇਹ ਜਿਹੜਾ ਉਹਨਾਂ ਨੂੰ ਟਾਰਗੇਟ ਕਰਨਾ ਹੈ, ਇਸ ਲਈ ਉਹਨਾਂ ਦੀ ਰੇਸ਼ੀਅਲ ਪ੍ਰੋਫਾਈਲਿੰਗ ਹੋ ਰਹੀ ਹੈ। ਹਾਲਾਂ ਜਿਹੜਾ ਭਾਰਤ ਦਾ ਫੀਅਰ ਹੈ, ਜਿਵੇਂ ਅਸੀਂ ਕਿਹਾ ਸੀ ਕਿ ਵੀ ਉਹਨਾਂ ਨੂੰ ਨਜ਼ਰ ਆ ਰਿਹਾ ਵੀ 7 ਸਿਸਟਰ ਸਟੇਟਸ ਜਿਹੜੀਆਂ ਨੇ ਉੱਥੋਂ ਨਿਕਲਣ ਵਾਲੀਆਂ ਨੇ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਤ੍ਰਿਪੁਰਾ ਦੇ 2 ਮਿਲੀਟੈਂਟ ਗਰੁੱਪਸ ਦੇ ਨਾਲ ਕਾਲੀ ਦੇ ਵਿੱਚ ਉਹਨਾਂ ਨੇ ਸਮਝੌਤਾ ਕੀਤਾ ਹੈ ਕਿ ਜੀ ਅਸੀਂ ਆਹ ਕੰਸੈਸ਼ਨ ਦੇਵਾਂਗੇ, ਫਾਈਟ ਬੰਦ। ਅੱਜ ਵੀ ਮੇਜਰ ਖਬਰ ਹੈ, ਸੈਂਟਰ ਐਕਸਟੈਂਡਸ ਸੀਜ਼ ਫਾਇਰ ਵਿਦ ਇਨਸਰਜੈਂਟ ਗਰੁੱਪ ਫॉर ਲਾਸਟਿੰਗ ਪੀਸ ਇਨ ਨਾਗਾਲੈਂਡ। The ceasefire will be subject to adherence to the ceasefire ground rules mutually agreed to and signed by the two sides. ਅੱਜ ਉਹਨਾਂ ਨੇ ਯੂਨੀਅਨ ਹੋਮ ਮਿਨਿਸਟਰੀ ਨੇ, ਉਹੀ ਅਮਿਤ ਸ਼ਾਹ ਦੀ ਹਕੂਮਤ ਜਿਨ੍ਹਾਂ ਨੇ ਤ੍ਰਿਪੁਰਾ ਦੇ ਗੁਰੀਲਾ ਗਰੁੱਪਾਂ ਨਾਲ ਪੀਸ ਐਗਰੀਮੈਂਟ ਸਾਈਨ ਕੀਤਾ, ਅੱਜ ਉਸੇ ਹੀ ਹੋਮ ਮਿਨਿਸਟਰੀ ਨੇ ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ, ਇਹ ਇੱਕ ਮਿਲੀਟੈਂਟ ਗਰੁੱਪ ਹੈ ਨਾਗਾਲੈਂਡ ਦਾ, ਔਰ ਉਹਦੇ 'ਚ ਨਿੱਕੀ ਸੁਮੀ ਉਹਨਾਂ ਦਾ ਇਹ ਧੜਾ ਹੈ, ਉਹਨਾਂ ਦੇ ਨਾਲ ਜਿਹੜਾ ਐਗਰੀਮੈਂਟ ਪਹਿਲਾਂ ਦਾ ਕੀਤਾ ਸੀ ਉਹਨੂੰ 1 ਸਾਲ ਲਈ ਹੋਰ ਵਧਾ ਦਿੱਤਾ ਤਾਂ ਕਿ ਟੂ ਬ੍ਰਿੰਗ ਅਬਾਊਟ ਏ ਲਾਸਟਿੰਗ ਪੀਸ ਇਨ ਦਾ ਸਟੇਟ ਆਫ ਨਾਗਾਲੈਂਡ ਵਿਦ ਦਾ ਇਨਵੋਲਵਮੈਂਟ ਆਫ ਦਾ ਨਾਗਾ ਪੀਪਲ। ਕਿ ਜੇ ਅਸੀਂ ਨਾਗਾਲੈਂਡ ਦੇ ਵਿੱਚ ਪਰਮਾਨੈਂਟ ਪੀਸ ਚਾਹੁੰਦੇ ਔਰ ਅਸੀਂ ਜਿਹੜਾ ਇਸ ਔਰ ਇਹ ਗਰੁੱਪ ਉਹ ਹੈ ਜਿਸ ਨੇ 4 ਜੂਨ 2015 ਨੂੰ ਭਾਰਤ ਦੀ ਫੌਜੀ ਕਾਨਵਾਈ ਤੇ ਹਮਲਾ ਕਰਕੇ 18 ਫੌਜੀ ਮਾਰ ਦਿੱਤੇ ਸੀ, ਔਰ ਜਿਹੜਾ ਇਹਨਾਂ ਦਾ ਲੀਡਰ ਹੈ ਉਹਦੇ ਸਿਰ ਦੇ ਉੱਤੇ 10 ਲੱਖ ਦਾ ਇਨਾਮ ਹੈ। ਹੁਣ ਇਹਦੇ ਬਾਵਜੂਦ ਉਹਨਾਂ ਦੇ ਨਾਲ ਉਹ 1 ਸਾਲ ਦਾ ਜਿਹੜਾ ਪੀਸ ਸਮਝੌਤਾ ਕਰ ਰਹੇ ਨੇ, ਇਹ ਉਸ ਪੈਨਿਕ ਨੂੰ ਦਰਸਾ ਰਿਹਾ। ਇਹ ਐਵੇਂ ਨਹੀਂ ਹੈ ਕਿ ਭਾਈ ਇਹ 7 ਸਟੇਟਾਂ ਇਹਨਾਂ ਦੇ ਹੱਥੋਂ ਨਿਕਲਣ ਵਾਲੀਆਂ ਨੇ। ਗਰਾਊਂਡ ਤੋਂ ਇਹ ਜਿਹੜੇ ਤੱਥ ਨੇ ਇਹ ਆਪਣੇ ਆਪ 'ਚ ਬੋਲ ਕੇ ਦੱਸ ਰਹੇ ਨੇ ਕਿ ਭਾਈ ਇਹ 7 ਸਟੇਟਾਂ ਨਾਰਥ ਈਸਟ ਦੀਆਂ ਬੰਗਲਾਦੇਸ਼ ਦੀ ਡਿਵੈਲਪਮੈਂਟ ਤੋਂ ਬਾਅਦ ਇਹ ਭਾਰਤ ਦੇ ਚੁੰਗਲ ਚੋਂ ਕਿਸੇ ਵੇਲੇ ਵੀ ਆਜ਼ਾਦ ਹੋ ਸਕਦੀਆਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਸਮੂਹ ਦਾ ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਸਮੁੱਚੀਆਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ, ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ, ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਗ੍ਰੀਨਵੁੱਡ, ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੀ ਜਗਮੀਤ ਸਿੰਘ ਦੀ ਅਗਵਾਈ ਵਾਲੀ NDP ਪਾਰਟੀ ਨੇ ਜਸਟਨ ਟਰੂਡੋ ਦੀ ਸਰਕਾਰ ਨੂੰ ਇਸ਼ੂ ਬੇਸਡ ਹਮਾਇਤ ਨਾ ਦੇਣ ਦਾ ਐਲਾਨ ਕੀਤਾ ਸੀ ਔਰ ਭਾਰਤ ਵਿੱਚ ਇਸ ਇਸ਼ੂ ਨੂੰ ਬੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਜਗਮੀਤ ਸਿੰਘ ਤੇ ਜਸਟਨ ਟਰੂਡੋ ਦੇ ਖਿਲਾਫ ਗਾਲੀ ਗਲੋਚ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਤੇ ਇਸ ਨੂੰ ਭਾਰਤ ਦੀ ਜਿੱਤ ਵਜੋਂ ਉਭਾਰਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਗੁਰੂ ਦੇ ਭਰੋਸੇ ਨਾਲ ਇਹ ਮਾਣ ਕਰ ਸਕਦੇ ਹਾਂ ਕਿ ਅਸੀਂ ਕੱਲ ਸਭ ਤੋਂ ਪਹਿਲਾਂ, ਜਦੋਂ ਕਿ ਬਾਅਦ ਦੇ ਵਿੱਚ ਬਹੁਤ ਸਾਰੇ ਯੂਟਿਊਬਰ ਔਰ ਭਾਰਤ ਦਾ ਮੀਡੀਆ ਔਰ ਅੱਜ ਸਾਡੇ ਵੀ ਬਹੁਤ ਸਾਰੇ ਉਸ ਦੇ ਉੱਤੇ ਟਿੱਪਣੀਆਂ ਕਰ ਰਹੇ ਨੇ, ਪਰ ਅਸੀਂ ਰॉयटर ਦੀ ਨਿਊਜ਼ ਸਟੋਰੀ ਨੂੰ ਜਿਹਦੇ 'ਚ ਕਿ ਜਗਮੀਤ ਸਿੰਘ ਹੋਰਾਂ ਨੇ ਬਹੁਤ ਬਰੀਫ ਮੈਸੇਜ ਦੇ ਨਾਲ ਜਿਹੜੀ ਹੈ ਅਨਕੰਡੀਸ਼ਨਲ ਸਪੋਰਟ ਜਾਂ ਫੁੱਲ ਸਪੋਰਟ ਵਾਲਾ ਪਾਰਟ ਕਲੋਜ਼ ਕਰਦੇ ਆ, ਇਹ ਕਿਹਾ ਸੀ ਕਿ ਭਾਈ ਹੁਣ ਅਸੀਂ ਇਸ਼ੂ ਬੇਸਡ ਸਪੋਰਟ ਦੇਵਾਂਗੇ ਔਰ ਅਸੀਂ ਉਸ ਦੇ ਕਾਰਨ ਵੀ ਬਿਆਨੇ ਸੀ ਕਿ ਭਾਈ ਇਹ ਬੇਸ਼ੱਕ ਇੱਕ ਬੜੀ ਅੱਛੀ ਰੈਪੋ ਹੈ ਜਗਮੀਤ ਸਿੰਘ ਔਰ ਜਸਟਨ ਟਰੂਡੋ ਦੇ ਵਿੱਚ, ਕਿਉਂਕਿ
ਦੋਵੇਂ ਹੀ ਪਾਰਟੀਆਂ, ਟਰੂਡੋ ਦੀ ਲਿਬਰਲ ਪਾਰਟੀ ਔਰ ਜਗਮੀਤ ਸਿੰਘ ਦੀ ਐਨਡੀਪੀ ਪਾਰਟੀ, ਐਨਡੀਪੀ ਇੱਕ ਸਟੇਜ ਦੇ ਉੱਤੇ ਉਸ ਨੂੰ ਕੈਨੇਡਾ ਦੀ ਕਮਿਊਨਿਸਟ ਪਾਰਟੀ ਕਿਹਾ ਜਾਂਦਾ ਸੀ ਔਰ ਉਹਦਾ ਦਾਇਰਾਕਾਰ ਬ੍ਰਿਟਿਸ਼ ਕੋਲੰਬੀਆ ਤੱਕ ਸੀ, ਪਰ ਹੌਲੀ ਹੌਲੀ ਉਹਨੇ ਨੈਸ਼ਨਲ ਲੈਵਲ ਤੇ ਐਨਡੀਪੀ ਨੇ ਆਪਣੀ ਥਾਂ ਬਣਾਈ ਔਰ ਆਲਮੋਸਟ ਬਹੁਤ ਸਾਰਾ ਜਿਹੜਾ ਵੋਟਰ ਬੇਸ ਹੈ ਉਹ ਦੋਵੇਂ ਧਿਰਾਂ ਸ਼ੇਅਰ ਕਰਦੀਆਂ ਨੇ ਔਰ ਇੱਕ ਦੂਸਰੇ ਦੇ ਏਜੰਡੇ ਨੂੰ। ਔਰ ਜਗਮੀਤ ਸਿੰਘ ਨੇ ਜਦੋਂ ਕਿ ਪਿਛਲੀ ਇਲੈਕਸ਼ਨ ਤੋਂ ਬਾਅਦ ਜਸਟਿਨ ਟਰੂਡੋ ਦੀ ਪਾਰਟੀ ਨੂੰ ਫੁੱਲ ਮੈਜੋਰਿਟੀ ਨਹੀਂ ਮਿਲੀ, ਐਬਸੋਲੂਟ ਮੈਜੋਰਿਟੀ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਸਰਕਾਰ ਤਾਂ ਕਿਸੇ ਪਾਰਟੀ ਦੀ ਮਦਦ ਨਾਲ ਹੀ ਬਣ ਸਕਦੀ ਸੀ। ਸੋ ਜਗਮੀਤ ਸਿੰਘ ਨੇ ਮੌਕੇ ਨੂੰ ਸੰਭਾਲਦਿਆਂ ਜਸਟਿਨ ਟਰੂਡੋ ਦੇ ਨਾਲ ਜਿਹੜਾ ਇਹ ਐਗਰੀਮੈਂਟ ਸਾਈਨ ਕੀਤਾ ਵੀ ਆਹ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਜਿਹੜਾ ਉਹ ਆਪਣੀਆਂ ਪਾਲਿਸੀਜ਼ ਬਣਾਓਗੇ, ਲਾ ਬਣਾਓਗੇ, ਜਿਨ੍ਹਾਂ ਦੇ ਵਿੱਚ ਜਿਵੇਂ ਮੈਂ ਡੈਂਟਲ ਇੰਸ਼ੋਰੈਂਸ ਦਾ ਜ਼ਿਕਰ ਕੀਤਾ ਸੀ, ਜਿਹੜੀ ਕਿ ਇਸ ਵੇਲੇ ਕੈਨੇਡਾ ਦੇ ਹਰ ਸ਼ਹਿਰੀ ਨੂੰ ਜਿੱਥੇ ਵੈਲਫੇਅਰ ਸਟੇਟ ਦੇ ਨਾਤੇ ਹੈਲਥ ਇੰਸ਼ੋਰੈਂਸ ਹੈ ਉੱਥੇ ਡੈਂਟਲ ਇੰਸ਼ੋਰੈਂਸ ਵੀ ਫ੍ਰੀ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁੱਦੇ ਸੀ। ਲੇਕਿਨ ਇਹ ਹੁੰਦਾ ਹੈ ਕਿ ਵੀ ਜਿਉਂ-ਜਿਉਂ ਹੁਣ ਬੇਸ਼ੱਕ ਅਕਤੂਬਰ 2025 ਦੇ ਵਿੱਚ ਜਨਰਲ ਇਲੈਕਸ਼ਨਸ ਹੋਣੀਆਂ ਨੇ ਔਰ ਇਹ ਐਗਰੀਮੈਂਟ ਔਰ ਇਸ ਪੀਰੀਅਡ ਦੇ ਵਿੱਚ ਜਦੋਂ ਇਹਨਾਂ ਦੋਨੋਂ ਪਾਰਟੀਆਂ ਦੇ ਅਲਾਈਅੰਸ ਨਾਲ ਜਸਟਿਨ ਟਰੂਡੋ ਦੀ ਦੂਸਰੀ ਟਰਮ ਜਿਹੜੀ ਹੈ ਉਹ ਸ਼ੁਰੂ ਹੋਈ, ਅਸੀਂ ਦੇਖਦੇ ਹਾਂ ਕਿ 18 ਜੂਨ ਨੂੰ ਸਰੀ 'ਚ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਕੋਲਡ ਬਲੱਡਡ ਮਰਡਰ ਹੁੰਦਾ ਹੈ। 3 ਮਹੀਨੇ ਬਾਅਦ ਜਸਟਿਨ ਟਰੂਡੋ ਭਾਰਤ ਨੂੰ ਇਸ ਲਈ ਜ਼ਿੰਮੇਵਾਰ ਦੱਸਦੇ ਨੇ ਔਰ ਜਗਮੀਤ ਸਿੰਘ ਖੁਦ ਵੀ ਇੰਡੀਅਨ ਟਰਾਂਸਨੈਸ਼ਨਲ ਇਸ ਟੈਰਰਿਜ਼ਮ ਦਾ ਸ਼ਿਕਾਰ ਲਿਸਟ ਤੇ ਉਹਨਾਂ ਨੂੰ ਫੁੱਲ ਸਿਕਿਉਰਿਟੀ ਕਵਰ ਕੈਨੇਡੀਅਨ ਏਜੰਸੀਆਂ ਥਰੂ ਕਰਦੀਆਂ ਨੇ, ਘਰੋਂ ਆਉਣ ਜਾਣ ਔਰ ਸਾਰੀ ਪ੍ਰੀਕਾਸ਼ਨ, ਕਿਉਂਕਿ ਆਲਰੇਡੀ ਜੋ ਵੀ ਇਨਫੋਰਮੇਸ਼ਨ ਉਹਨਾਂ ਕੋਲ ਹੈ ਉਹਨਾਂ 'ਚ ਜਗਮੀਤ ਸਿੰਘ ਵੀ ਟਾਰਗੇਟ ਸਨ। ਉਹਨਾਂ ਨੂੰ 2012-13 ਤੋਂ ਹੀ ਜਿਹੜਾ ਭਾਰਤ ਦਾ ਵੀਜ਼ਾ ਵੀ ਡਿਨਾਈ ਕੀਤਾ ਹੋਇਆ ਔਰ ਜੇ ਤੁਸੀਂ ਭਾਰਤੀ ਮੀਡੀਆ ਦਾ ਪੈਟਰਨ 2014 ਤੋਂ ਹੁਣ ਤੱਕ ਲਗਾਤਾਰਤਾ ਨਾਲ ਦੇਖੋ ਤੇ ਉਹ ਜਗਮੀਤ ਸਿੰਘ ਨੂੰ ਇੱਕ ਖਾਲਿਸਤਾਨੀ ਦਹਿਸ਼ਤਗਰਦੀਆਂ ਦਾ ਹਮਾਇਤੀ ਇਹ ਉਹ ਕਹਿ ਕੇ ਜਿਹੜਾ ਹੈ ਉਹ ਸੰਬੋਧਨ ਕਰਦੇ ਨੇ ਔਰ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ, ਈਵਨ ਫਿਜ਼ੀਕਲ ਐਲੀਮੀਨੇਸ਼ਨ ਤੱਕ ਵੀ ਉਹਨਾਂ ਦੀ ਜਿਹੜੀ ਹੈ ਉਹ ਉਹਨਾਂ ਨੇ ਯੋਜਨਾ ਬਣਾਈ ਹੋਈ ਸੀ ਜੋ ਕੈਨੇਡੀਅਨ ਏਜੰਸੀਆਂ ਦੀ ਬਰੀਫਿੰਗ ਰਾਹੀਂ ਸਾਹਮਣੇ ਆਈ। ਔਰ ਇਸ ਪੀਰੀਅਡ 'ਚ ਕਿਉਂਕਿ ਜਸਟਿਨ ਟਰੂਡੋ ਦੀ ਹਕੂਮਤ ਜ਼ਾਹਰ ਹੈ ਕਿ ਲਿਬਰਲ ਐਨਡੀਪੀ ਪਾਰਟੀ ਦੀ ਹਮਾਇਤ ਤੇ ਖੜੀ ਸੀ, ਇਹ ਪ੍ਰੋਪੇਗੈਂਡਾ ਵੀ ਭਾਰਤ 'ਚ ਕੀਤਾ ਗਿਆ ਕਿ ਕਿਉਂਕਿ ਜਗਮੀਤ ਸਿੰਘ ਖਾਲਿਸਤਾਨੀ ਹੈ, ਜਸਟਿਨ ਟਰੂਡੋ ਖਾਲਿਸਤਾਨੀਆਂ ਪ੍ਰਤੀ ਸੌਫਟ ਅਪਰੋਚ ਰੱਖਦੇ ਨੇ, ਇਸ ਲਈ ਅਸੀਂ ਜਿਹੜੀ ਲਿਸਟ ਉਹਨਾਂ ਨੂੰ ਦਿੰਦੇ ਹਾਂ ਜੀ ਇਹ ਦਹਿਸ਼ਤਗਰਦ ਨੇ, ਇਹ ਸਾਡੇ ਹਵਾਲੇ ਕਰੋ, ਜਾਂ ਉਹਨਾਂ ਨੂੰ ਉਹ ਨੱਥ ਨਹੀਂ ਪਾਉਂਦੇ ਕਿਉਂਕਿ ਉਹ ਜਗਮੀਤ ਸਿੰਘ ਦਾ ਇਨਫਲੂਐਂਸ ਕਬੂਲਦੇ ਨੇ। ਫਿਰ G20 ਦੀ ਮੀਟਿੰਗ ਦੇ ਵੇਲੇ ਜਦੋਂ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ ਇਸ ਹੱਦ ਤੱਕ ਕੀਤੀ ਗਈ ਕਿਉਂਕਿ ਉਦੋਂ ਤੱਕ 18 ਸਤੰਬਰ ਵਾਲਾ ਇੰਕਸ਼ਾਫ ਕਰ ਚੁੱਕੇ ਸੀ ਕਿ ਉਹਨਾਂ ਨੂੰ ਡਰੱਗ ਦੇ ਉੱਤੇ ਹਾਈ ਔਰ ਉਹਨਾਂ ਦਾ ਜਹਾਜ਼ ਵੀ ਖਰਾਬ ਔਰ ਹੋਟਲ ਕਮਰੇ 'ਚੋਂ ਨਹੀਂ ਨਿਕਲੇ ਔਰ ਡਰੱਗ ਦੇ ਉੱਤੇ ਸੀ ਔਰ ਇਸ ਕਿਸਮ ਦਾ ਪ੍ਰੋਪੇਗੈਂਡਾ ਮਹਿਜ਼ ਇਹ ਨਹੀਂ ਹੈ ਵੀ ਉਹ ਗੋਬਰ ਆਰੀਆ ਵਰਗੇ ਲੋਕ ਬੈਠ ਕੇ ਕਰ ਰਹੇ ਸੀ, ਉਹਨਾਂ ਦਾ ਇੱਕ ਐਕਸ ਐਂਬੈਸਡਰ ਨੇ ਵੀ ਇਹ ਚਾਰਜ ਲਾਇਆ। ਸੋ ਉਹਨਾਂ ਨੇ ਕਰੈਕਟਰ ਅਸੈਸੀਨੇਸ਼ਨ 'ਚ ਕੋਈ ਕਸਰ ਨਹੀਂ ਛੱਡੀ। ਜਦੋਂ ਨਵੰਬਰ ਮਹੀਨੇ 'ਚ ਅਮਰੀਕਾ 'ਚ ਅਨਸੀਲ ਜਸਟਿਸ ਡਿਪਾਰਟਮੈਂਟ ਕਰਦਾ ਹੈ ਉਸ ਇੰਡਾਇਕਟਮੈਂਟ ਨੂੰ ਜਿਹੜੀ ਨਿਖਿਲ ਗੁਪਤਾ ਦੇ ਖਿਲਾਫ ਜੂਨ ਦੇ ਵਿੱਚ ਇੱਥੇ ਦਾਇਰ ਕੀਤੀ ਗਈ ਸੀ ਤੇ ਜਸਟਿਨ ਟਰੂਡੋ ਦੀ ਪੋਜੀਸ਼ਨ ਨੂੰ ਸਮਝਣ ਵਾਲੇ ਜਿਹੜੇ ਉੱਥੇ ਬੈਠੇ ਇੰਡੀਆ ਸੀ ਕਿ ਭਾਈ ਟਰੂਡੋ ਤਾਂ ਠੀਕ ਸਾਬਤ ਹੋਇਆ ਕਿਉਂਕਿ ਇਹ ਜਿਹੜਾ ਨਿਖਿਲ ਗੁਪਤਾ ਹੈ ਤਾਂ ਦੋਨੋਂ ਪਾਸੇ ਜਿਹੜੀ ਕਿਲਿੰਗ ਹੈ ਉਸ ਦੇ ਲਈ ਜ਼ਿੰਮੇਵਾਰ ਔਰ ਹਰਦੀਪ ਸਿੰਘ ਨਿੱਜਰ ਦੀ ਬਲੱਡ ਸਟੇਨਡ ਜਿਹੜਾ ਗੱਡੀ ਦੇ ਵਿੱਚ ਇਹਨੂੰ ਮਾਰਿਆ ਉਹ ਫੋਟੋਆਂ ਸ਼ੇਅਰ ਕਰ ਰਿਹਾ ਉਸ ਹਾਇਰਡ ਅਸੈਸਿਨ ਨਾਲ ਜਿਹੜਾ ਆਲਰੇਡੀ FBI ਦਾ ਏਜੰਟ ਸੀ, ਕਵਰ ਅਪ ਏਜੰਟ ਸੀ। ਹੁਣ ਇਸ ਸਭ ਦੇ ਬਾਵਜੂਦ ਜੇ ਤੁਸੀਂ ਭਾਰਤ ਦਾ ਰਵੱਈਆ ਦੇਖੋ, ਜਿਵੇਂ ਇਹਨਾਂ ਨੇ ਕੈਨੇਡਾ ਦੇ ਡਿਪਲੋਮੈਟਸ ਨੂੰ ਕੱਢਿਆ 40-42 ਨੂੰ ਇਹ ਕਹਿ ਕੇ ਕਿ ਜੀ ਇੰਨਾ ਸਾਡੇ ਤੋਂ ਹੈਂਡਲ ਨਹੀਂ ਹੋਣਾ, ਕੁਝ ਦੇਰ ਵੀਜ਼ੇ ਕੈਂਸਲ ਕੀਤੇ ਔਰ ਨੈਗੇਟਿਵ ਪ੍ਰੋਪੇਗੈਂਡਾ ਬਰਾਬਰ ਚੱਲਦਾ ਰਿਹਾ। ਔਰ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਜਿਹੜੀਆਂ ਘਟਨਾਵਾਂ ਹੁਣ ਵੀ ਪਿਛਲੇ ਪੀਰੀਅਡ 'ਚ ਹੋਈਆਂ, ਜੇ 3 ਦਿਨ ਪਹਿਲਾਂ ਗਾਇਕ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਹੁੰਦੀ ਹੈ, ਲਾਰੈਂਸ ਬਿਸ਼ਨੋਈ ਗੈਂਗ ਉਹਦੀ ਜ਼ਿੰਮੇਵਾਰੀ ਲੈਂਦੀ ਹੈ। ਉਸ ਤੋਂ ਕੁਛ ਅਰਸਾ ਪਹਿਲਾਂ ਇੰਦਰਜੀਤ ਸਿੰਘ ਗੋਸਲ ਜਿਹੜੇ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਜਿਹੜੇ ਨੇ ਉਹ ਕਨਵੀਨਰ ਬਣਦੇ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਡਿਊਟੀ ਟੂ ਵਾਰ ਨੋਟਿਸ ਮਿਲਦਾ ਹੈ ਔਰ ਇਹ
ਸੇ ਇਸ ਸਭ ਦੇ ਚੱਲਦਿਆਂ ਇਹ ਜਿਹੜਾ ਜਿਵੇਂ ਅਸੀਂ ਕਿਹਾ ਵੀ ਮਹਿਜ਼ ਇਹ ਜਿਹੜਾ ਉਹਨਾਂ ਦਾ ਇਸ਼ੂ ਬੇਸ ਸਪੋਰਟ ਦੇਣਾ ਹੈ। ਹਾਲਾਂ ਜਦੋਂ ਜਗਮੀਤ ਸਿੰਘ ਹੋਰਾਂ ਨੂੰ ਪੁੱਛਿਆ ਗਿਆ ਕਿ ਜੇ ਕੰਜ਼ਰਵੇਟਿਵ ਪਾਰਟੀ ਨੋ ਕੌਨਫੀਡੈਂਸ ਮੋਸ਼ਨ ਲਿਆਂਦੀ ਹੈ ਜਸਟਿਨ ਟਰੂਡੋ ਦੀ ਸਰਕਾਰ ਦੇ ਖਿਲਾਫ, ਫਿਰ ਤੁਹਾਡਾ ਕੀ ਰਵੱਈਆ ਹੋਏਗਾ, ਤਾਂ ਉਹਨੇ ਗੋਲਮੋਲ ਕਰ ਦਿੱਤਾ। ਸੋ ਜ਼ਾਹਿਰ ਹੈ ਉਹਨੇ ਡਿੱਗਣ ਨਹੀਂ ਦੇਣਾ ਹੈ ਸਰਕਾਰ ਨੂੰ, ਲੇਕਿਨ ਆਪਣੀ ਪਾਰਟੀ ਦਾ ਇੰਟਰਸਟ ਸਾਹਮਣੇ ਹੈ, ਆਪਣੇ ਕਾਡਰ ਨੂੰ ਵੀ ਤੁਸੀਂ ਮਟੀਰੀਅਲ ਦੇਣਾ ਕੀ ਹੈ, ਔਰ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜਾ ਲਾਸਟ ਈਅਰ ਜਾਂ ਸਵਾ ਸਾਲ ਰਹਿ ਗਿਆ ਉਹਦੇ 'ਚ ਜਿਹੜੇ ਹੋਰ NDP ਦੇ ਏਜੰਡੇ ਦੇ ਪ੍ਰੋਗਰਾਮ ਨੇ ਉਹ ਲਿਬਰਲ ਪਾਰਟੀ ਰਾਹੀਂ ਉਹ ਲੈਜਿਸਲੇਸ਼ਨ ਦੇ ਵਿੱਚ ਲਿਆਏਗਾ, ਤਾਂ ਕਿ ਜਦੋਂ ਉਹਨੇ ਫੇਸ ਕਰਨਾ ਉਹਨੇ ਅਲਟੀਮੇਟਲੀ ਜਗਮੀਤ ਸਿੰਘ ਦੀ ਕਾਰਗੁਜ਼ਾਰੀ ਜਸਟਿਨ ਟਰੂਡੋ ਦੀ ਕਾਰਗੁਜ਼ਾਰੀ ਨਾਲ ਤਾਂ ਨਹੀਂ ਉਹਦੀ ਪਰਸਨੈਲਿਟੀ ਬਣਦੀ, ਉਹਨੇ ਤਾਂ ਇਹ ਹੀ ਹੋਏਗਾ ਕਿ ਜਿੰਨੀਆਂ ਸੀਟਾਂ ਹੁਣ ਨੇ NDP ਕੋਲ ਉਸ ਤੋਂ ਕਿੰਨੀਆਂ ਵੱਧ ਅਗਲੀਆਂ ਇਲੈਕਸ਼ਨਾਂ 'ਚ ਲੈ ਕੇ ਜਾਏ। ਸੋ ਇਹ ਮਹਿਜ਼ ਇੱਕ ਉਸ ਪਾਰਟ ਨੂੰ ਸਮਝਦਿਆਂ ਕੀਤਾ ਗਿਆ ਪੋਲੀਟੀਕਲ, ਇਹਨੂੰ ਗਿਮਿਕ ਤਾਂ ਨਹੀਂ ਮੈਂ ਕਹਾਂਗਾ, ਪਰ ਇੱਕ ਪੋਲੀਟੀਕਲ ਸਟੈਪ ਓਵਰ ਹੈ ਜਿਹਦੇ 'ਚ ਕਿ ਦੋਨੋਂ ਹੀ ਸਮਾਰਟ ਪਲੇ ਕਰਨਗੇ। ਹਾਲਾਂ ਜਸਟਿਨ ਟਰੂਡੋ ਨੇ ਨਾਲ ਦੀ ਨਾਲ ਕਿਹਾ ਵੀ ਮੇਰੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ, ਕੋਈ ਅਰਲੀ ਇਲੈਕਸ਼ਨਸ ਨਹੀਂ ਹੋਣਗੀਆਂ, ਇਲੈਕਸ਼ਨਸ ਅਕਤੂਬਰ 2025 'ਚ ਹੀ ਹੋਣਗੇ। ਲੇਕਿਨ ਹਾਲਾਂ ਜਦੋਂ ਕੱਲ੍ਹ ਅਸੀਂ ਇਹ ਜ਼ਿਕਰ ਕੀਤਾ ਮੈਨੂੰ ਇਹ ਸੀ, ਮੈਂ ਕਿਹਾ ਵੀ ਇਹਨੂੰ ਇਹ ਇੰਡੀਆ ਵਾਲੇ ਬਹੁਤ ਵੱਡੀ ਵਿਕਟਰੀ ਦੇ ਤੌਰ ਤੇ ਸੈਲੀਬ੍ਰੇਟ ਕਰਨਗੇ ਔਰ ਕ੍ਰੈਡਿਟ ਵੀ ਲੈਣ ਦੀ ਕੋਸ਼ਿਸ਼ ਕਰਨਗੇ। ਔਰ ਉਹੀ ਗੱਲ, ਕਿਉਂਕਿ ਟਾਈਮਜ਼ ਆਫ ਇੰਡੀਆ ਵੀ ਹਿੰਦੁਸਤਾਨ ਟਾਈਮਜ਼ ਵਾਂਗ ਇੰਡੀਅਨ ਏਜੰਸੀਆਂ ਦੀ ਸਟੋਰੀ ਪਲਾਂਟ ਕਰਨ ਦੇ ਵਹੀਕਲ ਨੇ, ਔਰ ਟਾਈਮਜ਼ ਆਫ ਇੰਡੀਆ ਨੇ ਸਟੋਰੀ ਬਣਾਈ ਜਗਮੀਤ ਸਿੰਘ ਵਿਦਡਰਾਜ਼ ਸਪੋਰਟ ਫਰਮ ਜਸਟਿਨ ਟਰੂਡੋਜ਼ ਗਵਰਨਮੈਂਟ ਸਪਾਰਕਿੰਗ ਪੋਲੀਟੀਕਲ ਟਰਮੋਇਲ ਇਨ ਕੈਨੇਡਾ। ਹਾਲਾਂ ਕੋਈ ਪੋਲੀਟੀਕਲ ਟਰਮੋਇਲ ਨਹੀਂ ਹੈ, ਇਸ਼ੂ ਬੇਸਡ ਹਮਾਇਤ ਦੀ ਗੱਲ ਹੈ, ਲੇਕਿਨ ਇਸ 'ਚ ਬਾਕੀ ਤਾਂ ਉਹੀ ਕੁਛ ਹੈ ਜੋ ਅਸੀਂ ਆਲਰੇਡੀ ਡਿਸਕਸ ਕੀਤਾ। ਫਿਰ ਉਹਨਾਂ ਨੇ ਇਹਦੇ 'ਚ ਇਹ ਵੀ ਸੈਲੀਬ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਅੱਜ ਕੈਨੇਡਾ 'ਚ ਇਲੈਕਸ਼ਨਸ ਹੋ ਜਾਣ ਤੇ ਫਿਰ ਕਿਹਨੂੰ ਕਿੰਨੀਆਂ ਸੀਟਾਂ ਮਿਲਣਗੀਆਂ। ਉਹਨਾਂ ਨੇ ਕਿਹਾ ਜੀ ਕਿ ਟੋਟਲ 170 ਮੈਜੋਰਿਟੀ ਮਾਰਕ ਹੈ, ਤੇ ਜੇ ਅੱਜ ਇਲੈਕਸ਼ਨਾਂ ਹੋਣ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹਨਾਂ ਨੂੰ 170 ਚੋਂ 210 ਸੀਟਾਂ ਜਿਹੜੀਆਂ ਨੇ ਉਹ ਮਿਲਣਗੀਆਂ, ਯਾਨੀ ਐਬਸੋਲੂਟ ਮੈਜੋਰਿਟੀ ਤੋਂ ਵੀ ਕਿਤੇ ਜ਼ਿਆਦਾ 170 ਜਿਹੜਾ ਮੈਜੋਰਿਟੀ ਲਈ ਚਾਹੀਦਾ ਹੈ 210, ਔਰ ਲਿਬਰਲ ਪਾਰਟੀ ਜਿਹੜੀ ਹੈ ਉਸ ਨੂੰ ਜਿਹੜੀਆਂ 160 ਤੋਂ ਹਟ ਕੇ ਜਿਹੜੀਆਂ ਨੇ ਉਹ 81 ਸੀਟਾਂ ਦੇ ਉੱਤੇ ਆ ਕੇ ਖਲੋ ਜਾਏਗੀ, ਔਰ ਬਲਾਕ ਕਿਊਬਿਕੋਇਸ ਨੂੰ ਜਿਹੜਾ ਉਹ ਜਿਹੜਾ 32 ਸੀਟਾਂ ਦਿੰਦੇ ਨੇ, ਤੇ NDP ਜਗਮੀਤ ਸਿੰਘ ਦੀ ਪਾਰਟੀ ਜਿਹਦੇ ਕੋਲ 25 ਸੀਟਾਂ ਨੇ ਹੁਣ ਉਹ ਸਿਰਫ 16 ਸੀਟਾਂ ਤੇ ਸਿਮਟ ਜਾਏਗੀ। ਇਹ ਜਿਹੜੇ ਉਹਨਾਂ ਦੇ ਪੋਲ ਨੇ ਉਹਦੇ ਤੇ ਬੇਸ ਤੋਂ ਗੱਲ ਕਰ ਰਹੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਟਰੂਡੋ ਗਵਰਨਮੈਂਟ ਜਿਹੜੀ ਹੈ ਬਹੁਤ ਟਰਬਲ 'ਚ ਫਸ ਗਈ ਹੈ, ਔਰ ਇਸ ਵੇਲੇ ਜਸਟਿਨ ਟਰੂਡੋ ਦਾ ਜਿਹੜਾ ਡਿਸਅਪਰੂਵਲ ਰੇਟਿੰਗ ਹੈ ਉਹ ਸਭ ਤੋਂ ਹਾਈ ਹੈ। ਇਹ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਹੁੰਦਾ ਹੈ, ਬਦਲਦਾ ਰਹਿੰਦਾ, ਜਿਵੇਂ ਮੈਂ ਕਿਹਾ ਸੀ ਕਿ ਈਵਨ 24 ਘੰਟੇ ਦਾ ਟਾਈਮ ਵੀ ਬਹੁਤ ਲੰਬਾ ਟਾਈਮ ਹੁੰਦਾ ਹੈ ਪੋਲੀਟੀਕਲ ਚੇਂਜ ਹੁੰਦਿਆਂ ਕਲਾਈਮੇਟ। ਹੁਣ ਜਿਹੜਾ ਇਸ ਸਟੋਰੀ ਦੇ ਦੋ ਪਾਰਟ ਜਿਹਦੇ ਕਰਕੇ ਮੈਂ ਇਸ ਨੂੰ ਡਿਸਕਸ ਕਰ ਰਿਹਾ, ਇੱਕ ਤਾਂ ਇੰਡੀਆ ਨੇ ਇਹਨੂੰ ਆਪਣੀ ਵਿਕਟਰੀ ਦੇ ਤੌਰ 'ਤੇ, ਕਿਉਂਕਿ ਜਿਵੇਂ ਮੈਂ ਕਿਹਾ ਵੀ ਪਲਾਂਟ ਸਟੋਰੀਜ਼ ਨੇ, ਨੈਰੇਟਿਵ ਗਵਰਨਮੈਂਟ ਦਾ ਹੀ ਹੈ ਜੋ ਇਹਨਾਂ 'ਚ ਛਪਦਾ, ਤੇ ਦੂਸਰਾ ਜਿਹੜੇ ਉਹਦੇ ਥੱਲੇ ਕਾਮੈਂਟ ਨੇ 99.9% ਕਾਮੈਂਟ ਨਫ਼ਰਤ ਨਾਲ ਭਰੇ ਹੋਏ। ਬਹੁਤ ਵਾਰ ਜਦੋਂ ਅਸੀਂ ਹਿੰਦੂ ਤਵੀ ਲਫ਼ਜ਼ ਕਹਿੰਦੇ ਹਾਂ ਤਾਂ ਸਾਡਾ ਇਹ ਵੀ ਕਹਿਣਾ ਹੁੰਦਾ ਹੈ ਕਿ ਭਾਈ ਅਸੀਂ ਸਾਰੇ ਹਿੰਦੂਆਂ ਪ੍ਰਤੀ ਇਹ ਲਫ਼ਜ਼ ਨਹੀਂ ਕਹਿੰਦੇ, ਪਰ ਜਦੋਂ ਤੁਸੀਂ ਇਸ ਕਿਸਮ ਦੇ ਰਿਐਕਸ਼ਨ ਦੇਖਦੇ ਹੋ ਤਾਂ ਤੁਹਾਨੂੰ ਮਿਨਿਸਕਿਊਲ ਮਾਈਨੋਰਿਟੀ ਵੀ ਐਸੀ ਨਜ਼ਰ ਨਹੀਂ ਆਉਂਦੀ ਸਾਡੇ ਹਿੰਦੂ ਭਰਾਵਾਂ ਭੈਣਾਂ ਦੀ ਜਿਹੜੇ ਲੌਜਿਕ ਦੇ ਨਾਲ ਇੰਪਾਰਸ਼ਲ ਹੋ ਕੇ ਗੱਲ ਕਰਨ। ਉਹਨਾਂ ਦੇ ਅੰਦਰ ਉਹੀ ਸਿੱਖ ਹੇਟਰੇਡ ਵੈਨਮ, ਔਰ ਕੁਝ ਕਾਮੈਂਟ ਮੈਂ ਨਾ ਚਾਹੁੰਦੇ ਹੋਏ ਵੀ ਸਾਂਝੇ ਕਰਾਂਗਾ ਇਹ ਦੱਸਣ ਦੇ ਲਈ ਕਿ ਨਫ਼ਰਤ ਦਾ ਲੈਵਲ ਕੀ ਹੈ। ਜਿਹੜਾ ਇਹਨਾਂ ਦੀ ਸੈਲੀਬ੍ਰੇਸ਼ਨ ਹੈ ਉਹਦੇ 'ਚ ਕੋਨੇ ਸਾਰੀ ਸਟੋਰੀ ਦੇ ਵਿੱਚ ਹੈਡਿੰਗ ਦਿੱਤਾ ਹੈ, ਡਿਡ ਇੰਡੀਆਜ਼ ਟਫ ਸਟੈਂਸ ਫੋਰਸ ਸਿੰਘ ਟਰੂਡੋ ਫਾਲ ਆਊਟ, ਕਿ ਭਾਰਤ ਨੇ ਜਿਹੜਾ ਸਖਤ ਰਵੱਈਆ ਲਿਆ ਕਿ ਉਹਦੇ ਕਰਕੇ ਟਰੂਡੋ ਔਰ ਜਗਮੀਤ ਸਿੰਘ ਦੀ ਸਾਂਝ ਟੁੱਟ ਗਈ। ਉਹਨੇ ਕਿਹਾ ਕਿ ਵੀ ਇਹ ਸਾਰੇ ਪੀਰੀਅਡ 'ਚ ਜਿਹੜੇ ਡਿਪਲੋਮੈਟਿਕ ਸੰਬੰਧ ਨੇ ਭਾਰਤ ਔਰ ਕੈਨੇਡਾ ਦੇ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਕਿਉਂਕਿ ਭਾਰਤ ਨੇ ਪ੍ਰੋ ਖਾਲਿਸਤਾਨ ਪ੍ਰੋਟੈਸਟ ਦੇ ਖਿਲਾਫ ਬਹੁਤ ਸਖਤ ਪੋਜੀਸ਼ਨ ਲਈ, ਔਰ ਬਾਰ-ਬਾਰ ਉਹਨਾਂ ਨੇ ਜਿਹੜਾ ਟਰੂਡੋ ਨੂੰ ਇਸ ਦੇ ਲਈ ਜਵਾਬਦੇਹ ਬਣਾਇਆ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ
ਜਿਹੜੀ ਉਹਨੇ ਇੱਕ ਟਵੀਟ ਦਾ ਹਵਾਲਾ ਦਿੱਤਾ ਹੈ ਕਿ ਟੁਡੇ ਵੀ ਲਰਨਡ ਆਫ ਐਲੀਗੇਸ਼ਨਸ that agents of the Indian government murdered Niger। ਇਹ ਉਹਨਾਂ ਨੇ ਜਸਟਿਨ ਟਰੂਡੋ ਦਾ ਪਹਿਲਾ ਟਵੀਟ ਜਿਹੜਾ 18 ਸਤੰਬਰ ਨੂੰ ਸੀ ਉਹਦਾ ਹਵਾਲਾ ਦਿੱਤਾ ਹੈ ਅੱਛਾ ਕਿ ਵੀ ਅਸੀਂ ਇੱਥੋਂ ਸ਼ੁਰੂ ਹੋਇਆ। ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਪੀਰੀਅਡ ਦੇ ਵਿੱਚ ਹਮੇਸ਼ਾ ਜਿਹੜਾ ਟਰੂਡੋ ਗਵਰਨਮੈਂਟ ਖਾਲਿਸਤਾਨੀਆਂ ਦੇ ਨਾਲ ਖਲੋਤੀ, ਲੇਕਿਨ ਉਸ ਦਾ ਡੋਮੈਸਟਿਕ ਔਰ ਗਲੋਬਲ ਬੈਕਲੈਸ਼ ਇਹ ਹੋਇਆ ਕਿ ਵੀ ਅਲਟੀਮੇਟਲੀ ਟਰੂਡੋ ਵੀ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋ ਗਿਆ ਕਿ ਭਾਈ ਉਹਦੇ ਲਈ ਇਹ ਬਹੁਤਾ ਠੀਕ ਨਹੀਂ ਹੈ। ਉਸ ਦੇ ਨਾਲ ਭਾਰਤ ਦੇ ਨਾਲ ਜਿਹੜੇ ਸਬੰਧ ਨੇ ਉਹ ਬੜੀ ਬੁਰੀ ਤਰ੍ਹਾਂ ਜਿਹੜੇ ਨੇ ਉਹ ਪ੍ਰਭਾਵਿਤ ਹੋਏ, ਜੈਪਰਡਾਈਜ਼ ਹੋਏ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਸਿਚੁਏਸ਼ਨ ਹੈਜ਼ ਬੀਨ ਕੰਪਾਊਂਡਡ by the broader implications for Canada's diplomatic relations, as Trudeau has also been criticized for potentially jeopardizing ties with India, a key player in the global arena। ਕਿ ਟਰੂਡੋ ਨੇ ਇੱਕ ਜਿਹੜਾ ਵਰਲਡ ਦੀ ਸਟੇਜ ਦੇ ਉੱਤੇ ਵੱਡਾ ਪਲੇਅਰ ਇੰਡੀਆ ਸੀ ਉਸ ਨੂੰ ਐਨੋਏ ਕਰ ਲਿਆ। ਪਰ ਇਹ ਉਹਨਾਂ ਦੀ ਇੱਕ ਸੈਲੀਬ੍ਰੇਸ਼ਨ ਦਾ ਕਿ ਜਿਵੇਂ ਭਾਰਤ ਦੇ ਟਫ ਸਟੈਂਸ ਨੇ ਕੀਤਾ, ਪਰ ਆ ਘੱਟੋ ਘੱਟ 15 ਪੇਜ ਨੇ ਮੈਸੇजेस ਦੇ ਜਿਹੜੇ ਇਸ ਆਰਟੀਕਲ ਦੇ ਥੱਲੇ ਲਿਖੇ ਗਏ ਨੇ। ਔਰ ਇਹ ਇਸ ਦੇ ਉੱਤੇ ਸਭ ਤੋਂ ਉੱਪਰ ਭੱਟਾਚਾਰੀਆ ਦੇਵਾਸ਼ੀਸ਼ ਉਹਦਾ ਮੈਸੇਜ ਹੈ ਕਿ most Canadians would be happy to see both these morons get out of their lives। ਮੋਰੋਨ ਇੱਥੇ ਮੂਰਖ ਨੂੰ, ਮਹਾਮੂਰਖ ਨੂੰ ਕਹਿੰਦੇ ਨੇ ਕਿ ਜੀ ਬਹੁਤੇ ਕੈਨੇਡੀਅਨ ਖੁਸ਼ ਨੇ ਕਿ ਦੋਨੋਂ ਮਹਾਮੂਰਖ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਚੋਂ ਨਿਕਲੇ। Trudeau has proved to be an idiot while Jagmeet Singh is an out and out thug। ਉਹ idiot ਹੈ, ਉਹ thug ਹੈ। The NDP has always been an ultra progressive pie in the sky political outfit, or they either suck up to the Islamists or the Khalistanis। कि भी ये इस्लामिस्ट और खालिस्तानियों ਦੀ ਪਾਰਟੀ ਹੈ, ਇਸ ਕਰਕੇ ਉਹਨਾਂ ਨੂੰ ਕਦੇ ਮੈਜੋਰਟੀ ਨਹੀਂ ਮਿਲਦੀ। ਰੀਅਲ ਨੈਸ਼ਨਲਿਸਟ ਪਾਰਟੀ ਬਣਨ ਦੇ ਲਈ ਜਿਹੜਾ ਦੇ ਨੀਡ ਟੂ ਡੰਪ ਜਗਮੀਤ ਸਿੰਘ ਐਜ਼ ਸੂਨ ਐਜ਼ ਪੋਸੀਬਲ, ਕਿ ਵੀ ਇਹਨੂੰ ਡੰਪ ਕਰੋ। ਔਰ ਫਿਰ ਵੰਦਨਾ ਬਜਾਜ ਨਾਂ ਥੱਲੇ ਜਗਮੀਤ ਕੈਨ ਕ੍ਰੀਏਟ ਖਾਲਿਸਤਾਨ ਇਨ ਕੈਨੇਡਾ ਐਂਡ ਲੀਵ ਇੰਡੀਆ ਫॉर एवर। ਉਹ ਤੁਹਾਡੇ ਥੁੱਕਦਾ ਵੀ ਨਹੀਂ ਹੈ ਤੁਹਾਡੇ ਇੰਡੀਆ ਤੇ। ਉਹਨੂੰ ਜਦੋਂ ਵੀਜ਼ਾ ਡਿਨਾਈ ਕੀਤਾ ਉਸ ਤੋਂ ਬਾਅਦ ਮੈਸੇਜ ਭੇਜਦੇ ਰਹੇ ਕਿ ਜੀ ਇੱਕ ਵਾਰ ਤੁਸੀਂ ਆ ਕੇ ਮੁਲਾਕਾਤ ਕਰ ਲਓ। ਉਹਨੇ ਕਿਹਾ ਵੀ ਹੈਲ ਵਿਦ ਯੂ, ਮੈਂ ਜਿਹੜਾ ਆਉਣਾ ਹੀ ਨਹੀਂ ਹੈ ਤੁਹਾਡੇ। ਫਿਰ ਜਿਹੜਾ ਇਹਦੇ ਤੇ ਯੂਜ਼ਰ PVS ਲਿਖਦਾ ਟਰੂਡੋ ਸ਼ੁੱਡ ਇਮੀਡੀਏਟਲੀ ਪੁੱਟ ਜਗਮੀਤ ਇਨ ਜੇਲ ਫॉर ਹਿਸ ਟੈਰਰਿਸਟ ਐਕਟੀਵਿਟੀਜ਼ ਐਲਸਵੇਅਰ, ਹਿਸ ਪਾਸਪੋਰਟ ਸ਼ੁੱਡ ਬੀ ਵਿਦਡਰਾਨ। ਇਹ ਤੁਸੀਂ ਨਫ਼ਰਤ ਦੇਖੋ ਕਿਸ ਲੈਵਲ ਦੇ ਉੱਤੇ। ਇਹ ਉਹ ਲੋਕ ਨੇ ਜਿਹੜੇ ਜੇ ਕੈਨੇਡਾ ਦੀ PR ਖੁੱਲ ਜਾਏ ਤੇ ਉੱਥੇ ਵੜਦੇ। ਔਰ ਸਭ ਤੋਂ ਜ਼ਿਆਦਾ ਜਿਹੜੇ ਕੈਨੇਡਾ 'ਚ ਇਸ ਵੇਲੇ ਆਉਣ ਵਾਲੇ ਮੈਕਸੀਕੋ ਬਾਰਡਰ ਜਾਂ ਦੂਸਰੇ ਰਾਹੀਂ ਜਿਹੜੇ ਨੇ ਉਹ ਇਧਰ ਅਮਰੀਕਾ 'ਚ ਵੀ ਗੁਜਰਾਤੀ ਨੇ ਤੇ ਕੈਨੇਡਾ 'ਚ ਵੀ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਲੱਗੇ ਹੋਏ ਨੇ। ਲੇਕਿਨ ਇਹਨਾਂ ਦੀ ਤੁਸੀਂ ਨਫ਼ਰਤ ਦੇਖੋ। ਫਿਰ ਉਹ ਕਹਿੰਦੇ ਵੀ JJBB ਜਗਮੀਤ ਸਿੰਘ ਇਜ਼ ਅ ਸਪੋਰਟਰ ਆਫ ਸਿੱਖ ਖਾਲਿਸਤਾਨੀ ਐਂਟੀ ਇੰਡੀਆ ਟੈਰਰਿਸਟ। ਫਿਰ ਡਾਕਟਰ ਵਾਟਸਨ Khalistanis are sensing the writing is on the wall for Trudeau and want to save their skin politically। ਕਿ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਟਰੂਡੋ ਨਾਲ ਕੀ ਹੋਣ ਵਾਲਾ ਹੈ ਔਰ ਆਪਣਾ ਬਚਾਅ ਕਰ ਰਹੇ ਨੇ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਗਮੀਤ ਇੱਕ ਹੋਰ ਲਿਖ ਰਿਹਾ ਇਹਦੀ ID ਤੋਂ, ਜਗਮੀਤ will form an alliance with the party expected to do well, so he is ditching Trudeau, typical Khalistani backstabber Sikh। ਕਿ ਜੀ ਉਹਨੇ ਬੈਕਸਟੈਬ ਕੀਤਾ ਹੈ ਔਰ ਹੁਣ ਉਹਦੇ ਨਾਲ ਅਲਾਇੰਸ ਕਰੇਗਾ ਜਿਹੜੀ ਪਾਰਟੀ ਜਿੱਤ ਰਹੇ ਹੋਏਗੀ। ਔਰ ਫਿਰ ਇੱਕ ਜੀ ਪਰਾਨ ਬੰਬੇ ਤੋਂ ਲਿਖਦਾ ਹੈ ਆਲ ਕੈਨੇਡੀਅਨਸ ਇਨਕਲੂਡਿੰਗ ਹਿੰਦੂਜ਼ ਆਰ ਹੈਪੀ ਵਿਦ ਦਿਸ ਡਿਵੈਲਪਮੈਂਟ। ਉਹਨਾਂ ਨੂੰ ਬੰਬੇ 'ਚ ਬਹਿੰਦੇ ਖਬਰ ਹੈ ਵੀ ਸਾਰੇ ਕੈਨੇਡੀਅਨ ਬਹੁਤ ਖੁਸ਼ ਨੇ। ਐਜ਼ ਪਰ ਸਰਵੇਜ਼ ਟਰੂਡੋਜ਼ ਲਿਬਰਲਸ ਵਿਲ ਗੈਟ ਅਬਾਊਟ 24% ਆਫ ਸੀਟਸ ਇਫ ਇਲੈਕਸ਼ਨ ਹੈਲਡ ਐਟ ਐਨੀ ਟਾਈਮ। ਕੰਜ਼ਰਵੇਟਿਵਸ ਵਿਲ ਗੈਟ ਅਬਾਊਟ 56% ਆਫ ਸੀਟਸ। ਰੈਸਟ ਆਲ including NDP headed by a Khalistani, they will be ditched। ਫਿਰ ਇਹਨਾਂ ਦਾ ਕੋਈ ਗਾਈ ਮੈਕਸ ਦੇ ਨਾਂ ਥੱਲੇ ਲਿਖਦਾ wonderful news, at least the country has some change going forward। ਅਰਵਿੰਦ ਜੈਨ ਕਹਿੰਦਾ it was foolish of Trudeau to trust those who have betrayed their own country। ਇਹ ਟਰੂਡੋ ਨੇ ਇਹਨਾਂ ਤੇ ਇਤਬਾਰ ਕਰਕੇ ਗਲਤੀ ਕੀਤੀ ਜਿਨ੍ਹਾਂ ਨੇ ਆਪਣਾ ਮੁਲਕ ਜਿਹੜਾ ਹੈ ਉਹਦੇ ਨਾਲ। ਫਿਰ ਕੋਈ SS ਰਾਣਾ ਲਿਖਦਾ These Khalistanis should demand Khalistan in Canada after ousting Trudeau।
ਕਿ ਟਰੂਡੋ ਨੂੰ ਕੱਢਿਆ ਤਾਂ ਹੁਣ ਉੱਥੇ ਖਾਲਿਸਤਾਨ ਮੰਗੋ। ਫਿਰ ਮੁਕੇਸ਼ ਸ਼ਲਾਡੀਆ ਨਾਂ ਦਾ ਲਿਖਦਾ ਹੈ, ਜਗਮੀਤ should pass resolution in Canadian Parliament demand for separate Khalistan on Canadian soil. They will not get even a square foot land in India forever. ਕਿ ਇੱਥੇ ਅਸੀਂ 1 ਇੰਚ 1 ਸਕੁਅਰ ਫੁੱਟ ਜ਼ਮੀਨ ਵੀ ਨਹੀਂ ਦੇਣੀ, ਉੱਥੇ ਲੈ ਲਓ ਜੋ ਤੁਸੀਂ ਲੈਣਾ। ਫਿਰ ਇਹ ਮੈਸ ਐਂਗਰ ਦੇ ਐਮਪਟੀ ਸਪੇਸ, ਖਾਲੀ ਸਥਾਨ, is terror king, ISI creation. India just cleaning up these dirts. ਕਿ ਬਈ ਇਹ ਤੁਸੀਂ ਇਹਨਾਂ ਦਾ ਇਹ ਦੇਖੋ। ਫਿਰ ਇੱਕ ਜਿਹੜਾ ਹੈ ਉਹ ਲਿਖ ਰਿਹਾ, ਖਾਲਿਸਤਾਨੀਜ਼ ਆਰ ਨਾਟ ਸਿੱਖਸ। ਇਹ ਫਤਵੇ ਦੇ ਰਹੇ ਨੇ ਕੌਣ? ਅਭਿਨਵ ਸ਼ਰਮਾ ਕਹਿੰਦਾ ਕੂਲ, ਨੋ ਵੰਡਰ ਇਫ ਜਗਮੀਤ ਸਿੰਘ ਟਰੂਡੋ ਸਟਾਰਟਸ ਕ੍ਰਾਈਂਗ it is handiwork of raw. It looks like India also has deep state and is capable of regime change as well. A credit अपने नाम लैंड दी लाइट। और फिर ये सारे ही इस किस्म के मैसेज ने। और ये फिर ये कोई संजय गोयल नाम का लिखता, द पर्सन who stands by the terrorists is ultimately slain by them. Trudeau was foolish to trust a man who could not be loyal even to his own country of origin or motherland. Good riddance for both India as well as Canada. कि जी ये इवें ही होना सी ट्रूडो नाल, ਜਿਹੜੇ ਆਪਣੇ ਵਤਨ ਨਾਲ ਨਹੀਂ ਹੋਏ, ਔਰ ਇਹ ਇਹਨਾਂ ਨਾਲ ਕੀ ਹੋਣਾ ਸੀ। ਔਰ ਫਿਰ ਉਹ ਕੋਈ ਹੋਰ ਉਜਰ ਚਿਤਨੀਜ਼ ਕਹਿ ਰਿਹਾ, ਟਰੂਡੋ ਨਰਚਰਡ ਦਾ ਖਾਲਿਸਤਾਨੀ ਟੈਰਰਿਸਟ ਐਂਡ ਨਾਓ ਹੀ ਇਜ਼ ਪੇਇੰਗ ਦਾ ਪ੍ਰਾਈਸ ਜਸਟ ਲਾਈਕ ਪਾਕਿਸਤਾਨ ਇਜ਼ ਆਲਸੋ। ਜਿਵੇਂ ਪਾਕਿਸਤਾਨ ਨੇ ਵੀ ਦਹਿਸ਼ਤਗਰਦਾਂ ਨੂੰ ਪ੍ਰਮੋਟ ਕੀਤਾ ਔਰ ਹੁਣ ਉਹੀ ਉਹਨੂੰ ਚੰਬੜ ਗਏ ਨੇ, ਇਹਨੇ ਟਰੂਡੋ ਨੇ ਖਾਲਿਸਤਾਨੀਆਂ ਨੂੰ ਨਰਚਰ ਕੀਤਾ। ਔਰ ਇਹਦੇ ਚੋਂ ਇਸ ਕਿਸਮ ਦੇ ਅੱਜ ਜਿੰਨੇ ਜੇ ਮੈਂ ਪੜ੍ਹਾਂ ਤੇ ਆਲਮੋਸਟ ਅੱਧਾ ਘੰਟਾ ਚਾਹੀਦਾ ਹੈ। ਇਸ ਤੋਂ ਤੁਸੀਂ ਕਿਤੋਂ ਵੀ ਇਹਨੂੰ ਦੇਖੋਗੇ ਤੇ ਤੁਹਾਨੂੰ ਇਹ ਨਜ਼ਰ ਆਏਗਾ, ਇਹ ਹੈ ਜਿਹੜੀ ਨਫ਼ਰਤ। ਜਦੋਂ ਅਸੀਂ ਤਾਂ ਹਮੇਸ਼ਾ ਹੁਣ ਵੀ ਸਾਡੀ ਕੋਈ ਲਾਈਨ ਨਹੀਂ ਹੈ ਵੀ ਕਿਸੇ ਮਜ਼ਹਬ ਨੂੰ ਮੰਨਣ ਵਾਲਿਆਂ ਨੂੰ ਨਫ਼ਰਤ ਕਰੋ, ਪਰ ਇਸ ਤੋਂ ਤੁਹਾਨੂੰ ਜਦੋਂ ਜਿਹੜੇ ਲੋਕ ਜਾਂ ਜਿਹੜੇ ਸਾਡੇ ਵਿੱਚ ਬੈਠੇ ਵੀ ਕਹਿੰਦੇ ਨੇ ਵੀ ਇਹਨਾਂ ਦੇ ਨਾਲ ਕੋਈ ਸਮਝੌਤਾ, ਕੋਈ ਅੰਡਰਸਟੈਂਡਿੰਗ ਹੋ ਸਕਦੀ ਹੈ, ਤੁਸੀਂ ਅੰਦਾਜ਼ਾ ਲਾ ਲਓ ਕੈਨੇਡਾ ਦੀ ਸੋਇਲ ਦੇ ਉੱਤੇ ਕੈਨੇਡੀਅਨ ਪੋਲੀਟੀਕਲ ਅਲਾਈਅੰਸ ਦੋ ਪਾਰਟੀਆਂ ਦਾ ਬਣਨਾ ਨਹੀਂ ਬਣਨਾ, ਬਣ ਗਿਆ, ਟੁੱਟ ਗਿਆ, ਪਰ ਤੁਸੀਂ ਇਹ ਕੋਈ ਮੌਕਾ ਸਿੱਖਾਂ ਦੇ ਖਿਲਾਫ ਨਫ਼ਰਤ ਦਾ, ਹੁਣ ਇੱਥੇ ਤਾਂ ਕੰਗਣਾ ਰਣੌਤ ਨਹੀਂ ਹੈ, ਉਹਨੂੰ ਰੱਖ ਕੇ ਕਿਵੇਂ ਉਹਨਾਂ ਨੇ ਜਿਹੜਾ ਆਪਣਾ ਐਂਟੀ ਸਿੱਖ ਵੈਨਮ ਕਿੰਨਾ ਜਿਹੜਾ ਉਹ ਬਾਹਰ ਕੱਢਿਆ। ਤੇ ਕੈਨੇਡਾ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਲਈ ਇੱਕ ਸੈਲੀਬ੍ਰੇਸ਼ਨ ਹੈ, ਪਰ ਅਸੀਂ ਇਹ ਪ੍ਰੈਡਿਕਟ ਕਰ ਦਈਏ ਜਸਟਿਨ ਟਰੂਡੋ ਕਿਤੇ ਨਹੀਂ ਜਾਣ ਵਾਲਾ। ਈਵਨ ਅਕਤੂਬਰ 2025 ਦੀਆਂ ਇਲੈਕਸ਼ਨਾਂ 'ਚ ਵੀ ਇਵੇਂ ਦਾ ਹੀ ਸਿਸਟਮ ਹੋਏਗਾ ਨੇੜੇ ਜੇ ਆ ਕੇ, ਜਿਹੜਾ ਉਹ 1 ਸਾਲ ਹੈ ਅਜੇ ਸਾਲ ਤੋਂ ਜ਼ਿਆਦਾ, ਜਿਹਦੇ 'ਚ ਕਿ ਉਹਦਾ ਪੋਪੂਲੈਰਿਟੀ ਵੀ ਜਾਏਗੀ ਔਰ ਜਗਮੀਤ ਸਿੰਘ ਵੀ ਵਿਦ ਮੋਰ ਸਟਰੈਂਥ ਪਾਰਲੀਮੈਂਟ 'ਚ ਆਏਗਾ। ਔਰ ਇਹ ਜਿਹੜੀ ਕੰਜ਼ਰਵੇਟਿਵ ਦੇ ਉੱਤੇ ਆਪਣਾ ਇਹਨਾਂ ਨੇ ਦਾਅ ਲਾਇਆ ਹੋਇਆ, ਕਿਉਂਕਿ ਬਹੁਤ ਸਾਰਾ ਪੈਸਾ ਦੇ ਕੇ ਜਿਹੜੀ ਇਹਨਾਂ ਦੀ ਇੰਟਰਫੇਰੈਂਸ ਦੀਆਂ ਖਬਰਾਂ ਸੀ ਉਹ ਕੰਜ਼ਰਵੇਟਿਵ ਦੀ ਈਵਨ ਪਾਰਟੀ ਲੀਡਰਸ਼ਿਪ 'ਚ ਵੀ ਇੰਟਰਫੇਅਰ ਕੀਤਾ ਹੋਇਆ। ਹੁਣ ਉਹ ਕੰਜ਼ਰਵੇਟਿਵ ਉਹ ਨਹੀਂ ਰਹੇ ਜਿਹੜੇ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਪਹਿਲਾਂ ਜਿਸ ਲੈਵਲ ਦੇ ਉੱਤੇ ਇੰਡੀਆ ਦਖਲ ਅੰਦਾਜ਼ੀ ਕਰ ਰਿਹਾ ਸੀ, ਕਿਉਂਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਨੇ ਵੀ ਉਹੀ ਸਟੈਂਡ ਲਿਆ ਜਿਹੜਾ ਜਗਮੀਤ ਸਿੰਘ ਨੇ ਲਿਆ, ਜਿਹੜਾ ਜਸਟਿਨ ਟਰੂਡੋ ਨੇ ਲਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਸਮੂਹ ਦਾ
ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਸਮੁੱਚੀਆਂ ਸਿੱਖ ਸੰਗਤਾਂ ਪੰਥਕ ਜਥੇਬੰਦੀਆਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੀਬੀਆਈ ਦੇ ਡਾਇਰੈਕਟਰ ਪ੍ਰਵੀਨ ਸੂਦ ਨੇ ਦਾਅਵਾ ਕੀਤਾ ਹੈ ਕਿ ਇੰਟਰਪੋਲ ਨੇ ਭਾਰਤ ਦੀ ਬੇਨਤੀ ਤੇ 100 ਤੋਂ ਜ਼ਿਆਦਾ ਬੰਦਿਆਂ ਦੇ ਖਿਲਾਫ ਰੈੱਡ ਅਲਰਟ ਨੋਟਿਸ ਜਾਰੀ ਕੀਤੇ ਹਨ। ਇਸੇ ਤਰ੍ਹਾਂ ਭਾਰਤ ਦੀ NIA ਨੇ UK ਦੇ ਸਿਟੀਜ਼ਨ ਖਾਲਿਸਤਾਨੀ ਐਕਟਿਵਿਸਟ ਇੰਦਰਪਾਲ ਸਿੰਘ ਗਾਬਾ ਨੂੰ ਭਾਰਤ ਵਿੱਚ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਹੈ। ਸੋ ਉਸ ਨੂੰ ਭਾਰਤ ਦੇ ਲੰਡਨ ਸਥਿਤ ਹਾਈ ਕਮਿਸ਼ਨ ਤੇ ਹਮਲੇ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ ਔਰ ਜ਼ਾਹਿਰ ਹੈ ਕਿ ਇਹ ਸਭ ਡਾਇਸਪੋਰਾ ਸਿੱਖਾਂ ਵਿੱਚ ਖੌਫ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਆ ਨੇ ਮੋਦੀ ਸਰਕਾਰ ਜਿਹੜੀ ਤੀਸਰੀ ਟਰਮ ਵੇਲੇ ਭਾਵੇਂ ਮਾਈਨੋਰਟੀ ਗਵਰਨਮੈਂਟ ਹੈ 240 ਸੀਟਾਂ ਦੇ ਨਾਲ, ਪਰ ਜਿਹੜਾ ਉਹਨਾਂ ਦਾ ਹਿੰਦੂਤਵਾ ਦਾ ਏਜੰਡਾ ਹੈ ਉਹਨੂੰ ਉਹਨਾਂ ਨੇ ਹੋਰ ਵੀ ਫੋਰਸਫੁਲੀ ਲਾਗੂ ਕਰਨਾ ਸ਼ੁਰੂ ਕੀਤਾ। ਹਾਲਾਂਕਿ ਇੰਡੀਅਨ ਸੁਪਰੀਮ ਕੋਰਟ ਆਲਮੋਸਟ 4-5 ਸਾਲ ਬਾਅਦ ਗਫਲਤ ਤੋਂ ਜਾਗਿਆ ਜਦੋਂ ਉਹਨਾਂ ਨੇ ਪਿਛਲੇ ਦਿਨਾਂ 'ਚ ਫੈਸਲਾ ਦਿੱਤਾ ਕਿ ਬੁਲਡੋਜ਼ਰ ਜਸਟਿਸ ਇਜ਼ ਏ ਨੋ ਜਸਟਿਸ। ਹਾਲਾਂਕਿ ਪਿਛਲੇ 4-5 ਸਾਲ ਤੋਂ ਦੇਖ ਰਹੇ ਹਾਂ ਕਿ ਉਹ ਯੂਪੀ ਦਾ ਚੀਫ ਮਿਨਿਸਟਰ ਅਦਿੱਤਿਆਨਾਥ ਯੋਗੀ ਹੋਏ ਜਾਂ ਮੱਧ ਪ੍ਰਦੇਸ਼ ਦਾ ਸ਼ਿਵਰਾਜ ਸਿੰਘ ਚੌਹਾਨ ਜਿਹੜਾ ਹੁਣ ਸੈਂਟਰ 'ਚ ਆ ਗਿਆ, ਇਹਨਾਂ ਨੇ ਕਿਵੇਂ ਮੁਸਲਮਾਨਾਂ ਦੇ ਘਰਾਂ ਨੂੰ, ਬਿਜ਼ਨੈਸਿਸ ਨੂੰ ਬੁਲਡੋਜ਼ਰ ਦੇ ਨਾਲ ਇਹ ਕਹਿ ਕੇ ਜੀ ਫਲਾਣੇ ਪ੍ਰੋਟੈਸਟ 'ਚ ਸ਼ਾਮਲ ਹੋਏ ਘਰ ਢਾਹ ਦਿਓ। ਸੋ ਸੁਪਰੀਮ ਕੋਰਟ ਸੁੱਤਾ ਰਿਹਾ ਇੰਨੀ ਦੇਰ, ਹੁਣ ਉਹਨੂੰ ਵੈਲਕਮ ਕਰ ਰਹੇ ਨੇ ਉਹਨਾਂ ਦੇ ਜੂਰਿਸਟ ਵੀ ਕਿ ਜੀ ਦੇਖੋ ਬਹੁਤ ਅੱਛਾ ਫੈਸਲਾ ਹੈ। ਉਹਨਾਂ ਨੇ ਕਿਹਾ ਜੀ ਇਹ ਬੁਲਡੋਜ਼ਰ ਨਾਲ ਤੁਸੀਂ, ਔਰ ਇੱਥੇ ਈਵਨ ਨਿਊ ਜਰਸੀ ਜਿਹੜੀ ਇਹਨਾਂ ਨੇ 15 ਅਗਸਤ ਇੰਡੀਆ ਡੇ ਪੈਰੇਡ ਕੱਢੀ ਉਹਦੇ 'ਚ ਬਾਬਾ ਬੁਲਡੋਜ਼ਰ ਦੇ ਥੱਲੇ ਇੱਕ ਬੁਲਡੋਜ਼ਰ ਨੂੰ ਜਿਹੜਾ ਉਹਨਾਂ ਨੇ ਪੈਰੇਡ 'ਚ ਦਿਖਾਇਆ ਯੋਗੀ ਦੀਆਂ ਪਿਕਚਰਸ ਦੇ ਨਾਲ ਦੱਸਣ ਲਈ ਕਿ ਵੀ ਯੋਗੀ ਜਿਹੜਾ ਕਿੰਨਾ ਬਲਵਾਨ ਹੈ। ਔਰ ਜਦੋਂ ਹੁਣ ਯੂਪੀ ਦੇ ਉਹਦੇ ਮੁਲਾਇਮ ਸਿੰਘ ਯਾਦਵ ਦੇ ਮੁੰਡੇ ਨੇ ਇਸ ਤੇ ਟਿੱਪਣੀ ਕੀਤੀ ਤੇ ਉਹਦੇ ਜਵਾਬ 'ਚ ਔਰ ਉਹਨੇ ਕਿਹਾ ਮੁਲਾਇਮ ਸਿੰਘ ਯਾਦਵ ਦੇ ਬੇਟੇ ਨੇ ਕਿ ਵੀ ਜਦੋਂ ਸਾਡੀ ਸਰਕਾਰ ਬਣੀ ਇਹ ਸਾਰੇ ਬੁਲਡੋਜ਼ਰ ਅਸੀਂ ਗੋਰਖਪੁਰ ਨੂੰ ਤੋੜ ਦਿਆਂਗੇ ਜਿੱਥੋਂ ਯੋਗੀ ਆਂਦਾ। ਤੇ ਅੱਜ ਉਹ ਕਹਿ ਰਿਹਾ ਸੀ ਕਿ ਇਹ ਬੁਲਡੋਜ਼ਰ ਚਲਾਉਣ ਲਈ ਦਿਲ ਔਰ ਹੌਸਲਾ ਚਾਹੀਦਾ। ਸੋ ਮਤਲਬ ਇਹ ਹੈ ਕਿ ਵਿਦ ਇਨ ਕੰਟਰੀ ਉਹੀ ਲਿੰਚਿੰਗ ਹਰਿਆਣੇ ਦੇ ਵਿੱਚ ਈਵਨ ਇੱਕ ਹਿੰਦੂ ਨੌਜਵਾਨ ਨੂੰ ਵੀ ਭੁਲੇਖੇ ਦੇ ਨਾਲ ਮਿਸਟੇਕਨ ਆਈਡੈਂਟੀਟੀ ਬਾਅਦ ਚ ਬਣਾ ਦਿੱਤਾ ਕਿ ਜੀ ਉਹ ਬੀਫ ਤਸਕਰ ਕਰ ਰਿਹਾ ਸੀ। ਹਾਲਾਂਕਿ ਉਹਦੇ ਨਾਲ ਦੇ ਜਿਹੜੇ ਗੱਡੀ ਸੀ ਸਾਰੇ ਸੇਫ ਨੇ। ਸੋ ਉੱਥੇ ਤਾਂ ਗੁੰਡਾ ਰਾਜ ਹੈ ਹੀ ਹੈ, ਲੇਕਿਨ ਇਹਨਾਂ ਨੇ ਇੱਕ ਪਾਰਟ ਹੀ ਦੇਖ ਲਿਆ ਕਿ ਵੀ ਇਹ ਜਿਹੜਾ ਡਾਇਸਪੋਰਾ ਕਮਿਊਨਿਟੀ ਹੈ ਖਾਸ ਤੌਰ ਤੇ ਸਿੱਖਾਂ ਦੀ ਵੀ ਜਾਂ ਜਿਹੜੇ ਥੋੜੇ ਬਹੁਤ ਲਿਬਰਲ ਆਵਾਜ਼ ਚੁੱਕਣ ਵਾਲੇ ਨੇ ਵਿਦ ਇਨ ਕੰਟਰੀ ਜਿਹੜੇ ਯੂਟਿਊਬਰ ਨੇ ਜਾਂ ਦੂਜੇ ਜਿਹੜੇ ਥੋੜੇ ਬਹੁਤ ਕ੍ਰਿਟੀਕਲ ਨੇ, ਇਹਨਾਂ ਦੀ ਆਵਾਜ਼ ਕਿਵੇਂ ਸਾਇਲੈਂਟ ਕਰਨੀ ਹੈ। ਸੋ ਅਸੀਂ ਯੂਆਪਾ ਵਰਗੇ ਕਾਨੂੰਨ ਦੇਖਦੇ ਹਾਂ ਜਿਹਦੇ ਥੱਲੇ ਉਹਨਾਂ ਨੇ ਕਿਵੇਂ ਆਵਾਜ਼ ਬੰਦ ਕਰਨ ਦਾ, ਯੂਪੀ
ਨੇ ਇੱਕ ਹੋਰ ਕਾਨੂੰਨ ਬਣਾ ਦਿੱਤਾ ਹੈ ਡਿਜੀਟਲ ਦੇ ਥੱਲੇ ਕਿ ਜੀ ਕੋਈ ਵੀ ਐਸੀ ਪੋਸਟ ਜਿਹੜੀ ਕੋਈ ਸ਼ੇਅਰ ਕਰੇਗਾ ਜਿਹਦੇ 'ਚ ਕਿ ਆਪਸੀ ਸਦਭਾਵਨਾ ਟੁੱਟਦੀ ਹੋਏ, ਉਹ ਵੀ ਜਿਹੜਾ ਹੈ ਉਹ ਕ੍ਰਿਮੀਨਲ ਆਫੈਂਸ ਬਣਾ ਦਿੱਤਾ ਹੈ। ਸੋ ਇਸ ਤੋਂ ਜਿਹਦੇ ਮਰਜ਼ੀ ਤੁਸੀਂ ਜਾ ਕੇ ਕਹੋ, ਤੁਸੀਂ ਕੋਈ ਪੋਸਟ ਦੇਖਦੇ ਹੋ, ਤੁਹਾਨੂੰ ਚੰਗ ਭਾਵੇਂ ਹੋ ਕੋਈ ਫਨ ਹੈ, ਕਿਸੇ ਦਾ ਕੋਈ ਲਾਫਟਰ ਹੈ ਜਾਂ ਕੋਈ ਵਿਅੰਗ ਹੈ, ਸੈਟੀਅਰ ਹੈ, ਤੁਸੀਂ ਫਾਰਵਰਡ ਕਰ ਦੇਣ, ਉਹ ਵੀ ਇੱਕ ਕ੍ਰਾਈਮ ਬਣਾ ਦਿੱਤਾ। ਹੁਣ ਇਹਨਾਂ ਨੂੰ ਇਹ ਲੱਗਦਾ ਵੀ ਇਹ ਜਿਹੜਾ ਬਾਹਰ ਦਾ ਕੰਟਰੋਲ ਹੈ, ਹੁਣ ਇੱਕ ਪਾਸੇ ਉਹਨਾਂ ਦਾ ਪੀਛਾ ਇਹਦੇ ਨਾਲ ਵੀ ਫਸਿਆ ਹੋਇਆ ਐਕਸ ਵਾਲੇ ਨਾਲ, ਜਿਹਨੂੰ ਅਸੀਂ ਟਵਿੱਟਰ ਕਹਿੰਦੇ ਐਲਨ ਮਸਕ ਦੇ ਨਾਲ, ਕਿ ਜੀ ਆਹ ਇਨਫੋਰਮੇਸ਼ਨ ਸਾਨੂੰ ਦਿਓ ਜਾਂ ਆਹ ਟਵੀਟ ਕੱਢ ਦਿਓ ਜਾਂ ਦੂਜੇ। ਹੁਣ ਸਾਡੇ ਸਾਹਮਣੇ ਹੈ ਕਿ ਜ਼ਕਰਬਰਗ ਹੋਏ, ਫੇਸਬੁੱਕ ਔਰ ਦੂਜੇ, ਉਹਨਾਂ ਨੇ ਕਿਵੇਂ ਟਵੀਟ ਕੱਢੇ ਵੀ, ਕਢਾਏ ਵੀ ਔਰ ਮਰਜ਼ੀ ਦੇ ਨਾਲ ਆਪਣੇ ਲਾਉਂਦੇ ਰਹੇ, ਜਿਹਨੂੰ ਨਹੀਂ ਕੱਢਿਆ ਗਿਆ। ਹੁਣ ਇੱਕ ਕੇਸ ਅਸੀਂ ਅਕਸਰ ਜਦੋਂ ਇਹ ਕਹਿੰਦੇ ਹਾਂ ਵੀ ਇੰਡੀਅਨ ਇੰਟੈਲੀਜੈਂਸ ਏਜੰਸੀ ਰਾ ਦੇ 2 ਮਾਊਥਪੀਸ ਨੇ, ANI ਉਹਨਾਂ ਦੀ ਮੇਨ ਨਿਊਜ਼ ਏਜੰਸੀ ਜਿਹਨੂੰ ਕਿਹਾ ਜਾਂਦਾ, ਉਹ ਰਾ ਆਊਟਫਿਟ ਹੈ, ਪਰ ਇੱਕ IANS ਹੈ। ਹੁਣ ANI ਜਿਹੜੀ ਹੈ, ਜਦੋਂ ਜਿਹੜੀ ਡਿਸਇਨਫੋ ਲੈਬ NGO ਨੇ ਯੂਰਪ ਦੀ ਨੇ ਕੱਢਿਆ ਵੀ ਇੰਡੀਆ ਨੇ ਕਿਵੇਂ ਆਪਣਾ ਫਾਲਸ ਨੈਟਵਰਕ ਬਣਾਇਆ ਹੋਇਆ, ਉਹਦੇ 'ਚ ਵੀ ANI ਦਾ ਰॉयटर ਦੇ ਨਾਲ ਵੀ ਜਿਹੜੀ ਹੈ ਪਾਰਟਨਰਸ਼ਿਪ ਹੈ, CNN ਦੇ ਨਾਲ ਵੀ ਹੈ, ਕਿਵੇਂ ਉਹਨੂੰ ਡੀਲ ਕਰਦੇ ਨੇ। ਹੁਣ ਇੱਕ ਜ਼ਮਾਨੇ 'ਚ ਐਨਸਾਈਕਲੋਪੀਡੀਆ ਹੁੰਦਾ ਸੀ, ਔਰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਹੁਣ ਤੋਂ ਛਪਣੋਂ ਹੀ ਹਟ ਗਿਆ ਕਿਉਂਕਿ ਸੋਸ਼ਲ ਮੀਡੀਆ ਦੂਜੇ ਨੂੰ ਉਹਨੂੰ ਸਾਰਿਆਂ ਨੂੰ ਇਰਰੈਲੇਵੈਂਟ ਕਰਤਾ। ਵਿਕੀਪੀਡੀਆ, ਹੁਣ ਵਿਕੀਪੀਡੀਆ ਕੀ ਹੈ ਵੀ ਕਿਸੇ ਬਾਰੇ ਕੋਈ ਜਾਣਕਾਰੀ ਤੁਸੀਂ ਉਹਦੇ ਤੇ ਪਾ ਦਿੰਦੇ ਹੋ, ਉਦੋਂ ਕਿਸੇ ਦਾ ਪ੍ਰੋਫਾਈਲ ਹੈ, ਕਿਸੇ ਦੀ ਬਾਇਓਗ੍ਰਾਫੀ ਹੈ, ਕਿਸੇ ਹੋਰ ਕੋਲ ਹੱਕ ਹੁੰਦਾ ਹੈ ਕਿ ਉਹ ਉਹਦੇ 'ਚ ਜਿਹੜਾ ਆਪਣੀ ਜਾਣਕਾਰੀ ਪਾ ਕੇ ਉਹਨੂੰ ਫੇਰ ਕਰਦੇ। ਇਸ ਲਈ ਕਿਸੇ ਵੀ ਰਿਸਰਚ 'ਚ ਉਹ ਮਾਸਟਰਸ ਥੀਸਿਸ ਦੀ ਹੋਏ ਜਾਂ PhD ਥੀਸਿਸ ਦੀ ਹੋਏ, ਵਿਕੀਪੀਡੀਆ ਨੂੰ ਕੋਈ ਕ੍ਰੈਡੀਬਿਲਿਟੀ ਹਾਸਲ ਨਹੀਂ ਹੈ। ਹੁਣ ਵਿਕੀਪੀਡੀਆ ਨੇ ਇੱਕ ANI ਦੇ ਬਾਰੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ANI ਹੈ, ਇਹ ANI ਇੱਕ ਪ੍ਰੋਪੇਗੈਂਡਾ ਟੂਲ ਹੈ ਫॉर द ਇਨਕੰਬੈਂਟ ਗਵਰਨਮੈਂਟ। ਜਿਹੜੀ ਸਰਕਾਰ ਹੈ ਉਹਦਾ ANI ਪ੍ਰੋਪੇਗੈਂਡਾ ਟੂਲ ਹੈ। ਹੁਣ ਬਿਲਕੁਲ ਟਰੂਥ ਹੈ। ਹੁਣ ANI ਵਾਲੇ ਵਿਕੀਪੀਡੀਆ ਨੂੰ ਜਿਹੜੇ ਉਹਨੂੰ ਹੈਂਡਲ ਕੰਟਰੋਲ ਕਰਦੇ ਨੇ, ਦਿੱਲੀ ਹਾਈ ਕੋਰਟ ਚ ਲੈ ਗਏ ਕਿ ਜੀ ਇਹ ਦੱਸੋ ਇਹ ਕਿਹਨੇ ANI ਤੇ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡਾ ਜਿਹੜਾ ਹੈ ਉਹ ਜਿਹੜੀ ਸੀਕ੍ਰੇਸੀ ਪਾਲਿਸੀ ਹੈ, ਵੀ ਕਾਂਟ। ਹੁਣ ਇਹ ਅੱਜ ਜਿਹੜੀਆਂ ਮੈਂ ਕੁਝ ਖਬਰਾਂ ਇਸ ਲਈ ਕਿ ਵੀ ਉਹਨਾਂ ਨੇ ਕਿਵੇਂ ਜਿੱਥੋਂ ਇਨਫੋਰਮੇਸ਼ਨ ਆਣੀ ਹੈ ਉਹਨੂੰ ਕਿਵੇਂ ਉਹ ਮਜ਼ਲ ਕਰ ਰਹੇ ਨੇ, ਉਸ ਆਵਾਜ਼ ਨੂੰ ਇੰਟਰਨੈਸ਼ਨਲ ਖੌਫ ਕਿਵੇਂ ਪੈਦਾ ਕਰ ਰਹੇ ਨੇ ਇੰਟਰਪੋਲ ਨੂੰ ਯੂਜ਼ ਕਰਕੇ। ਸਿੱਖਾਂ ਦੇ ਖਿਲਾਫ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਤਾਂ ਅਸੀਂ ਰੋਜ਼ ਹੁਣ ਕਰ ਹੀ ਰਹੇ ਹਾਂ ਕਿ ਵੀ ਉਹ ਹਟੇ ਨਹੀਂ ਨੇ, ਅੱਗੇ ਵਧ ਰਹੇ ਨੇ ਜੀ। ਔਰ ਦਿੱਲੀ ਹਾਈ ਕੋਰਟ ਕਾਸ਼ਨਸ ਵਿਕੀਪੀਡੀਆ ਫॉर ਨॉन ਕੰਪਲਾਇੰਸ ਆਫ ਆਰਡਰ। ਹੁਣ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜੀ ਦੱਸੋ ਇਹਨਾਂ ਨੂੰ ANI ਨੂੰ ਕਿ ਜੀ ਇਹ ਕਿਹਨੇ ਜਿਹੜਾ ਇਹਨੂੰ ਪ੍ਰੋਪੇਗੈਂਡਾ ਟੂਲ ਕਿਹਾ ਜੀ, ਤੇ ਉਹਨਾਂ ਨੇ ਅਜੇ ਤੱਕ ਨਹੀਂ ਦਿੱਤਾ ਵੀ ਸਾਡੀ ਸੀਕ੍ਰੇਸੀ ਪਾਲਿਸੀ। ਔਰ ਹਾਈ ਕੋਰਟ ਇਹ ਕਹਿ ਰਿਹਾ ਹੈ ਇਫ ਯੂ ਡੋਂਟ ਲਾਈਕ ਇੰਡੀਆ ਪਲੀਜ਼ ਡੋਂਟ ਵਰਕ ਇਨ ਇੰਡੀਆ। The court warned Wikipedia saying if it does not comply with the court order, it might ask the government to block Wikipedia in India. ਜਿਵੇਂ ਟਵਿੱਟਰ ਨੂੰ ਉਹਨਾਂ ਨੇ ਕਿਹਾ ਸੀ ਬੈਨ ਕਰ, ਹੁਣ ਇਹ ਹਾਈ ਕੋਰਟ ਕਹਿ ਰਿਹਾ ਕਿ ਜੀ ਜੇ ਤੁਸੀਂ ਨਹੀਂ ਇਹਨਾਂ ਨੂੰ ਸੋਰਸ ਦੱਸਿਆ ਤੇ ਅਸੀਂ ਗਵਰਨਮੈਂਟ ਨੂੰ ਕਵਾਂਗੇ ਕਿ ਵਿਕੀਪੀਡੀਆ ਨੂੰ ਬੈਨ ਕਰ ਦਿਓ। ਔਰ ਇਸ ਦੇ ਉੱਤੇ ਉਹਨਾਂ ਦੇ ਵਿਕੀਪੀਡੀਆ ਨੇ ਇਹ ਕਿਹਾ ਕਿ ਵੀ ਕੋਰਟ ਆਰਡਰ ਹੈ ਉਹਨਾਂ ਦੀ ਅਥਾਰਟੀ ਨੇ, ਵਿਕੀਪੀਡੀਆ ਫਾਊਂਡੇਸ਼ਨ ਹੋਲਡਸ ਦ utmost respect for the honorable Delhi High Court. Our legal department is currently reviewing the recent order and we are committed to taking all necessary actions in accordance with the applicable laws to defend Wikipedians' right to contribute and share reliable information. ਹੁਣ ਇਹ ਬਾਅਦ ਚ ਦੇਖਾਂਗੇ ਕਿ ਵਿਕੀਪੀਡੀਆ ਕਿੰਨਾ ਕੁ ਯੀਲਡ ਕਰਦਾ ਹੈ, ਪਰ ਇਹ ਉਹਨਾਂ ਦੇ ਅਦਾਲਤਾਂ ਦਾ ਰਵੱਈਆ ਵੀ ਹੈ ਕਿ ਉਹ ਵਿਕੀਪੀਡੀਆ ਨੂੰ ਕਹਿ ਰਹੇ ਤੁਹਾਨੂੰ ਨਹੀਂ ਇੰਡੀਆ ਪਸੰਦ, ਗੈਟ ਆਊਟ, ਨਹੀਂ ਤਾਂ ਅਸੀਂ ਤੁਹਾਨੂੰ ਬੈਨ ਕਰ ਦਿਆਂਗੇ। ਹੁਣ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਇੰਟਰਪੋਲ, ਹੁਣ ਇੰਟਰਪੋਲ ਇੰਟਰਨੈਸ਼ਨਲ, ਜਿਵੇਂ ਅਸੀਂ ਯੂਨਾਈਟਿਡ ਨੇਸ਼ਨਸ ਦੀ ਗੱਲ ਕਰਦੇ ਹਾਂ, ਇਵੇਂ ਹੀ ਜਿਹੜਾ ਹੈ ਇੰਟਰਨੈਸ਼ਨਲ ਪਾਲਿਸਿੰਗ ਵਾਂਗ ਹੈ ਕਿ ਵੀ ਕੋਈ ਕ੍ਰਿਮੀਨਲ ਇੱਕ ਤੋਂ ਦੂਸਰੀ ਥਾਂ ਇੱਕ ਮੁਲਕ ਚੋਂ ਉੜ ਕੇ ਦੂਜੇ 'ਚ ਜਾਂਦਾ ਹੈ, ਜੇ ਇੰਟਰਪੋਲ ਨੇ
ਰੈੱਡ ਅਲਰਟ ਜਾਰੀ ਕੀਤਾ ਹੋਇਆ ਤੇ ਜਿਸ ਮੁਲਕ 'ਚੋਂ ਗਿਆ ਜੇ ਉਹ ਸਿਗਨੇਟਰੀ ਹੈ ਤੇ ਉਹ ਉਹਨੂੰ ਅਰੈਸਟ ਕਰਕੇ ਦੂਸਰਿਆਂ ਦੇ ਹਵਾਲੇ ਕਰੇਗਾ ਜਾਂ ਘੱਟੋ ਘੱਟ ਉੱਤੇ ਟ੍ਰਾਇਲ ਚੱਲਦਾ ਹੈ। ਹੁਣ ਜਿਵੇਂ ਇਹਨਾਂ ਨੇ ਪਰਮਜੀਤ ਸਿੰਘ ਪੰਮਾ ਜਿਹੜੇ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਸੀ, ਉਹਨਾਂ ਨੂੰ ਪੁਰਤਗਾਲ ਦੇ ਵਿੱਚ ਜਦੋਂ ਆਪਣੀ ਵਾਈਫ ਦੇ ਨਾਲ ਉਹ ਵਕੇਸ਼ਨ ਲਈ ਗਏ ਤੇ ਇੰਡੀਆ ਨੇ ਇੰਟਰਪੋਲ ਰਾਹੀਂ ਉਹਨਾਂ ਨੂੰ ਅਰੈਸਟ ਕਰਾਤਾ। ਫਿਰ ਉਹਨਾਂ ਦੀ ਟੀਮ ਆ ਗਈ ਕਿ ਜੀ ਲੈ ਕੇ ਜਾਣਾ ਹੈ। ਹਾਲਾਂਕਿ ਕਿਉਂਕਿ ਪੁਰਤਗਾਲ ਯੂਰਪੀਅਨ ਯੂਨੀਅਨ ਦਾ ਮੈਂਬਰ ਸੀ ਔਰ ਉਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਭਾਈ ਇਹ ਤਾਂ ਸਭ ਝੂਠਾ ਹੈ ਉਹਨਾਂ ਦਾ, ਲੇਕਿਨ ਤੁਹਾਡਾ ਟ੍ਰਾਇਲ, ਤੁਹਾਡਾ ਖਰਚਾ ਔਰ ਹਰਾਸਮੈਂਟ ਔਰ ਦੂਜਾ ਹੁੰਦੀ ਹੈ। ਹੁਣ ਅੱਜ ਜਿਹੜੀ ਖਬਰ ਜਿਸ ਚੋਂ ਇੱਕ ਫਿਕਰਮੰਦੀ ਵਾਲੀ ਵੀ ਹੈ, ਕਿਉਂਕਿ ਮੈਨੂੰ ਇਹ ਲੱਗਦਾ ਵੀ ਇਹਦੇ 'ਚ ਕੋਈ ਨਾਂ ਤਾਂ ਨਹੀਂ ਨੇ ਕਿ ਇਹਨਾਂ ਨੂੰ ਇੰਟਰਪੋਲ ਦੇ ਲਈ ਜਿਹੜਾ ਇੰਟਰਪੋਲ ਰਾਹੀਂ ਚੁੱਕ ਕੇ ਵਾਪਸ ਇੰਡੀਆ ਭੇਜਣ ਲਈ ਕਿਹਾ, ਪਰ ਇੰਟਰਪੋਲ ਇਸ਼ੂਡ 100 ਰੈੱਡ ਨੋਟਿਸਿਸ ਔਨ ਇੰਡੀਆਜ਼ ਰਿਕੁਐਸਟ CBI ਚੀਫ। ਜਿਹੜਾ ਇੰਡੀਆ ਦੀ CBI ਦਾ ਮੁਖੀ ਹੈ ਪ੍ਰਵੀਨ ਸੂਦ, ਉਹਨੇ ਕਿਹਾ ਕਿ ਜੀ ਇੰਟਰਪੋਲ ਨੇ ਸਾਡੀ ਰਿਕੁਐਸਟ ਦੇ ਉੱਤੇ 2023 ਸਾਲ 'ਚ ਅਸੀਂ ਰਿਕੁਐਸਟ ਕੀਤੀ, 100 ਤੋਂ ਜ਼ਿਆਦਾ ਰੈੱਡ ਅਲਰਟ ਨੋਟਿਸ ਜਾਰੀ ਕੀਤੇ ਨੇ ਔਰ ਤਾਂ ਕਿ ਦੁਨੀਆ 'ਚ ਜਦੋਂ ਵੀ ਕੋਈ ਜਿਹਦਾ ਨਾਂ ਇਸ ਲਿਸਟ ਦੇ ਉੱਤੇ ਹੈ ਉਹ ਕਿਤੇ ਵੀ ਹੋਏ ਉਹਨੂੰ ਫੜ ਕੇ ਜਿਹੜਾ ਹੈ ਉਹ ਭਾਰਤ ਦੇ ਹਵਾਲੇ ਕੀਤਾ ਜਾਏ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਜੀ ਵੀ ਹੁਣ ਤੱਕ ਅਸੀਂ CBI ਦਾ ਹੀ ਸੈਡ ਗਲੋਬਲ ਆਪਰੇਸ਼ਨ ਸੈਂਟਰ ਆਫ CBI ਹੈਜ਼ ਹੈਂਡਲਡ 17,368 ਇੰਟਰਨੈਸ਼ਨਲ ਅਸਿਸਟੈਂਟ ਰਿਕੁਐਸਟ ਇਨ 2023। ਇਸ ਲੈਵਲ ਦੇ ਉੱਤੇ ਇਹ ਸਿਰਫ ਹੁਣ ਤੁਹਾਡਾ ਤਾਂ ਕੋਈ ਜ਼ੋਰ ਨਹੀਂ ਕਿਸੇ ਦਾ ਨਾਂ ਪਾ ਦੇਣ ਇੰਟਰਪੋਲ ਤੇ, ਤੁਸੀਂ ਉੱਥੇ ਉਤਰਦੇ ਹੋ ਮੁਲਕ ਦੇ ਤੇ ਤੁਹਾਡਾ ਨਾਂ ਇੰਟਰਪੋਲ ਤੇ ਹੈ, ਉਸ ਲਿਸਟ ਦੇ ਉੱਤੇ ਹੈ, ਜਹਾਜ਼ ਉੱਥੋਂ ਹੀ ਤੁਹਾਨੂੰ 에ਅਰਪੋਰਟ ਤੋਂ ਹੀ ਚੁੱਕ ਕੇ ਉਹ ਡਿਟੈਂਸ਼ਨ 'ਚ ਲੈ ਜਾਣਗੇ ਕਿ ਜੀ ਤੁਸੀਂ ਜਿਹੜਾ ਰੈੱਡ ਅਲਰਟ ਹੈ ਔਰ ਤੁਸੀਂ ਖਤਰਾ ਹੋ। ਔਰ ਇਹ ਸਾਰੀ ਦੀ ਡੀਟੇਲ ਉਹਨੇ ਕਿਹਾ ਜੀ ਅਸੀਂ ਜਿਹੜਾ ਉਹ ਜਿਹੜੀਆਂ ਟੈਰਰਿਜ਼ਮ, ਆਨਲਾਈਨ ਰੈਡੀਕਲਾਈਜੇਸ਼ਨ, ਸਾਈਬਰ ਐਨੇਬਲਡ ਫਾਈਨੈਂਸ਼ੀਅਲ ਕ੍ਰਾਈਮਸ, ਆਨਲਾਈਨ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ, ਕਰਪਸ਼ਨ, ਡਰੱਗ ਟ੍ਰੈਫਿਕਿੰਗ, ਟੈਰਰ ਫਾਈਨੈਂਸਿੰਗ, ਇਹ ਸਾਰੇ ਜਿਹੜੇ ਚੈਲੰਜਸ ਨੇ ਔਰ ਅਸੀਂ ਉਸ ਦੇ ਵਿੱਚ ਜਿਹੜਾ ਕ੍ਰਿਮੀਨਲ ਜਿਹੜੇ ਨੇ no longer constrained by borders and neither should our efforts to ਕਿ ਉਹਨਾਂ ਦੇ ਲਈ ਹੁਣ ਬਾਰਡਰ ਕੋਈ ਸਿਕਿਉਰ ਨਹੀਂ ਔਰ ਇਹਦੇ 'ਚ ਕੋਈ ਲਿਸਟ ਨਹੀਂ ਹੈ। ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ ਜਿਹੜੇ 100 ਲੇਟੈਸਟ ਰੈੱਡ ਅਲਰਟ ਨੋਟਿਸ ਵਾਲੇ ਨੇ ਇਹਨਾਂ 'ਚੋਂ ਕਾਫੀ ਗੁੱਡ ਨੰਬਰ ਜਿਹੜਾ ਉਹ ਖਾਲਿਸਤਾਨੀ ਐਕਟਿਵਿਸਟ ਦਾ ਵੀ ਹੋਏਗਾ, ਕਿਉਂਕਿ ਅਸੀਂ ਇਹ ਦੇਖ ਰਹੇ ਹਾਂ ਵੀ ਜਿਸ ਕਿਸਮ ਦੀ ਇਹਨਾਂ ਦੀ ਜ਼ੁਲਮ ਦੀ ਕੁਹਾੜੀ ਚੱਲ ਰਹੀ ਹੈ, ਇਸੇ ਹੀ ਜਿੱਥੇ ਅਸੀਂ ਇਹ ਖਬਰ ਵੀ PTI ਦੀ ਹੈ ਕਿ ਇੰਟਰਪੋਲ ਨੇ 100 ਦੇ ਰੈੱਡ ਅਲਰਟ ਨੋਟਿਸ ਦਿੱਤੇ ਨੇ, ਦੂਸਰੀ ਵੀ PTI ਦੀ ਖਬਰ ਹੈ NIA ਚਾਰਜ ਸ਼ੀਟਸ ਕੀ ਅਕਿਊਜ਼ਡ ਗਾਬਾ ਫॉर ਇੰਡੀਅਨ ਹਾਈ ਕਮਿਸ਼ਨ ਅਟੈਕ ਇਨ ਲੰਡਨ। ਹੁਣ ਇਹ ਸਟੋਰੀ ਦਾ ਲੁਬੇ ਲਬਾਬ ਇਹ ਹੈ ਕਿ ਇੰਦਰਪਾਲ ਸਿੰਘ ਗਾਬਾ ਜਿਹੜਾ UK ਦਾ ਨੈਸ਼ਨਲ ਜਿਹੜਾ ਹੈ ਸਿਟੀਜ਼ਨ ਹੈ, ਇਹ ਹੰਸਲੋ ਦੇ ਵਿੱਚ ਰਹਿੰਦਾ ਹੈ, ਇਹ ਜਿਹੜਾ ਉਹ ਵਾਘਾ ਬਾਰਡਰ ਰਾਹੀਂ, ਅਟਾਰੀ ਬਾਰਡਰ ਰਾਹੀਂ ਜਿਹੜਾ ਉਹ ਭਾਰਤ 'ਚ ਆਇਆ ਕਿਉਂਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਿਆ ਹੋਏਗਾ, ਉਹਨੂੰ ਬਾਰਡਰ ਤੇ ਹੀ ਉਹਨਾਂ ਨੇ ਫੜ ਲਿਆ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਅਟੈਕ ਹੋਇਆ ਸੀ ਹਾਈ ਕਮਿਸ਼ਨ ਦੇ ਬਾਹਰ ਜਦੋਂ ਅਵਤਾਰ ਸਿੰਘ ਖੰਡੇ ਨੂੰ ਜਿਹੜਾ ਉਸ ਦੀ ਡੈਥ ਹੋਈ ਸੀ, ਉਸ ਦੇ ਵਿੱਚ ਇਹਨੇ ਜਿਹੜਾ ਇਹ ਮੇਨ ਰੋਲ ਅਦਾ ਕੀਤਾ ਸੀ ਔਰ ਅਸੀਂ ਜਿਹੜਾ ਇਸ ਨੂੰ ਡਿਟੇਨ ਕਰ ਰਹੇ ਇੰਦਰਪਾਲ ਸਿੰਘ ਗਾਬਾ ਨੂੰ। ਹੁਣ ਅੱਜ ਜਿਹੜੀ ਖਬਰ ਹੈ NIA ਚਾਰਜ ਸ਼ੀਟਸ ਕੀ ਅਕਿਊਜ਼ਡ ਗਾਬਾ ਫॉर ਇੰਡੀਅਨ ਹਾਈ ਕਮਿਸ਼ਨ ਅਟੈਕ ਇਨ ਲੰਡਨ। ਹੁਣ ਅਸੀਂ ਤਾਂ ਜੱਗੀ ਜੌਲ ਦੀ ਗੱਲ ਕਰ ਰਹੇ ਹਾਂ, ਇਹਨਾਂ ਨੇ ਇੱਕ ਹੋਰ UK ਦਾ ਸਿਟੀਜ਼ਨ ਜਿਹੜਾ ਪੀਸਫੁਲ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀ ਪਰ ਉਹਨੂੰ ਉਹਨਾਂ ਨੇ ਅਟੈਕ ਬਣਾ ਕੇ ਗ੍ਰਿਫਤਾਰ ਕੀਤਾ ਔਰ ਕਈ ਮਹੀਨਿਆਂ ਤੋਂ ਇਹਨਾਂ ਦੀ ਅਰੈਸਟ ਸੀ ਔਰ ਹੁਣ ਉਹਨਾਂ ਨੇ ਕਿਹਾ ਜੀ ਡਿਊਰਿੰਗ ਦਾ ਮੰਥਸ ਲੌਂਗ ਇਨਵੈਸਟੀਗੇਸ਼ਨ NIA seized his mobile phone, scrutinized the data including several incriminating videos of the incident and eventually established his involvement in the incident ਔਰ ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਮੈਸੇਜ ਦਿੱਤਾ ਕਿ ਜੀ ਅਸੀਂ ਈਵਨ ਜਿਹੜੇ ਤੁਹਾਡੇ ਸਿਟੀਜ਼ਨ ਨੇ ਜਿਹਨਾਂ ਮੁਲਕਾਂ ਦੇ ਉਹਨਾਂ ਨੂੰ ਵੀ ਕੋਈ ਪ੍ਰੋਟੈਕਸ਼ਨ ਜਿਹੜੀ ਆ ਉਹ ਨਹੀਂ ਹੈ। ਔਰ ਦੂਸਰੇ ਪਾਸੇ ਜਿਹੜਾ ਵਿਦਨ ਇੰਡੀਆ ਜੋ ਚੱਲ ਰਿਹਾ ਹੈ, ਅਸੀਂ ਵਿਕੀਪੀਡੀਆ ਦੀ ਗੱਲ ਕੀਤੀ, ਹੁਣ ਇਹ ਖਬਰ ਇਹ ਵੀ PTI ਦੀ ਹੈ, ਹਿੰਦੂ ਰਾਈਟ ਬਾਡੀਜ਼ ਸਟੇਜ ਮਾਸ ਪ੍ਰੋਟੈਸਟ ਇਨ ਸ਼ਿਮਲਾ ਓਵਰ ਇਲੀਗਲ ਮੌਸਕ। ਹੁਣ ਸ਼ਿਮਲਾ ਦੇ ਚੌੜਾ ਮੈਦਾਨ ਦੇ ਵਿੱਚ ਹਜ਼ਾਰਾਂ ਹਿੰਦੂ ਇਕੱਠੇ ਹੁੰਦੇ ਨੇ
ਕਿ ਸ਼ਿਮਲੇ ਦੇ ਸੰਜੌਲੀ ਦੇ ਵਿੱਚ ਜਿਹੜੀ ਮਸਜਿਦ ਬਣੀ ਹੋਈ ਹੈ ਜਿਹੜੀ 50 ਸਾਲ ਪੁਰਾਣੀ ਹੈ, ਉਹਨਾਂ ਨੇ ਕਿਹਾ ਜੀ ਇਹਨੂੰ ਹਟਾਓ, ਇਹ ਸਾਡਾ ਇਹ ਦੇਵ ਭੂਮੀ ਹੈ ਹਿਮਾਚਲ, ਇੱਥੇ ਮੁਸਲਮਾਨ ਜਿਹੜੇ ਨੇ ਇਹਨਾਂ ਦਾ ਆ ਕੇ ਮਸਜਿਦਾਂ 'ਚ ਨਮਾਜ਼ ਪੜ੍ਹਨ ਦਾ ਕੀ ਕੰਮ ਹੈ। ਔਰ ਇਹ ਸਾਰਾ ਹੁਣ ਇਹ ਵਿਦਿਨ ਮੁਲਕ ਇਹ ਹੈ, ਬਾਹਰ ਜਿਹੜੇ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਇੰਟਰਪੋਲ ਰਾਹੀਂ ਫੜਾਉਣ ਦਾ, ਜੇ ਉਹ ਟਰੈਵਲ ਕਰਕੇ ਇੰਡੀਆ ਦੇ ਨੇੜੇ ਤੇੜੇ ਪਹੁੰਚ ਜਾਣ, ਭਾਵੇਂ ਉਹ ਪਰਿਵਾਰ ਦੇ ਨਾਲ ਹੋਏਗਾ, ਵਾਘਾ ਦਾ ਮਤਲਬ ਹੈ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਦੇ ਦਰਸ਼ਨ ਕਰਕੇ ਉਧਰ ਨੂੰ ਗਿਆ ਹੋਏਗਾ, ਉਸ ਨੂੰ। ਔਰ ਦੂਜੇ ਪਾਸੇ ਇਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣਾ ਪੂਰਾ ਨੈਟਵਰਕ, ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਕੀ ਫॉर ਟੈਕਲਿੰਗ ਨਿਊ ਏਜ ਕ੍ਰਾਈਮਸ, ਯੂਨੀਅਨ ਹੋਮ ਸੈਕਟਰੀ। ਹੁਣ ਇਹ 10th ਇੰਟਰਨੈਸ਼ਨਲ ਲੀਅਜ਼ਨ ਆਫੀਸਰਸ ਦੀ ਕਾਨਫਰੰਸ ਹੁੰਦੀ ਹੈ, ਜਿਸ ਦੇ ਵਿੱਚ ਇਹ ਸਾਰੇ ਕਹਿੰਦੇ ਨੇ ਜੀ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਿਊ ਏਜ ਕ੍ਰਾਈਮ, ਸਾਈਬਰ ਐਨੇਬਲਡ ਫਾਈਨੈਂਸ਼ੀਅਲ ਫਰਾਡ, ਦੂਜੇ ਤੀਜੇ। ਹਾਲਾਂ ਹਕੀਕਤ ਇਹ ਹੈ ਕਿ ਉਹ ਗਾਦੀਆ ਹੋਏ, ਉਹ ਮਲਾਇਆ ਹੋਏ, ਉਹ ਦੂਜੇ ਹੋਣ ਜਿਹੜੇ ਇਹਨਾਂ ਦੇ ਕਈ ਹਜ਼ਾਰ ਕਰੋੜ ਖਾ ਕੇ ਦੌੜੇ ਹੋਏ ਨੇ, ਉਹਨਾਂ ਲਈ ਨਾ ਇੰਟਰਪੋਲ ਹੈ, ਨਾ ਉਹਨਾਂ ਦੀ ਕੋਈ ਕਿਤੇ ਐਕਸਟ੍ਰਾਡੀਸ਼ਨ ਹੈ ਜਾਂ ਕੋਈ ਹੋਰ ਹੈ। ਸਿਰਫ ਤੇ ਸਿਰਫ ਜਿਵੇਂ ਤੁਸੀਂ ਕਹੇ ਕਿ ਉਹਨਾਂ ਨੇ ਬਾਹਰਲੀ ਕਮਿਊਨਿਟੀ, ਬਾਹਰਲਿਆਂ 'ਚ ਵੀ ਹੁਣ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਵਸਦੇ ਨੇ, ਕਿੰਨੀਆਂ ਕੁ ਮੁਸਲਮਾਨਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਹਰ ਬੈਠੀਆਂ, ਜਿਨ੍ਹਾਂ ਨੇ ਕੋਈ ਪ੍ਰੋਟੈਸਟ ਕੀਤੇ ਨੇ, ਜਾਂ ਜਿਹੜਾ ਨੇ ਇਹ ਹੈ ਕਿ ਭਾਈ ਜੇ ਹੁਣ ਮਸਜਿਦ ਢਾਹ ਦਿਓ ਸੰਜੌਲੀ ਸ਼ਿਮਲਾ ਦੀ, ਉਹ ਮੰਗ ਜ਼ਿਕਰ ਅਸੀਂ ਕਰ ਰਹੇ ਹਾਂ ਬੈਠ ਕੇ, ਜੋ ਕਸ਼ਮੀਰ 'ਚ ਚੱਲ ਰਿਹਾ, ਭਾਰਤ 'ਚ ਲਿੰਚਿੰਗ ਚੱਲ ਰਹੀ ਹੈ, ਤੁਹਾਨੂੰ ਇੱਥੇ ਉਹ ਤਾਂ ਇਵੇਂ ਦੁੱਬ ਕੇ ਬੈਠੇ ਨੇ। ਤੇ ਇਹ ਸਾਰਿਆਂ ਨੂੰ ਜੇ ਤੁਸੀਂ ਫੋਕਸ ਕਰਕੇ ਦੇਖੋਗੇ, ਇਹ ਠੀਕ ਹੈ ਕਿ ਅਸੀਂ ਤਾਂ ਸਿੱਖ ਦੇ ਹੋਣ ਦਾ ਮਤਲਬ ਹੀ ਹੈ ਕਿ ਸੱਚ ਹੱਕ ਇਨਸਾਫ ਲਈ ਖਲੋਣਾ, ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਜੀ। ਇਸ ਲਈ ਟਾਰਗੇਟ ਦੇ ਉੱਤੇ ਵੀ ਇਸ ਲਈ ਸਿੱਖ ਨੇ, ਇਸ ਲਈ ਇੰਡੀਅਨ ਸਿਸਟਮ ਦੇ ਲਈ ਸਭ ਤੋਂ ਵੱਡਾ ਖਤਰਾ ਉਹ ਸਿੱਖਾਂ ਨੂੰ ਸਮਝਦੇ ਨੇ। ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ, ਟੈਰਰਿਜ਼ਮ ਤਾਂ ਕਰ ਹੀ ਰਹੇ ਨੇ, ਲੇਕਿਨ ਇਹ ਈਵਨ ਇਸ ਲੈਵਲ ਦੇ ਉੱਤੇ ਵੀ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜੇ ਇਹ ਕੋਈ ਸ਼ਰਾਰਤ ਕਰਦੇ ਨੇ ਤੇ ਬਰਾਬਰ ਤੋਂ ਸਾਡੇ ਨੌਜਵਾਨ ਆ ਕੇ ਇਹਨਾਂ ਨੂੰ ਕਾਊਂਟਰ ਕਰਦੇ ਨੇ। ਇਸੇ ਤਰ੍ਹਾਂ ਇੰਟਰਨੈਸ਼ਨਲ ਪੋਲੀਟੀਕਲ ਲੌਬੀ, ਹੁਣ ਯੂਕੇ ਦੇ ਵਿੱਚ 12 ਦੇ ਕਰੀਬ ਸਿੱਖ ਮੈਂਬਰ ਪਾਰਲੀਮੈਂਟ ਨੇ। ਹੁਣ ਕੈਨੇਡਾ 'ਚ ਜੇ ਜਗਮੀਤ ਸਿੰਘ ਔਰ ਜਸਟਿਨ ਟਰੂਡੋ ਦੀ ਪਾਰਟੀ ਇਸ਼ੂ ਬੇਸਡ ਸਪੋਰਟ ਦੀ ਗੱਲ NDP ਕਰਦੀ ਹੈ, ਤੇ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਕਿੰਨੀ ਵੱਡੀ ਸੈਲੀਬ੍ਰੇਸ਼ਨ ਇੰਡੀਆ 'ਚ ਹੋ ਰਹੀ ਹੈ, ਔਰ ਕਿ ਭਾਈ ਦੇਖੋ ਇਹ ਜਿਹੜਾ ਹੈ ਉਹ ਖਾਲਿਸਤਾਨੀ ਕਿਕ ਆਊਟ। ਔਰ ਈਵਨ ਕੱਲ ਉਹ ਗੋਬਰ ਆਰੀਆ ਉਹ ਇੱਕ ਕਮੈਂਟ 'ਚ ਕਰ ਰਿਹਾ ਸੀ, ਖਾਲਿਸਤਾਨੀਆਂ ਨੇ ਟਰੂਡੋ को मारी लात, ਜਗਮੀਤ ਸਿੰਘ ਨੇ ਲਈ ਹਮਾਇਤ ਵਾਪਸ। ਔਰ ਉਹ ਆਪਣਾ ਕੰਮ, ਯਾਨੀ ਉਹਨਾਂ ਦੇ ਲਈ ਉਹ ਐਸੇ ਸ਼ਦਾਈ ਹੋਏ ਨੇ, ਉਹਨਾਂ ਨੂੰ ਸਿੱਖਾਂ ਤੋਂ ਆ ਗਏ ਸਿੱਖ, ਸੁੱਤੇ ਪਏ ਵੀ ਉੱਠ ਕੇ ਜਿਹੜੇ ਨੇ ਉਹ ਬੜਬੜਾ ਰਹੇ ਨੇ, ਆ ਗਏ ਸਿੱਖ। ਸੋ ਸਿੱਖਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਉਹਨਾਂ ਦੀ ਤਾਕਤ ਕਿੰਨੀ ਹੈ। ਬੇਸ਼ੱਕ ਇੱਕ ਪਾਸੇ ਇੱਕ ਜ਼ਮਾਨੇ ਦਾ ਆਪਣੇ ਆਪ ਨੂੰ ਧਰਵਾਸ ਦੇਣ ਲਈ ਕਹਿੰਦਾ ਸੀ ਇਹ 2% ਹੈ, ਉਹ 2% ਨੇ ਤੁਹਾਡਾ ਜੀਣਾ ਹਰਾਮ ਕੀਤਾ ਹੋਇਆ ਹੈ, ਕਿਉਂਕਿ ਤੁਸੀਂ ਝੂਠੇ ਹੋ। ਔਰ ਜਿਵੇਂ ਮੇਰਾ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਸੱਚ ਦਾ ਭਾਰ ਹੁੰਦਾ, ਆਪਣਾ ਭਾਰ ਹੁੰਦਾ, ਉਸ ਦੇ ਸਾਹਮਣੇ ਕੂੜ ਖਲੋ ਨਹੀਂ ਸਕਦਾ। ਔਰ ਇਵੇਂ ਅੱਜ ਵੀਰ ਜਸਬੀਰ ਸਿੰਘ ਜਿਹੜੇ ਸਾਡੇ ਉਹਨਾਂ ਵੀਰਾਂ ਚੋਂ ਨੇ ਜਿਨ੍ਹਾਂ ਨੇ ਪਹਿਲੀ ਹਾਈਜੈਕਿੰਗ ਭਾਈ ਗਜਿੰਦਰ ਸਿੰਘ ਦੇ ਨਾਲ ਕੀਤੀ, ਵਡੇਰੀ ਉਮਰ ਦੇ ਨੇ ਪਰ ਪੂਰੀ ਚੜ੍ਹਦੀ ਕਲਾ 'ਚੋਂ ਵਿਚਰਦੇ ਨੇ। ਅੱਜ ਉਹਨਾਂ ਦੀ ਨਾਲ ਗੱਲਬਾਤ ਵੀ ਹੋ ਰਹੀ ਸੀ। ਸੋ ਉਹ ਕਹਿੰਦੇ ਸੀ ਕਿ ਵੀ ਹੁਣ ਜੋ ਹਾਲਾਤ ਜਾਂ ਫਿਜ਼ਾ ਬਣੀ ਹੋਈ ਹੈ, ਹੁਣ ਉਹ 1981 ਤੋਂ ਇਸ ਪਾਸੇ ਤੁਰੇ ਹੋਏ ਨੇ, ਆਲਮੋਸਟ ਜਿਹੜਾ ਉਹ ਅੱਧੀ ਸਦੀ ਹੋ ਜਾਣੀ ਹੈ। ਪਰ ਉਹਨਾਂ ਦਾ ਸੀ ਕਿ ਵੀ ਨਹੀਂ, ਹੁਣ ਲੱਗਦਾ ਵੀ ਬਾਬਾ ਨਾਨਕ ਮਿਹਰਬਾਨ ਨੇ ਔਰ ਆਪਣੇ ਬੱਚਿਆਂ ਨੂੰ ਆਪਣਾ ਘਰ ਉਹਨਾਂ ਨੇ ਦੇਣਾ। ਸੋ ਇਹਨਾਂ ਹਾਲਾਤਾਂ 'ਚ ਉਹ ਜਿਹੜਾ ਦੁਸ਼ਮਣ ਦੇ ਵਿੱਚ ਪੈਨਿਕ ਹੈ, ਇਹ ਦੱਸ ਰਿਹਾ ਹੈ ਕਿ ਸਾਡੀ ਮੰਜ਼ਿਲ ਕਿੰਨੀ ਕਰੀਬ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ,
ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਸਮੂਹ ਦਾ ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਸਮੁੱਚੀਆਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ, ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ, ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੇ ਪਰਥ ਸ਼ਹਿਰ ਦੇ ਕੈਨਿੰਗਵੇਲ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦਾ ਜਿਹੜਾ ਮੁੱਦਾ ਹੈ ਇੰਟਰਨੈਸ਼ਨਲ ਲੈਵਲ ਦਾ ਮੁੱਦਾ ਬਣ ਚੁੱਕਾ ਹੈ ਔਰ ਆਸਟ੍ਰੇਲੀਆ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਵੱਲੋਂ ਇਸ ਘਟਨਾ ਦੀ ਨਿਖੇਧੀ ਤੋਂ ਬਾਅਦ ਹੁਣ 4 ਹੋਰ ਪਾਰਲੀਮੈਂਟ ਮੈਂਬਰਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਸੋ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਵੱਲੋਂ ਅੱਡ-ਅੱਡ ਥਾਵਾਂ ਤੇ 10 ਸਤੰਬਰ ਨੂੰ ਰੋਜ਼ ਜਿਹੜੇ ਮਾਰਚ ਕੱਢੇ ਜਾਣਗੇ ਔਰ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂਕਿ ਦਿਲ ਵਲੂੰਦਰਿਆ ਜਾਂਦਾ ਜਦੋਂ ਅਸੀਂ ਗੁਰਬਾਣੀ ਦੀ ਬੇਅਦਬੀ, ਸਾਡੇ ਜਾਨ ਤੋਂ ਪਿਆਰੇ ਇਟਰਨਲ ਗੁਰੂ ਜਾਗਤ ਜੋਤ ਗੁਰੂ ਦੇ ਉੱਤੇ ਗੁਰਬਾਣੀ ਤੇ ਹਮਲਾ, ਜਿਸ ਨੂੰ ਸਿੱਖ ਕੌਮ ਤੇ ਹਮਲਾ ਡੇਵਿਡ ਸ਼ੂਬ੍ਰਿਜ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਸੀ। ਲੇਕਿਨ ਅਸੀਂ ਇਸ ਗੱਲ ਲਈ ਐਪਰੀਸ਼ੀਏਟ ਵੀ ਕਰਦੇ ਹਾਂ ਕਿ ਭਾਈ ਉਹਨਾਂ ਦੇ ਇਕੱਲੇ ਸਿਰਫ ਇਹੀ ਨਹੀਂ ਕਿ ਲਾ ਐਨਫੋਰਸਮੈਂਟ ਔਰ ਦੂਸਰੇ ਡਿਪਾਰਟਮੈਂਟ ਉਹ ਫੁੱਲੀ ਐਕਟਿਵ ਨੇ ਔਰ ਆਲਮੋਸਟ ਉਹ ਕੇਸ ਨੂੰ ਕ੍ਰੈਕ ਕਰਨ ਦੇ ਨੇੜੇ ਪਹੁੰਚ ਗਏ ਨੇ, ਪਰ ਜਿਵੇਂ ਉਹਨਾਂ ਦੇ ਈਵਨ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਮੁਲਕਾਂ ਦੇ ਵਿੱਚ ਆਵਾਜ਼ ਚੁੱਕੀ ਹੈ, ਇਹ ਬਿਲਕੁਲ ਕੰਟਰਰੀ ਹੈ, ਉਸ ਦੇ ਬਰਕਸ ਹੈ ਜੋ ਕੁਝ ਅਸੀਂ 2015 ਤੋਂ, ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਗਾਇਬ ਕੀਤੇ ਜਾਂਦੇ ਨੇ, ਬੇਅਦਬ ਕੀਤੇ ਜਾਂਦੇ ਨੇ, ਗੋਲੀ ਕਾਂਡ ਵਰਤਾਏ ਜਾਂਦੇ ਨੇ ਔਰ ਉੱਥੇ ਅਦਰ ਦੈਨ ਕਿ ਜਿਹੜੇ ਸਿੱਖ ਪ੍ਰਭਾਵਿਤ ਨੇ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਿੱਖਾਂ ਤੋਂ ਵੋਟਾਂ ਲੈਣੀਆਂ, ਤੁਹਾਨੂੰ ਕੋਈ ਹਮਦਰਦੀ ਦੀ ਆਵਾਜ਼ ਨਜ਼ਰ ਨਹੀਂ ਆਉਂਦੀ। ਹੁਣ ਇਸ ਗੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਗੁਰਦੁਆਰਾ ਸਾਹਿਬ ਦੇ ਬਾਹਰ ਪਰਥ ਦੇ ਸ਼ਹਿਰ 'ਚ ਜਿਹੜੀ ਹੈ ਉਹ ਹੁੰਦੀ ਹੈ, ਇਸ ਨੂੰ ਲੈ ਕੇ ਅੱਜ 4 ਹੋਰ ਮੈਂਬਰ ਪਾਰਲੀਮੈਂਟ ਜਿਹੜੇ ਆਸਟ੍ਰੇਲੀਅਨ ਪਾਰਲੀਮੈਂਟ ਦੇ ਨੇ, ਡਾਕਟਰ ਐਨੀ ਐਲੀ MP, ਇਹ ਫੈਡਰਲ ਮੈਂਬਰ ਨੇ ਕੋਵਾਨ ਤੋਂ, ਤਾਨੀਆ ਲਾਰੈਂਸ, ਇਹ MP ਨੇ ਫੈਡਰਲ ਮੈਂਬਰ ਹੈਸਲਕ ਤੋਂ, ਔਰ ਸੈਮ ਲਿਮ MP ਨੇ ਫੈਡਰਲ ਮੈਂਬਰ ਫॉर ਟੈਗਨੀ, ਔਰ ਮੈਟ ਕਿਓਗ MP ਨੇ ਫੈਡਰਲ ਮੈਂਬਰ ਫॉर ਬਰਟ। ਇਹ ਚਾਰੋਂ ਜਿਹੜੇ ਨੇ ਜ਼ਾਹਰ ਹੈ ਗੋਰੇ ਨੇ ਜਾਂ ਨੌਨ ਸਿੱਖ ਨੇ ਔਰ ਉਹਨਾਂ ਦੀ ਬੜੀ ਸਟੇਟਮੈਂਟ ਹੈ, ਮਜ਼ਬੂਤ ਸਟੇਟਮੈਂਟ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਸਟੇਟਮੈਂਟ ਰਿਗਾਰਡਿੰਗ ਦਾ ਡੈਸੀਕ੍ਰੇਸ਼ਨ ਆਫ ਦਾ ਗੁਟਕਾ ਸਾਹਿਬ ਔਰ Sikh community in Australia are valued and important contributors to our society. For years, when so many people were in need of helping hand, the Sikh community were only too ready to extend that hand. Their efforts during the Perth Hills bushfires, Black Summer bushfires, NSW floods, and other acts of community service are a testament
ਟੂ ਦਾ ਡੈਡੀਕੇਸ਼ਨ ਟੂ ਆਵਰ ਨੇਸ਼ਨ। ਇਹ ਹੈ ਜਿਹੜੀ ਸਿੱਖਾਂ ਦੀ ਸੌਫਟ ਪਾਵਰ ਦੀ ਰੈਕਗਨੀਸ਼ਨ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਾਈ ਜਦੋਂ ਵੀ ਲੋੜ ਪਈ ਹੈ ਮੁਲਕ ਨੂੰ, ਸਿੱਖ ਸਭ ਤੋਂ ਪਹਿਲਾਂ ਅੱਗੇ ਆਏ ਨੇ। ਉਹਨਾਂ ਨੇ 3-4 ਜਿਹੜੀਆਂ ਪਰਥ ਹਿਲ ਬੁਸ਼ ਫਾਇਰਸ ਹੋਈਆਂ, ਬਲੈਕ ਸਮਰ ਬੁਸ਼ ਫਾਇਰਸ, NSW ਫਲੱਡਸ, ਹਾਲਾਂ ਕੋਵਿਡ-19 ਜਿਹੜੀ ਉਹਨਾਂ ਨੇ ਅਦਰ ਐਕਟਸ ਕਿਹਾ ਕੋਵਿਡ-19 ਦੇ ਚੱਲਦੇ ਆ। ਉਹਨੂੰ ਕਿਹਾ ਸਭ ਤੋਂ ਪਹਿਲਾਂ ਸਿੱਖ ਜਿਹੜੇ ਨੇ ਉਹ ਮੂਹਰੇ ਆਉਂਦੇ ਨੇ ਨੇਸ਼ਨ ਦੀ ਹੈਲਪ ਦੇ ਵਿੱਚ। We are deeply saddened to hear about the incident that transpired last week outside the Canning Vale ਗੁਰਦੁਆਰਾ in Western Australia। ਅਸੀਂ ਬਹੁਤ ਦੁਖੀ ਹਾਂ ਜਿਹੜੀ ਘਟਨਾ ਕੈਨਿੰਗ ਵੇਲ ਗੁਰਦੁਆਰੇ ਦੇ ਬਾਹਰ ਹੋਈ। ਫਿਰ ਉਹਨਾਂ ਨੇ ਟਿਕਟੌਕ ਵੀਡੀਓ ਦੀ ਗੱਲ ਕੀਤੀ ਕਿ ਵੀ ਉਹਨੇ ਸਿੱਖ ਹੋਲੀ ਸਕ੍ਰਿਪਚਰ ਨੂੰ ਜਿਹੜਾ ਡੈਸੀਕ੍ਰੇਟ ਕੀਤਾ, ਉਹਦੀ ਵੀਡੀਓ ਪੋਸਟ ਕੀਤੀ। ਇਹਦੇ ਨਾਲ ਸਿੱਖਾਂ ਦੇ ਜਜ਼ਬਾਤ ਜਿਹੜੇ ਨੇ ਉਹ ਬੜੇ ਵਲੂੰਦਰੇ ਗਏ ਨੇ, ਔਰ ਇਨਕਲੂਡਿੰਗ ਦੋਜ਼ ਹੂ ਲਿਵ ਇਨ ਦਾ ਇਲੈਕਟੋਰੇਟਸ ਇਨ ਕਾਵਨ, ਹੈਸਲਕ, ਟੈਗਨੀ ਐਂਡ ਬਰਟ। ਹੁਣ ਇਹ ਚਾਰੋਂ ਹੀ MP ਉਹਨਾਂ ਹਲਕਿਆਂ ਤੋਂ ਆਉਂਦੇ ਨੇ ਜਿੱਥੇ ਸਾਈਜ਼ੇਬਲ ਸਿੱਖ ਪੋਪੂਲੇਸ਼ਨ ਵੀ ਹੈ। ਸੋ ਉਹਨਾਂ ਨੇ ਆਪਣੀ ਆਵਾਜ਼ ਉਹਨਾਂ ਦੇ ਨਾਲ ਰਲਾਈ ਹੈ, ਔਰ ਉਹਨਾਂ ਨੇ ਕਿਹਾ ਵੀ ਇਸ ਵੇਲੇ ਜਿਹੜੀ ਹੈ ਐਮੋਸ਼ਨਸ ਨੇ ਉਹ ਹਾਈ ਨੇ, ਔਰ ਹਾਲਾਂਕਿ ਸੱਚ ਪਤਾ ਸਾਰੀ ਸਥਿਤੀ ਸਾਹਮਣੇ ਨਹੀਂ ਆਈ, ਔਰ ਇਸ ਦੇ ਲਈ ਜਿਹੜੀਆਂ ਨੇ ਰੈਲੇਵੈਂਟ ਅਥਾਰਟੀਜ਼ ਇਸ ਘਟਨਾ ਨੂੰ ਇਨਵੈਸਟੀਗੇਟ ਕਰ ਰਹੀਆਂ ਨੇ। ਫਿਰ ਉਹਨਾਂ ਨੇ ਆਸਟ੍ਰੇਲੀਆ ਦੀ ਖੂਬਸੂਰਤੀ ਦੀ ਗੱਲ ਕੀਤੀ ਕਿ ਡਾਈਵਰਸ ਕੰਟਰੀ ਹੈ ਜਿੱਥੇ ਸਾਰੇ ਲੋਕਾਂ ਨੂੰ ਆਜ਼ਾਦੀ ਹੈ ਕਿ ਉਹ ਆਪਣੇ ਮਜ਼ਹਬ ਨੂੰ ਬਿਨਾਂ ਕਿਸੇ ਡਰ ਫੀਅਰ ਤੋਂ ਪ੍ਰੈਕਟਿਸ ਕਰ ਸਕਣ। ਅਸੀਂ ਆਪਣੇ ਨੇਸ਼ਨ ਦੇ ਵਿੱਚ ਸੋਸ਼ਲ ਕੋਹੀਜ਼ਨ ਕਈ ਜਨਰੇਸ਼ਨਾਂ ਤੋਂ ਬਿਲਡ ਕੀਤਾ ਹੈ। ਹਰ ਇੱਕ ਨੂੰ ਟੁਗੈਦਰ ਰਹਿਣ ਦੀ ਲੋੜ ਹੈ, ਔਰ ਅਸੀਂ ਕਮਿਊਨਲ ਹਾਰਮਨੀ ਸਦਭਾਵਨਾ ਨੂੰ ਕਾਇਮ ਰੱਖੀਏ, not allowing individuals to sow seeds of hatred ਕਿ ਇਸ 'ਚੋਂ ਸਾਡੀ ਇੱਕ ਦੂਸਰੇ ਪ੍ਰਤੀ ਨਫ਼ਰਤ ਨਹੀਂ ਹੋਣੀ ਚਾਹੀਦੀ। ਔਰ ਫਿਰ ਉਹਨਾਂ ਨੇ ਚਾਰੋਂ ਹਲਕਿਆਂ ਦੀ ਗੱਲ ਕੀਤੀ ਹੈ ਕਿ ਵੀ ਅਸੀਂ ਸਿੱਖ ਕਮਿਊਨਿਟੀ ਜਿਹੜੀ ਹੈ ਇਹਨਾਂ ਹਲਕਿਆਂ ਦੀ ਉਹਨਾਂ ਨੂੰ ਵੀ ਐਕਸਟੈਂਡ ਆਵਰ ਸਪੋਰਟ ਐਂਡ ਸੋਲੀਡੈਰਿਟੀ ਡਿਊਰਿੰਗ ਦਾ ਡਿਫਿਕਲਟ ਪੀਰੀਅਡ ਕਿ ਜਿਸ ਜਜ਼ਬਾਤੀ ਹਰਟ ਦੇ ਇਸ ਪੀਰੀਅਡ 'ਚੋਂ ਨਿਕਲ ਰਹੇ ਨੇ, ਔਰ ਅਸੀਂ ਉਹਨਾਂ ਦੇ ਨਾਲ ਖਲੋਤੇ ਹਾਂ। ਸੋ ਇਹ ਬੜੀ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਸ਼ੋਅ ਵੀ ਕਰਦਾ ਹੈ ਕਿ ਵੀ ਜਿਹੜਾ ਫਰਜ਼ ਹੁੰਦਾ ਹੈ ਇਲੈਕਟਡ ਰਿਪਰੈਜ਼ੈਂਟੇਟਿਵਸ ਦਾ ਉਹਨਾਂ ਨੇ ਉਹ ਨਿਭਾਇਆ। ਪਰ ਅਸੀਂ ਆਪਣੀ ਕਮਿਊਨਿਟੀ ਦੇ ਐਂਗਲ ਤੋਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਬਹੁਤ ਸਾਰੀਆਂ ਕਾਲਾਂ ਆਸਟ੍ਰੇਲੀਆ ਤੋਂ ਔਰ ਮੈਸੇजेस ਸਾਡੀ ਇਹ ਸਾਰੀ ਕਵਰੇਜ ਨੂੰ ਲੈ ਕੇ ਆਉਂਦੇ ਨੇ, ਐਪਰੀਸ਼ੀਏਸ਼ਨ ਹੁੰਦੀ ਹੈ, ਜ਼ਾਹਰ ਹੈ, ਲੇਕਿਨ ਅਸੀਂ ਇਹ ਵੀ ਆਗਾਹ ਕਰਨਾ ਚਾਹੁੰਦੇ ਹਾਂ ਕਿ ਵੀ ਬੇਸ਼ੱਕ ਸਾਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਹ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਜਿਹੜੀ ਉਹਨਾਂ ਨੇ ਅਬਰੋਡ ਸਿੱਖਾਂ ਦੇ ਉੱਤੇ ਲਿਆਂਦੀ, ਉਸ ਦੇ ਨਾਲ ਹੀ ਇਹ ਵੀ ਉਹਦਾ ਹਿੱਸਾ ਹੈ। ਇਹਦੇ 'ਚ ਕੌਣ, ਅਸੀਂ ਹੋਪ ਕਰਦੇ ਹਾਂ ਕਿ ਪੁਲਿਸ ਇਨਵੈਸਟੀਗੇਸ਼ਨ ਅਲਟੀਮੇਟਲੀ ਕਲਪਰੇਟ ਨੂੰ ਤੱਕ ਤਾਂ ਪਹੁੰਚੇਗੀ, ਪਰ ਇਹ ਵੀ ਇੱਕ ਪਾਰਟ ਹੁੰਦਾ ਹੈ ਕਿ ਜਿਹੜੀਆਂ ਪੁਲਿਸ ਫੋਰਸਿਸ ਨੇ ਉਹਨਾਂ ਨੂੰ ਜਦੋਂ ਉਹ ਗੁਨਾਹਗਾਰ ਤੱਕ ਪਹੁੰਚ ਜਾਂਦੀਆਂ ਨੇ ਫਿਰ ਉਹਦੀ ਸਿਕਿਉਰਿਟੀ ਦਾ ਫਿਕਰ ਹੁੰਦਾ ਹੈ। ਇਸ ਲਈ ਉਹ ਕਦੇ ਵੀ ਉਹਦੀ ਮਜ਼ਹਬੀ ਆਈਡੈਂਟੀਟੀ ਜਾਂ ਉਹਦੀ ਪਛਾਣ ਜਾਂ ਦੂਜੇ ਤੀਜੇ ਡਿਸਕਲੋਜ਼ ਨਹੀਂ ਕਰਦੇ। ਜੇ ਉਹਨਾਂ ਨੇ ਕੋਈ ਬੰਦੇ ਦੇ ਕੋਲ ਪੇਪਰ ਨਹੀਂ ਨੇ, ਉਹਨੂੰ ਡਿਪੋਰਟ ਵੀ ਕਰਨਾ ਹੈ ਤੇ ਉਹ ਉਹਨੂੰ ਪ੍ਰੋਟੈਕਟ ਕਰਦੇ ਨੇ ਕਿ ਵੀ ਉਹ ਜਾਣਕਾਰੀ ਵੀ ਨਾ ਜਾਏ ਤਾਂ ਕਿ ਉਹਨੂੰ ਇੱਥੇ ਜਾਂ ਉੱਥੇ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਜਦੋਂ ਗੁੱਸੇ 'ਚ ਹੁੰਦੇ ਨੇ ਫਿਰ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ। ਲੇਕਿਨ ਸਾਨੂੰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਭਾਈ ਇਸ ਦੇ ਪਿੱਛੇ ਹਾਈ ਕਮਿਸ਼ਨ ਕੌਂਸੂਲੇਟ ਜ਼ਿੰਮੇਵਾਰ ਨੇ। ਉਹ ਕਿਸੇ ਵੀ ਸਿੰਘ ਕੌਰ ਦੇ ਨਾਂ ਵਾਲਿਆਂ ਨੂੰ ਵੀ ਉਹਨਾਂ ਨੇ ਵਰਤਿਆ ਹੋ ਸਕਦਾ, ਉਹਦੇ 'ਚ ਸੌਦਾ ਸਾਧ ਦੇ ਚੇਲੇ, ਉਹਨਾਂ ਦੇ ਵਿੱਚ RSS ਦੇ ਬੰਦੇ, ਉਹਨਾਂ ਨੇ ਕੋਈ ਮੁਹੰਮਦ ਜਾਂ ਕੋਈ ਹੋਰ ਮੁਸਲਮਾਨੀ ਨਾਂ ਵੀ ਵਰਤਿਆ ਹੋ ਸਕਦਾ ਜਾਂ ਉਸ ਨੂੰ ਵੀ ਵਰਤਿਆ ਜਾ ਸਕਦਾ, ਕਿਉਂਕਿ ਜਿਸ ਲੈਵਲ ਦੀ ਇੱਕ ਨਫ਼ਰਤ ਇਸ ਵੇਲੇ ਕੋਈ UK 'ਚ ਬੈਠਾ ਜਿਹਨੇ ਮੁਸਲਮਾਨ ਆਈਡੈਂਟੀਟੀ ਆਪਣੀ ਦੱਸੀ ਹੋਈ ਹੈ, ਉਹ ਸਿੱਖਾਂ ਦੇ ਖਿਲਾਫ, ਸਿੱਖ ਗੁਰੂਆਂ ਦੇ ਖਿਲਾਫ ਜ਼ਹਿਰ ਉਗਲ ਰਿਹਾ, ਔਰ ਉਸ ਨੂੰ ਵੀ ਆਧਾਰ ਬਣਾ ਕੇ ਕਿ ਜੀ ਦੇਖੋ ਉਹੀ ਪਾਰਟ ਹੈ। ਸੋ ਇਹ ਕੋਈ ਵੀ ਪਾਤਰ ਜਿਹੜਾ, ਔਰ ਵੈਸੇ ਹੀ ਕਿਸੇ ਨੂੰ ਜਿਹੜੇ ਲੋਕ ਕੋਈ ਬੇਰੁਜ਼ਗਾਰ ਜਾਂ ਦੂਜੇ ਨੇ ਉਹ ਕਿਸੇ ਨੂੰ ਵੀ ਵਰਤਿਆ ਜਾ ਸਕਦਾ। ਸੋ ਬਾਕੀ ਤਾਂ ਟਰਸਟ ਹੈ ਉਹਨਾਂ ਦੀਆਂ ਏਜੰਸੀਜ਼ ਦੇ ਉੱਤੇ ਜਿਹੜੀਆਂ ਲਾ ਐਨਫੋਰਸਮੈਂਟ ਜਾਂ ਇੰਟੈਲੀਜੈਂਸ ਏਜੰਸੀਜ਼ ਨੇ, ਪਰ ਸਾਨੂੰ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ, ਅਸੀਂ ਸਮਝਦੇ ਹਾਂ ਵੀ ਕਿਉਂਕਿ ਇਹ ਕੰਟੀਨਿਊਟੀ ਹੈ ਇੰਡੀਅਨ ਸਟੇਟ ਦੀ ਜਿਹੜੀ ਉਹਨਾਂ ਨੇ ਸਿੱਖਾਂ ਦੇ ਉੱਤੇ ਟੋਟਲ ਵਾਰ ਵਿੱਢੀ ਹੋਈ ਹੈ ਜੂਨ 84 ਤੋਂ, ਜਿਹੜੀ ਹੁਣ ਉਹ ਆਫਸ਼ੋਰ ਲੈ ਆਏ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ। ਇਸ ਲਈ ਇਹ ਬਿਲਕੁਲ ਠੀਕ ਫੈਸਲਾ ਹੈ। ਜਿਹੜੀਆਂ ਆਸਟ੍ਰੇਲੀਆ ਦੀਆਂ ਸਿੱਖ ਆਰਗੇਨਾਈਜੇਸ਼ਨਸ ਨੇ 10 ਸਤੰਬਰ ਨੂੰ ਰੋਸ ਮਾਰਚ ਥਾਂ ਥਾਈਂ, ਜਿਨ੍ਹਾਂ ਦੀਆਂ ਡਿਟੇਲਸ ਵੀ ਸਾਰੇ ਜਿਹੜੀਆਂ ਨੇ ਮੀਡੀਆ 'ਚ ਚਰਚਾ 'ਚ ਨੇ, ਲੇਕਿਨ ਕੁਝ ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹ ਵੀ ਮੈਂ ਸਾਂਝੀ ਕਰਨਾ ਚਾਹੁੰਦਾ। ਰੋਸ ਮਾਰਚ
ਅਗੇਂਸਟ ਪਰਥ ਬੇਅਦਬੀ ਆਫ ਗੁਰਬਾਣੀ ਗੁਟਕਾ ਸਾਹਿਬ, ਇਹ ਫੈਡਰੇਸ਼ਨ ਸਕੁਆਇਰ ਤੇ ਸਟੇਟ ਲਾਇਬ੍ਰੇਰੀ ਵਿਕਟੋਰੀਆ ਦੇ ਵਿਚਾਲੇ ਨੈਸ਼ਨਲ ਡੇ ਆਫ ਐਕਸ਼ਨ ਉਹਨਾਂ ਨੇ ਦਿੱਤਾ ਹੈ। ਟਿਊਜ਼ਡੇ ਹੈ 10 ਸਤੰਬਰ ਨੂੰ 11 ਵਜੇ ਤੋਂ ਜਿਹੜਾ ਹੈ ਉਹ ਮੈਲਬਰਨ ਸਿਟੀ ਦੇ ਵਿੱਚ ਰੋਸ ਮਾਰਚ ਹੋਣਾ ਹੈ। ਸੋ ਇਹ ਉਹਨਾਂ ਦਾ ਜਿਹੜੀ ਹੈ ਲੋਕੇਸ਼ਨ ਦਾ ਉਹਨਾਂ ਨੇ ਮੈਪ ਵੀ ਬਣਾ ਕੇ ਦਿੱਤਾ ਹੈ। ਫਿਰ ਇੱਕ ਜਿਹੜੀ ਸਾਡੇ ਕੋਲ ਜਾਣਕਾਰੀ ਆ, ਹੋਏ 71 ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹੰਬਲੀ ਇਨਵਾਈਟ ਆਲ ਸੰਗਤ, ਇਹ ਯੂਨਾਈਟਿਡ ਸਿੱਖ ਕਾਉਂਸਲ ਆਫ ਆਸਟ੍ਰੇਲੀਆ ਜਿਹੜਾ ਉਹਨਾਂ ਦੇ ਵੱਲੋਂ ਹੈ ਕਿ ਕਮਿਊਨਿਟੀ ਐਨਗੇਜਮੈਂਟ ਔਨ ਗੁਰਬਾਣੀ ਪੋਥੀ ਬੇਅਦਬੀ, ਇਹ 10 ਸਤੰਬਰ ਨੂੰ 6 ਵਜੇ ਗੁਰਦੁਆਰਾ ਗਲੈਨਵੁੱਡ ਸਾਹਿਬ ਜਿਹੜਾ ਇਹ ਮੈਰੀਵੈਂਟ ਗਲੈਨਵੁੱਡ ਸਿਟੀ ਹੈ ਉਸ ਦੇ ਵਿੱਚ ਹੈ। ਔਰ ਇਸੇ ਤਰ੍ਹਾਂ ਜਿਹੜਾ ਹੋਰ ਵੀ ਸਟੇਟਮੈਂਟਸ ਇਸ ਦੇ ਉੱਤੇ ਜਿਵੇਂ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਉਹਨਾਂ ਦੀ ਪ੍ਰੈਸ ਰਿਲੀਜ਼ ਹੈ, ਮੈਂ ਵਕਤ ਦੀ ਜਿਹੜੀ ਘਾਟ ਕਰਕੇ ਮੈਂ ਇਹਨਾਂ ਨੂੰ ਪੜ੍ਹ ਨਹੀਂ ਪਾਵਾਂਗਾ। ਇਸੇ ਤਰ੍ਹਾਂ ਸਿੱਖ ਕਮਿਊਨਿਟੀ ਆਫ ਵੈਸਟਰਨ ਵਿਕਟੋਰੀਆ ਉਹਨਾਂ ਦੀ ਵੀ ਇਸ ਦੇ ਉੱਤੇ ਪ੍ਰੈਸ ਰਿਲੀਜ਼ ਹੈ, ਪ੍ਰੀਤਮ ਸਿੰਘ ਸੈਕਟਰੀ ਵੱਲੋਂ ਜਾਰੀ ਕੀਤੀ ਗਈ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਸਾਰੇ ਨੂੰ ਇਹ ਕਿਹਾ ਕਿ ਵੀ ਆਸਟ੍ਰੇਲੀਅਨ ਅਥਾਰਟੀਜ਼ ਜਿਹੜੀਆਂ ਨੇ ਇਸ ਦੇ ਉੱਤੇ ਐਕਸ਼ਨ ਲੈਣ। ਔਰ ਉਹਨਾਂ ਨੇ ਜਿਹੜੀ 3 ਉਹਦੇ 'ਚ ਡਿਮਾਂਡ ਕੀਤੀਆਂ ਨੇ ਕਿ ਵੀ ਇਹ ਅਸੀਂ ਇਸ ਐਕਟ ਨੂੰ ਕੰਡੈਮ ਕਰਦੇ ਹਾਂ। ਸਟਰੋਂਗ ਐਂਡ ਪਬਲਿਕ ਕੰਡੈਮਨੇਸ਼ਨ ਆਫ ਹੀਨਸ ਐਕਟ ਫਰੋਮ ਪੋਲੀਟੀਕਲ ਲੀਡਰਸ ਐਟ ਬੋਥ ਸਟੇਟ ਐਂਡ ਫੈਡਰਲ ਲੈਵਲ। ਸੋ ਅਸੀਂ ਆਲਰੇਡੀ ਦੇਖਿਆ ਕਿ ਡੇਵਿਡ ਸ਼ੂਬਰਿਜ ਵਾਸ ਦਾ ਫਸਟ ਸੈਨੇਟਰ, ਹੁਣ 4 MPs ਨੇ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਥੋਰੋ ਇਨਵੈਸਟੀਗੇਸ਼ਨ ensuring that a thorough investigation is conducted by the relevant authorities to bring those responsible for this sacrilege to justice. Such actions must be met with legal consequences to prevent similar incidents in the future, including foreign agencies' involvement into this incident. ਇਹ ਬੜਾ ਸਟਰੋਂਗ ਨੁਕਤਾ ਹੈ ਕਿਉਂਕਿ ਸਾਨੂੰ ਕੋਈ ਭੁਲੇਖਾ ਨਹੀਂ ਹੈ ਕਿ ਇੰਡੀਅਨ ਸਟੇਟ ਉਹਨਾਂ ਦੇ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਵੀ ਖਾਲਿਸਤਾਨ ਰੈਫਰੈਂਡਮ ਦੇ ਦੌਰਾਨ ਆਪਣੇ ਮੰਦਰਾਂ ਦੇ ਵਿੱਚ ਹੀ ਆਪ ਗ੍ਰੈਫਿਟੀ ਕਰਕੇ ਉਹਨੂੰ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਰਿਲੀਜੀਅਸ ਹਾਰਮੋਨੀ ਦੀ ਗੱਲ ਕੀਤੀ ਹੈ ਕਿ ਉਹ ਇਨੀਸ਼ੀਏਟਿਵ ਜਿਹਦੇ ਥੱਲੇ ਗ੍ਰੇਟਰ ਅੰਡਰਸਟੈਂਡਿੰਗ ਹੋਏ, ਰਿਸਪੈਕਟ ਹੋਏ ਡਿਫਰੈਂਟ ਫੇਥਸ ਦੇ ਵਿੱਚ। ਵੈਸੇ ਕੋਈ ਵੀ ਫੇਥ ਵਾਲਾ ਬੰਦਾ ਕਿਸੇ ਦੂਸਰੇ ਦੇ ਫੇਥ ਦੀ ਸਕ੍ਰਿਪਚਰ ਜਾਂ ਉਹਦੀ ਡੀਟੀ ਜਾਂ ਉਹਦੇ ਫੇਥ ਦੇ ਉੱਤੇ ਹਮਲਾ ਨਹੀਂ ਕਰਦਾ। ਇਹ ਡੈਲੀਬਰੇਟ ਹੈ। ਇਹਨਾਂ ਨੂੰ ਕੋਈ ਰਿਲੀਜੀਅਸ ਹਾਰਮੋਨੀ ਜਾਂ ਦੂਜੇ ਦਾ ਸਬਕ ਨਹੀਂ ਪੜਾਇਆ ਜਾ ਸਕਦਾ, ਪਰ ਕਿਉਂਕਿ ਉਹਨਾਂ ਨੇ ਇਹ ਸਾਰੀ ਸਟੇਟਮੈਂਟ ਮੇਨ ਸਟ੍ਰੀਮ ਆਸਟ੍ਰੇਲੀਅਨ ਕਮਿਊਨਿਟੀ ਦੇ ਲਈ ਵੀ ਰੱਖੀ ਹੈ, ਸੋ ਇਹ ਗੱਲ ਕਰਨੀ ਬਣਦੀ ਹੈ। ਪਰ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਜਿੱਥੇ ਜਿੱਥੇ ਵੀ ਜੋ ਐਕਟੀਵਿਟੀ ਸਿੱਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਦਿੰਦੀਆਂ ਨੇ ਉਸ ਦੇ ਵਿੱਚ ਵੱਧ ਤੋਂ ਵੱਧ ਪਾਰਟਿਸਿਪੇਸ਼ਨ ਹੋਏ। ਉਹ ਭਾਵੇਂ ਗੁਰਦੁਆਰਿਆਂ 'ਚ ਅਰਦਾਸ ਹੈ, ਰੋਸ ਸਮਾਗਮ ਨੇ, ਜਾਂ ਜਿਹੜਾ ਰੋਸ ਮਾਰਚ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੀ ਹਿੰਦੂਤਵੀ ਸਰਕਾਰ ਕਿਵੇਂ ਨਕਲੀ ਗੁਰੂ ਡਮ ਦੀ ਜਿਹੜੀ ਪੁਸ਼ਟ ਬਣਾਈ ਉਹ ਕਰ ਰਹੀ ਹੈ ਔਰ ਇਸ ਦੀ ਇੱਕ ਸੱਜਰੀ ਉਦਾਹਰਨ ਸਾਹਮਣੇ ਆਈ ਹੈ। ਔਰ ਹਰਿਆਣੇ ਦੀ ਸੁਨਹਿਰੀਆ ਜੇਲ੍ਹ ਦੇ ਜੇਲਰ ਸੁਨੀਲ ਸੰਗਵਾਨ ਨੂੰ ਬੀਜੇਪੀ ਨੇ MLA ਦਾ ਜਿਹੜਾ ਹੈ ਉਹ ਟਿਕਟ ਦਿੱਤੀ ਹੈ। ਔਰ ਯਾਦ ਰਹੇ ਜੇਲਰ ਸੁਨੀਲ ਸੰਗਵਾਨ ਨੇ ਆਪਣੇ ਕਾਰਜਕਾਲ ਦੌਰਾਨ ਕਤਲ ਤੇ ਜਿਹੜੇ ਰੇਪਿਸਟ ਗੁਰਮੀਤ ਰਾਮ ਰਹੀਮ ਨੂੰ ਜਿਹੜੇ 6 ਵਾਰ ਪੈਰੋਲ ਤੇ ਰਿਹਾ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ ਦਿਨਾਂ 'ਚ ਜਿਹੜਾ ਅਸੀਂ ਰਾਧਾ ਸਵਾਮੀਆਂ ਦੇ ਜਿਹੜੇ ਨਵੇਂ ਹਜ਼ੂਰ ਬਣਾਏ ਨੇ ਉਹਨਾਂ ਦੇ ਉੱਤੇ ਟਿੱਪਣੀ ਕਰਦੇ ਹਾਂ। ਰਾਧਾ ਸਵਾਮੀ ਕਲਟ ਦੀ ਬੈਕਗਰਾਊਂਡ ਨੂੰ ਐਕਸਪਲੇਨ ਕੀਤਾ ਸੀ। ਉਹ ਉਸ ਸ਼ੋਅ ਦਾ ਸਭ ਤੋਂ ਜ਼ਿਆਦਾ ਮੋਸਟ ਵਾਚਡ ਸੈਗਮੈਂਟ ਸੀ। ਹਾਲਾਂਕਿ ਉਸ ਦੇ ਥੱਲੇ ਕਮੈਂਟਸ ਦੇ ਵਿੱਚ ਸਾਡੇ ਕੁਝ ਰਾਧਾ ਸਵਾਮੀ ਭਰਾਵਾਂ ਨੇ ਸਾਨੂੰ ਵੀ ਚੰਗੀ ਸ਼ਰਧਾਂਜਲੀ ਦਿੱਤੀ, ਅਸੀਂ ਐਪਰੀਸ਼ੀਏਟ ਕਰਦੇ ਹਾਂ। ਤੇ ਵੈਸੇ ਇੱਕ ਸਾਡੇ ਵੀਰ ਜਿਹੜੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇਹ ਪਹਿਲੀ ਵਾਰ ਹੈ ਕਿ ਵੀ ਜਿਹੜੇ ਜਿਸ ਮੁੱਦੇ ਦੇ ਉੱਤੇ ਬਲਜੀਤ ਸਿੰਘ ਦਾਦੂਵਾਲ ਔਰ ਦੂਸਰੇ ਜਿਹੜੇ ਨੇ ਉਹ ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਦੇ ਨੇ ਔਰ ਤੁਹਾਨੂੰ ਬਹੁਤ ਘੱਟ ਸਿੱਖ ਪ੍ਰਚਾਰਕ ਮਿਲਣਗੇ ਜਿਹੜੇ ਰਾਧਾ ਸਵਾਮੀਆਂ ਦੇ ਖਿਲਾਫ ਜਿਹੜਾ ਉਹ ਗੁਰਦੁਆਰੇ ਦੀਆਂ ਸਟੇਜਾਂ ਤੋਂ ਜਾਂ ਦੂਜੇ ਬੋਲ ਰਹੇ ਹੋਣ। ਹਾਲਾਂਕਿ ਨਿਰੰਕਾਰੀਆਂ ਬਾਰੇ ਜਾਂ ਸੌਦਾ ਸਾਧ ਉਹ ਤਾਂ ਹੁਣ ਕਿਉਂਕਿ ਅਕਾਲ ਤਖਤ ਦੇ ਉੱਤੇ ਹੀ ਅਕਾਲੀ ਸਾਰੇ ਫਸੇ ਹੋਏ ਨੇ ਕਿ ਵੀ ਉਹਨਾਂ ਨੇ ਕਿਵੇਂ ਪ੍ਰੋਟੈਕਟ ਕੀਤਾ ਕਿ ਵੀ ਤੁਸੀਂ ਬੜੀ ਬੁਲੰਦ ਆਵਾਜ਼ ਦਿੱਤੀ ਹੈ। ਮੈਂ ਕਿਹਾ ਜੀ ਇਹ ਸਾਡੇ ਹਿੱਸੇ ਹੀ ਸ਼ਾਇਦ ਆਇਆ ਹੋਇਆ ਕਿ ਵੀ ਸਾਰੇ ਨੂੰ ਕੀਤਾ ਜਾਏ। ਸਾਡੇ ਵੀਰ ਕੁਲਦੀਪ ਸਿੰਘ ਟਰਾਂਟੋ ਤੋਂ ਉਹਨਾਂ ਦੀ ਨੈਕਸਟ ਡੇ ਕਾਲ ਉਹ ਹੱਸਦੇ ਰਹੇ ਪਹਿਲਾਂ, ਕਹਿੰਦੇ ਜੀ ਇਹ ਜਿਹੜਾ ਤੁਸੀਂ ਕਿਹਾ ਵੀ ਅੰਨਾ ਮੰਨਾ ਕੁਰ ਤੂੰ ਚੀਲਾ ਮੈਂ ਗੁਰ, ਇਹ ਅੰਨਾ ਮੰਨਾ ਕੀ ਹੁੰਦਾ? ਮੈਂ ਕਿਹਾ ਅੰਨਾ ਮੰਨਾ ਇਹ ਹੁੰਦਾ ਜਿਹੜਾ ਇਹ ਕਹਿੰਦੇ ਨੇ ਕਿ ਵੀ ਉਹ ਭੰਬੜ ਪਾਓ ਕੀ ਹੈ ਉਹ ਕੀ ਉਸ ਨੂੰ ਕਹਿੰਦੇ ਨੇ ਉੱਕੜ ਦੁੱਕੜ। ਹਾਂ ਮੈਂ ਕਿਹਾ ਇਹ ਅੰਨਾ ਮੰਨਾ ਉਹੀ ਹੈ ਜਿਹੜਾ ਉੱਕੜ ਦੁੱਕੜ ਭੰਬਾ ਪਾਓ, ਵੀ ਉੱਕੜ ਦੁੱਕੜ ਦਾ ਕੀ ਮਤਲਬ ਹੁੰਦਾ? ਮੈਂ ਕਿਹਾ ਇਹੀ ਅੰਨਾ ਮੰਨਾ। ਔਰ ਉਸ 'ਚ ਤੁਸੀਂ ਇਹ ਸਾਰੇ ਨੂੰ ਦੇਖੋ ਕਿ ਵੀ ਜਿਹੜਾ ਮੀਡੀਆ ਅਦਰਵਾਈਜ਼ ਕੋਈ ਸਿੱਖਾਂ ਨਾਲ ਸੰਬੰਧਿਤ ਕੋਈ ਚੀਜ਼ ਆਏ ਉਹਨੂੰ ਰਾਈ ਦਾ ਪਹਾੜ ਬਣਾ ਦਿੰਦੇ ਨੇ। ਕਿਸੇ ਨੇ ਇਹ ਵੀ ਲਿਖਿਆ ਕਿ ਵੀ ਇਹ ਜਿਹੜੇ ਨਵੇਂ ਗਿੱਲ ਸਾਹਿਬ ਹਜ਼ੂਰ ਬਣਾਏ ਨੇ ਇਹ ਵੀ ਕਿਸੇ ਫਰਾਡ 'ਚ 6000 ਕਰੋੜ ਦੇ ਜਾਂ ਕਿਸੇ 'ਚ ਹਾਲਾਂਕਿ ਇਹ ਜਿਹੜਾ ਪ੍ਰੈਜ਼ੈਂਟ ਸਤਿਗੁਰੂ ਹੈ ਕਿਉਂਕਿ ਹਜ਼ੂਰ ਤੋਂ ਅਜੇ ਤਾਂ ਉਹ ਹਜ਼ੂਰ ਦੀ ਕੁਰਸੀ ਨਾਲ ਲਾਤੀ ਹੈ ਸਤਿਗੁਰੂ ਦੇ। ਪਹਿਲਾਂ ਤਾਂ ਉਹਨੇ ਐਲਾਨ ਕਰਤਾ, ਫਿਰ ਕਿਹਾ ਜੀ ਜਦੋਂ ਸਤਿਗੁਰੂ ਆਏ ਪਰਦਾ ਚੁੱਕਿਆ ਤੇ ਸੰਗਤਾਂ ਜਾਰੋ ਜਾਰ ਰੋ ਰਹੀਆਂ ਸੀ ਕਿ ਬਾਬਾ ਜੀ ਤੁਸੀਂ ਉਹਨਾਂ ਨੇ ਕਿਹਾ ਨਹੀਂ ਮੈਂ ਕਿਤੇ ਨਹੀਂ ਚੱਲਿਆ ਅਜੇ ਜੀ। ਦੂਸਰਾ ਹੁਣ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਵੀ ਕਿਸੇ ਨੇ ਕਦੇ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਸਾਰਿਆਂ ਦੇ ਬਿਹਾਈਂਡ ਕਿਹੜੀ ਸਟੇਟ ਜਿਹਨੂੰ ਅਸੀਂ ਡੀਪ ਸਟੇਟ ਕਹਿੰਦੇ ਆ ਕਿਸ ਹੱਦ ਤੱਕ ਇਨਵੋਲਵ ਹੈ। ਇਹਨਾਂ ਦੇ ਬਿਜ਼ਨਸ ਇੰਟਰਸਟ ਉਸ ਨੂੰ ਇੰਟਰਨੈਸ਼ਨਲ ਲੈਵਲ ਤੋਂ ਲੈ ਕੇ ਵਿਦਨ ਦਾ ਕੰਟਰੀ ਕੌਣ ਪ੍ਰੋਟੈਕਟ ਕਰਦਾ ਹੈ। ਜਦੋਂ ਇਹ ਫਸਦੇ ਨੇ ਕਿਸੇ ਵੀ ਜਿਵੇਂ ਇਹਨਾਂ ਦੇ ਉਹ ਰੈਨਬੈਕਸੀ ਵਾਲੇ ਦੋ ਭਰਾ ਆਪਸੀ ਝਗੜੇ ਜਿਹਦੇ 'ਚ ਇਹਦਾ ਨਾਮ ਵੀ ਵੱਜਦਾ ਸੀ ਜਿਹੜਾ ਸਤਿਗੁਰੂ ਢਿੱਲੋਂ ਹੈ, ਲੇਕਿਨ ਉਹਨੂੰ ਕਿਹਨੇ ਕਲੀਨ ਚਿੱਟ ਦਿੱਤੀ? ਐਸਾ ਕੀ ਹੈ ਕਿ ਮੋਦੀ ਵੀ ਉੱਥੇ ਆ ਕੇ ਉਤਰਦਾ ਹੈ ਤੇ RSS ਦਾ ਮੋਹਨ ਭਾਗਵਤ ਵੀ ਘੰਟਿਆਂ ਬੱਧੀ ਬੰਦ ਕਮਰਿਆਂ ਦੇ ਵਿੱਚ ਗੁਫ਼ਤਗੂ ਕਰਦੇ ਨੇ। ਸੋ ਇਹ ਸਾਰੇ ਹੀ ਅਲਟੀਮੇਟਲੀ ਕੁਝ ਜਿਹੜੀ ਸੌਫਟ ਆਵਾਜ਼ ਰਹਿ ਕੇ ਵਿਦਨ ਕਿਉਂਕਿ ਖੌਰਾ ਤੇ ਸਿੱਖੀ ਨੂੰ ਲਾ ਰਹੇ ਨੇ, ਉਹ ਸਿੰਘ ਹੋਏ ਕੋਈ ਹੋਰ ਨਾਂ ਵਾਲਾ ਹੋਏ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਦੇ ਬਰਾਬਰ ਕੋਈ ਚੀਜ਼ ਲੱਗ ਜਾਂਦੀ ਆ ਕੇ ਔਰ ਉਹਨੂੰ ਚੈਲੰਜ ਕਰਦੇ ਨੇ, ਇਹਦਾ ਮਤਲਬ ਹੈ ਕਿ ਉਹ ਤੁਹਾਡੇ ਬੇਸਿਕ ਗੁਰੂ ਗ੍ਰੰਥ ਗੁਰੂ ਪੰਥ ਦੇ ਕਾਨਸੈਪਟ ਨੂੰ ਨਕਾਰ ਰਹੇ ਨੇ। ਔਰ 2 ਦਿਨ ਪਹਿਲਾਂ ਹੀ ਕਿਸੇ ਨੇ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਦੀ ਕੋਈ ਵੀਡੀਓ ਕਲਿੱਪ ਪਾਈ ਕਿਉਂਕਿ ਮੈਨੂੰ ਨਹੀਂ ਸੀ ਪਤਾ ਹੈ ਵੀ ਉਹਨਾਂ ਦੇ ਖਿਲਾਫ ਇੱਕ ਸਟੇਜ ਦੇ ਉੱਤੇ ਰਾਧਾ ਸਵਾਮੀਆਂ ਨੇ ਜਿਹੜੀ ਕੋਈ ਕਿਤਾਬ ਲਿਖਵਾਈ ਸੀ। ਉਹ ਕੀ ਕਿਤਾਬ 'ਚ ਸੀ ਕੀ ਨਹੀਂ, ਲੇਕਿਨ ਉਹਦਾ ਰੀਜ਼ਨ ਇਹ ਸੀ ਵੀ ਉਹਨਾਂ ਨੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ ਇਸ ਗੁਰੂ ਡੰਮ ਨੂੰ ਚੈਲੰਜ ਕੀਤਾ ਸੀ ਕਿ ਭਾਈ ਇਹ ਗੁਰੂ ਦੀ ਬਾਣੀ ਨੂੰ ਆਧਾਰ ਬਣਾ ਕੇ ਸੌਦਾ ਜਿਹੜਾ ਹੈ ਇਹ ਆਪਣਾ ਵੇਚ ਰਹੇ ਨੇ। ਔਰ ਉਹਨਾਂ ਨੂੰ ਧਮਕੀ ਦਿੱਤੀ ਸੀ ਸੰਤ ਸਿੰਘ ਮਸਕੀਨ ਔਰ ਉਹਨਾਂ ਨੇ ਕਿ ਅਸੀਂ ਇੰਨੇ ਲੱਖ ਦਾ ਹਰਜਾਨੇ ਦਾ ਦਾਵਾ ਤੇ ਅਦਾਲਤ 'ਚ ਕਹਿੰਦੇ ਮੈਂ ਅੱਜ ਤੱਕ ਢੀਕ ਰਿਹਾ ਵੀ ਤੁਸੀਂ ਮੁਕੱਦਮਾ ਕਰੋ ਸਹੀ। ਤੇ ਪਰ ਉਹਨਾਂ ਨੇ ਕਿਹਾ ਕਿ ਵੀ ਈਵਨ ਉੱਥੇ ਇੱਕ ਬੁੱਕ ਸੈਲਰ ਦਾ ਉਹਨਾਂ ਨੇ ਮਾਈ ਸੇਵਾ ਬਾਜ਼ਾਰ ਦੇ ਨਾਂ ਲਿਆ ਕਿ ਉਹਦੇ ਕੋਲ ਉਹ 5000 ਕਿਤਾਬਾਂ ਆ ਕੇ ਮੁਫਤ ਛੱਡ ਗਏ
ਕਿ ਵੀ ਜਿਹੜਾ ਵੀ ਆਂਦਾ ਤੁਹਾਡੇ ਕੋਲ ਗਾਹਕ ਉਹਨੂੰ ਮੁਫਤ ਦਿਓ, ਜਿਹੜੀ ਮਸਕੀਨ ਸਾਹਿਬ ਦੇ ਖਿਲਾਫ ਸੀ ਔਰ ਰਾਧਾ ਸੁਆਮੀਆਂ ਨੇ ਛਪਵਾਈ। ਇਹ ਹੁਣ ਗੱਲ 30 ਸਾਲ ਤੋਂ ਵੀ ਸ਼ਾਇਦ ਜ਼ਿਆਦਾ ਪੁਰਾਣੀ ਹੋਏ, ਪਤਾ ਨਹੀਂ ਉਹ ਕਦੋਂ ਦੀ ਵੀਡੀਓ ਕਲਿੱਪ ਹੈ। ਓਬਵੀਅਸਲੀ ਮਸਕੀਨ ਸਾਹਿਬ ਇਸ ਦੁਨੀਆ 'ਚ ਨਹੀਂ ਨੇ। ਸੋ ਮਤਲਬ ਇਹ ਹੈ ਕਿ ਵੀ ਉਸ ਲੈਵਲ ਦੇ ਉੱਤੇ ਜਾ ਕੇ ਵੀ ਜਿਹੜਾ ਇਹਨਾਂ ਨੂੰ ਲੱਗਦਾ ਕਿ ਬਈ ਉਹਨਾਂ ਨੇ ਫਿਰ ਇੱਕ ਵਾਕਿਆ ਵੀ ਸੁਣਾਇਆ ਕਿ ਜੀ ਇਹ ਜਿਹੜੇ ਇਹਨਾਂ ਦਾ ਗੁਰੂ ਹੈ ਇਹ ਤਾਂ ਬੈਠ ਕੇ ਕਹਿੰਦਾ ਹੈ ਕਿ ਜੀ ਸ਼ਬਦ ਤਾਂ ਮੁਰਦਾ ਹੁੰਦਾ ਹੈ ਔਰ ਮੁਰਦਾ ਗੁਰੂ ਕਿਵੇਂ ਹੋ ਸਕਦਾ ਹੈ? ਸਾਡੇ ਸਤਿਗੁਰੂ ਕਿਉਂਕਿ ਉਸ ਨੂੰ ਬਿਆਨਦੇ ਨੇ, ਉਹ ਜਿੰਦਾ ਸਤਿਗੁਰੂ ਤਾਂ ਉਹ ਨੇ। ਸੋ ਇਸ ਲੈਵਲ ਤੱਕ ਜਾ ਕੇ ਅੰਦਰ ਖਾਤੇ ਹੀ ਨਹੀਂ, ਇਹ ਓਪਨਲੀ ਇਹਨਾਂ ਦਾ ਰਿਹਾ। ਪਰ ਇਹ ਜਦੋਂ ਸਿੱਖਾਂ ਨੇ ਨਰਕਧਾਰੀਆਂ ਨੂੰ ਕਨਫਰੰਟ ਕੀਤਾ, ਇਹ ਥੋੜੇ ਜਿਹੇ ਬੈਕ ਸੀਟ ਤੇ ਜਾਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਪਰ ਇਹ ਅੰਦਰੋਂ ਖੋਰਾ ਲਾ ਰਹੇ ਨੇ ਬਹੁਤ ਬੁਰੀ ਤਰ੍ਹਾਂ, ਔਰ ਇਹਨਾਂ ਨੂੰ ਚੈਲੰਜ ਹੋਣਾ ਚਾਹੀਦਾ। ਹੁਣ ਇਸ ਗੱਲ ਦੇ ਉੱਤੇ ਕਿ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਬਹੁਤ ਸਾਰੀਆਂ ਈਵਨ ਗੁਰਦੁਆਰਾ ਕਮੇਟੀਆਂ 'ਚ ਵੀ ਤੁਹਾਨੂੰ ਇਸ ਕਿਸਮ ਦੇ ਬੰਦੇ ਇੱਕ ਦੋ ਮਿਲ ਜਾਣਗੇ ਜਿਹੜੇ ਰਾਧਾ ਸੁਆਮੀ ਹੁੰਦੇ ਨੇ। ਉਹ ਤੁਸੀਂ ਜਦੋਂ ਉਹਨਾਂ ਦੇ ਰਿਸ਼ਤੇ ਨਾਤੇ ਹੁੰਦੇ ਨੇ ਜਾਂ ਕਿਸੇ ਦੇ ਘਰ ਤੁਸੀਂ ਮਿਲਣ ਜਾਓ, ਇੱਕ ਸਾਡੇ ਗੁਰਸਿੱਖ ਵੀਰ ਕਹਿਣ ਲੱਗੇ, ਕਹਿੰਦੇ ਅਸੀਂ ਬੱਚੀ ਦਾ ਸਾਕ ਕਰਨਾ ਸੀ ਤੇ ਉਹ ਕਮੇਟੀ ਦੇ ਹੀ ਪ੍ਰੈਜ਼ੀਡੈਂਟ ਸੀ ਕਿਸੇ ਗੁਰਦੁਆਰੇ ਦੇ, ਔਰ ਬੜੇ ਗੁਰਮੁਖ ਸਾਨੂੰ ਲੱਗੇ। ਔਰ ਦੂਜੇ ਅਸੀਂ ਕਹਿੰਦੇ ਜਦੋਂ ਉਹਨਾਂ ਦੇ ਘਰ ਗਏ ਤਾਂ ਦੇਖਿਆ ਵੀ ਸਾਵਣ ਸਿੰਘ ਦੀ ਫੋਟੋ ਲੱਗੀ ਹੋਈ ਹੈ। ਕਹਿੰਦੇ ਵੀ ਅਸੀਂ ਚਲੋ ਜੋ ਨਾਰਮਲ ਸੀ ਗੱਲਬਾਤ ਕਰਕੇ ਮਿਲ ਕੇ ਆ ਗਏ ਕਿ ਵੀ ਅਸੀਂ ਤਾਂ ਰਾਧਾ ਸੁਆਮੀਆਂ ਦੇ ਨਹੀਂ ਬੱਚੀ ਵਿਆਹਣੀ। ਸੋ ਮਤਲਬ ਇਹ ਹੈ ਵੀ ਇਸ ਲੈਵਲ ਦੀ ਇਹਨਾਂ ਦੀ ਇਨਫਿਲਟ੍ਰੇਸ਼ਨ ਹੈ। ਹੁਣ ਇਹ ਤਾਂ ਉਹਨਾਂ ਨਾਲ ਹੈ, ਬਾਕੀ ਸੌਦਾ ਸਾਧ, ਰੇਪਿਸਟ ਔਰ ਮਰਡਰਰ ਕਿਵੇਂ ਖੁੱਲ ਕੇ ਸਾਰਾ ਮੀਡੀਆ, ਕਿਸੇ ਨੇ ਨਹੀਂ ਪੁੱਛਿਆ ਕਿ ਵੀ ਇੱਕ ਤਾਂ ਹੁੰਦਾ ਵੀ ਕਿਸੇ ਦੇ ਚਾਰਜ ਲੱਗਦੇ ਨੇ, ਇੱਕ ਹੈ ਕਨਵਿਕਸ਼ਨ, ਇਹ ਬੰਦਾ ਕਨਵਿਕਟਡ ਮਰਡਰਰ ਹੈ, ਕਨਵਿਕਟਡ ਰੇਪਿਸਟ ਹੈ, ਔਰ ਦੂਸਰੇ ਕੇਸ ਅਜੇ ਇਹਦੇ ਤੇ ਚੱਲ ਰਹੇ ਨੇ। ਇਹਦੇ ਬਾਵਜੂਦ ਜਿਵੇਂ ਇਹਨੂੰ ਪਜ਼ੀਰਾਈ ਮਨੋਹਰ ਲਾਲ ਖੱਟੜ ਦੀ ਗਵਰਨਮੈਂਟ ਹਰਿਆਣੇ 'ਚ, ਮੋਦੀ ਜਦੋਂ ਆਉਂਦਾ ਉਸ ਤੋਂ ਪਹਿਲਾਂ ਸਿਰਸੇ ਨੂੰ ਪਵਿੱਤਰ ਸ਼ਹਿਰ ਕਹਿ ਕੇ ਉਹੀ ਵੋਟ, ਜਦੋਂ ਰਾਜਸਥਾਨ ਦੀਆਂ ਚੋਣਾਂ ਆਉਂਦੀਆਂ ਨੇ, ਹਰਿਆਣੇ ਪਾਰਲੀਮੈਂਟ ਦੀਆਂ ਆਈਆਂ, ਦੂਜੀਆਂ, ਉਹਨੂੰ ਜੇਲ੍ਹ ਤੋਂ ਰਿਹਾ। ਹੁਣ ਇੱਕ ਮਰਡਰਰ ਔਰ ਰੇਪਿਸਟ ਨੂੰ ਪਿਛਲੇ 1 ਸਾਲ ਦੇ ਵਿੱਚ 6 ਤੋਂ 8 ਵਾਰ ਰਿਹਾਈ, ਪੈਰੋਲ ਤੇ ਫਰਲੋ। ਹੁਣ ਅੱਜ ਇਹ ਖਬਰ ਹਾਲਾਂ ਪਿਛਲੇ ਕੱਲ ਵੀ ਸੀ, ਮੈਂ ਇਹਦਾ ਨੋਟਿਸ ਨਹੀਂ ਸੀ ਲਿਆ, ਕਿ ਵੀ ਜਿਸ ਸੁਨਹਿਰੀਆ ਜੇਲ੍ਹ ਦੇ ਵਿੱਚ ਇਸ ਗੁੰਡੇ ਰੇਪਿਸਟ ਨੂੰ ਰੱਖਿਆ ਹੋਇਆ ਹੈ, ਉਸ ਦਾ ਜੇਲਰ ਸੁਨੀਲ ਸੰਗਵਾਨ ਜਿਹੜਾ ਰਿਟਾਇਰ ਹੋਇਆ, ਹੁਣ ਉਹਨੂੰ ਬੀਜੇਪੀ ਨੇ ਸ਼ਾਇਦ ਦਾਦਰੀ ਹਲਕਾ ਉਹਨਾਂ ਦਾ ਕੋਈ ਹੈਗਾ, ਉਹਦੇ ਪਹਿਲਾਂ ਉਹਨੂੰ ਬੀਜੇਪੀ ਜੁਆਇਨ ਕਰਵਾਈ, ਅਗਲੇ ਦਿਨ ਜਿਹੜੀ ਲਿਸਟ ਆਈ ਹੈ ਬੀਜੇਪੀ ਦੀ ਉਸ ਨੂੰ MLA ਦੀ ਟਿਕਟ ਦਿੱਤੀ ਗਈ। ਹੁਣ ਕੋਈ ਸ਼ੱਕ ਰਹਿ ਜਾਂਦਾ ਵੀ ਇਹਨਾਂ ਦੇ ਪਿੱਛੇ ਕੌਣ ਹੈ। ਇਹ ਪੁੱਛਿਆ ਜਾਂਦਾ, ਜਦੋਂ ਖੱਟੜ ਨੂੰ ਪੁੱਛਿਆ ਗਿਆ ਸੀ ਕਿ ਵੀ ਇਸ ਮਰਡਰਰ ਰੇਪਿਸਟ ਨੂੰ ਹਰ ਚੌਥੇ ਦਿਨ ਪੈਰੋਲ ਦੇ ਉੱਤੇ ਤੁਸੀਂ ਛੱਡ ਦਿੰਦੇ ਹੋ, ਸਿੱਖ 35 ਸਾਲ ਤੋਂ 2 ਸਾਲ ਹੋ ਗਏ ਨੇ ਉੱਥੇ ਬੈਠਿਆਂ, ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ, ਜਿਹੜੇ ਆਂਦੇ ਵੀ ਨੇ ਇੰਨੀਆਂ ਕੰਡੀਸ਼ਨਸ, ਉਹ ਬਾਹਰ ਵੀ ਆਉਂਦਾ 6 ਵਾਰ। ਇਹ ਜਿਹੜਾ ਦੇਣ ਵਾਲਾ ਉਹ ਜੇਲਰ ਕਿਹਦੇ ਕਹਿਣ ਤੇ ਦੇ ਰਿਹਾ ਸੀ? ਜਿਨ੍ਹਾਂ ਦੇ ਕਹਿਣ ਤੇ ਦੇ ਰਿਹਾ ਸੀ, ਹੁਣ ਉਹ ਰਿਟਾਇਰ ਹੋਇਆ, ਉਹਨੂੰ ਫੇਵਰ ਦੇ ਰਹੇ ਨੇ ਕਿ ਭਾਈ ਤੂੰ ਸਾਡਾ ਕੰਮ ਕੀਤਾ ਹੈ। ਤੇ ਜਦੋਂ ਇਹ ਬਾਹਰ ਆਉਂਦਾ ਉਹ ਪੂਰੇ ਵੀਡੀਓ ਰਾਹੀਂ ਔਰ ਦੂਜੇ ਰਾਹੀਂ ਉਹ ਐਡਰੈਸ ਕਰ ਰਿਹਾ ਹੁੰਦਾ ਹੈ, ਵੋਟਾਂ ਪਵਾ ਰਿਹਾ ਹੁੰਦਾ ਹੈ। ਸੋ ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਅਸੀਂ ਕੋਈ ਜਦੋਂ ਅਸੀਂ ਇਹ ਰਾਧਾ ਸੁਆਮੀ ਜਾਂ ਨਿਰੰਕਾਰੀ ਜਾਂ ਸੌਦਾ ਸਾਧ ਜਾਂ ਆਸ਼ੂਤੋਸ਼ ਦੀ ਗੱਲ ਕਰਦੇ ਹਾਂ, ਇਹ ਸਾਰੇ ਸਟੇਟ ਦੇ ਟੂਲ ਨੇ। ਇਹ ਪ੍ਰੋਕਸੀ ਵਾਰ ਲੜ ਰਹੇ ਨੇ। ਅਸੀਂ ਅਦਰਵਾਈਜ਼ ਕਿਸੇ ਦੇ ਜਜ਼ਬਾਤਾਂ ਨੂੰ, ਕੋਈ ਕਿਸੇ ਨੂੰ ਮੰਨਦਾ ਫਿਰੇ, ਸਾਨੂੰ ਕੋਈ ਨਹੀਂ ਹੈ ਤੁਸੀਂ ਸਿੱਖੀ ਦਾਇਰਾਕਾਰ ਚੋਂ ਬਾਹਰ। ਪਰ ਜਦੋਂ ਸਿੱਖੀ ਭੇਖ ਦੇ ਵਿੱਚ ਸਿੱਖੀ ਦੇ ਨਾਂ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਸਤੇਮਾਲ ਕਰਕੇ ਤੁਸੀਂ ਆਪਣਾ ਸੌਦਾ ਵੇਚੋਗੇ, ਸਟੇਟ ਤੁਹਾਡੀ ਪ੍ਰੋਟੈਕਸ਼ਨ ਤੇ ਹੈ, ਤੁਸੀਂ ਮਰਡਰ ਕਰੋ, ਤੁਸੀਂ ਰੇਪ ਕਰੋ, ਤੁਸੀਂ ਕਨਵਿਕਟ ਵੀ ਹੋ ਜਾਓ, ਲੇਕਿਨ ਇਹਦੇ ਬਾਵਜੂਦ ਤੁਹਾਡੇ ਲਈ ਜੇਲ੍ਹ ਵੀ ਮਹਿਲ ਵਾਂਗ ਹੈ ਤੇ ਤੁਸੀਂ ਬਾਹਰ ਆਉਂਦੇ ਹੋ, ਤੁਹਾਨੂੰ ਸਿਕਿਉਰਿਟੀ ਦੇ ਥੱਲੇ ਉਹ ਜਿਹੜਾ ਹੈ, ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਵੀ ਤੁਹਾਨੂੰ ਉਹ ਹਾਈਲਾਈਟ ਕਰਦੇ ਨੇ ਹਰ ਹਵਾਲੇ ਨਾਲ। ਤੇ ਜੇ ਇਹ ਗੁਲਾਮੀ ਨਹੀਂ ਹੈ ਸਿੱਖਾਂ ਦੀ, ਤੇ ਹੋਰ ਫਿਰ ਗੁਲਾਮੀ ਕੀ ਹੈ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਅਰ ਪਾਸ ਨਿਊ ਲਾਈਨ ਜਾ ਰਹੇ, ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਮਲ ਜੀ ਪਹਿਲੇ ਸਾਡੇ ਵੀਅਰ ਨੇ, ਫਤਿਹ ਬੁਲਾਉਂਦੇ ਨੇ, ਔਰ ਰਾਜਵਿੰਦਰ ਸਿੰਘ, ਹਰਦੀਪ ਸਿੰਘ ਜੀ, ਧਰਮ ਸਿੰਘ ਜੀ, ਦਵਿੰਦਰ ਸੰਧੂ ਜੀ, ਸਤਨਾਮ ਸਿੰਘ, ਸਤਨਾਮ ਔਜਲਾ ਜੀ, ਇੰਦਰਜੀਤ ਸੰਧੂ ਜੀ, ਬਸਰਾ ਜੀ, ਸਤਨਾਮ ਔਜਲਾ ਜੀ, ਫਿਰ ਸੁਖਜੀਵਨ ਬੱਚੂ ਜੀ, ਰਣਜੀਤ ਸਿੰਘ ਜੀ, ਦਲਜੀਤ ਸਿੰਘ ਜੀ,
ਔਰ ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹਾਂਜੀ ਡਾਕਟਰ ਸਾਹਿਬ ਰਿਸ਼ੀ ਹਾਂ ਭਾਰਦਵਾਜ ਸਾਹਿਬ ਬਹੁਤ ਵੈਲਕਮ। ਉਹ ਕਹਿੰਦੇ ਨੇ ਜੀ ਮੈਨੂੰ ਜਦੋਂ ਦਾ ਤੁਸੀਂ ਸ਼ਹੀਦ ਇਲਮੁਦੀਨ ਉਸ ਦੀ ਤਾਰੀਫ ਕੀਤੀ ਹੈ, ਹੁਣ ਵੀ ਮੈਂ ਸ਼ਹੀਦ ਕਿਹਾ ਉਹਦੇ ਨਾਂ ਨਾਲ, ਉਦੋਂ ਤੋਂ ਤੁਹਾਡਾ ਸਤਿਕਾਰ ਮੇਰੀਆਂ ਨਜ਼ਰਾਂ 'ਚ ਨਹੀਂ ਹੈ। ਕਿਸੇ ਵੀ ਮਰਡਰ ਨੂੰ ਜਿਹੜਾ ਹੈ ਉਹ ਗਲੋਰੀਫਾਈ ਕਰਨਾ ਇਹ ਠੀਕ ਨਹੀਂ ਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਤੁਸੀਂ ਇਹੀ ਜੇ ਤੁਹਾਡਾ ਆਰਗੂਮੈਂਟ ਲਿਆ ਜਾਏ ਤਾਂ ਤੁਸੀਂ ਤਾਂ ਸਾਨੂੰ ਇਹ ਵੀ ਕਹੋਗੇ ਕਿ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਨੂੰ ਅਸੀਂ ਸ਼ਹੀਦ ਕਿਉਂ ਕਹਿੰਦੇ ਆ, ਉਹਨਾਂ ਨੂੰ ਕਿਉਂ ਗਲੋਰੀਫਾਈ ਕਰਦੇ ਆ। ਜਦੋਂ ਵੀ ਜਿਹੜਾ ਬੰਦਾ ਹਾਂ ਜੇ ਕੋਈ ਨਿੱਜੀ ਜਾਇਦਾਦ ਲਈ ਜਾਂ ਕਿਸੇ ਨੂੰ ਮਾਰੇ, ਜੇ ਇਲਾਮੂਦੀਨ ਦਾ ਕੋਈ ਮਲਹੋਤਰੇ ਦੇ ਨਾਲ ਕੋਈ ਨਿੱਜੀ ਵੈਰ ਤਾਂ ਨਹੀਂ ਸੀ। ਹੁਣ ਜੇ ਮਲਹੋਤਰਾ ਨਾਂ ਦਾ ਬੰਦਾ ਉਸ ਕਿਸਮ ਦਾ ਜਿਹੜਾ ਉਹ ਬੁੱਕਲੈਟ ਛਾਪਦਾ ਹੈ, ਸ਼ਰਧਾ ਆਨੰਦ ਦਾ ਲਿਖਿਆ ਰੰਗੀਲਾ ਰਸੂਲ, ਜਿਹਦਾ ਪਰਪਸ ਮੁਸਲਮਾਨਾਂ ਦੇ ਨਬੀ ਨੂੰ ਜਿਹੜਾ ਉਹ ਡੈਨੀਗ੍ਰੇਟ ਕਰਨਾ ਹੈ, ਮੁਸਲਮਾਨਾਂ ਨੂੰ ਹਰਟ ਕਰਨਾ ਹੈ, ਤੇ ਉਸ ਵੱਲੋਂ ਲਿਆ ਗਿਆ ਆਪਣੇ ਨਬੀ ਦੇ ਸ਼ਾਨ ਦੇ ਖਿਲਾਫ ਜੋ ਹਮਲਾ ਜੋ ਇਸ ਕਿਸਮ ਦਾ ਕਰਨ ਵਾਲਾ ਸੀ, ਉਹ ਵਾਕਈ ਉਹਨੂੰ ਉਹ ਕਹਿੰਦੇ ਹੀ ਗਾਜ਼ੀ ਕਹਿੰਦੇ ਨੇ। ਅੱਜ ਵੀ ਉਸ ਦੀ ਕਬਰ ਦੇ ਉੱਤੇ ਜਿਹੜਾ ਹੈ ਉਹ ਲੱਖਾਂ ਲੋਕ ਜਾਂਦੇ ਨੇ। ਸੋ ਮੈਂ ਕੋਈ ਅਲੋਕਾਰ ਗੱਲ ਨਹੀਂ ਕੀਤੀ। ਤੁਸੀਂ ਅੱਜ ਤੱਕ ਉਹ ਰਾਮਾਇਣ ਦੀ ਰਾਮਲੀਲਾ ਕਰਦੇ ਹੋ, ਰਾਵਣ ਨੂੰ ਤੀਰਾਂ ਨਾਲ ਮਾਰਦੇ ਹੋ, ਅੱਗ ਲਾ ਕੇ ਸਾੜਦੇ ਹੋ ਸਾਰਿਆਂ ਨੂੰ, ਕਿਉਂਕਿ ਤੁਹਾਨੂੰ ਪਤਾ ਹੈ ਵੀ ਗੁੱਡ ਔਰ ਈਵਲ ਦੀ ਲੜਾਈ ਹੈ। ਕਿਉਂਕਿ ਤੁਹਾਡੀਆਂ ਨਜ਼ਰਾਂ 'ਚ ਜੋ ਈਵਲ ਹੈ ਉਹ ਜੇ ਕਿਸੇ ਹੋਰ ਦਾ ਐਸੇ ਵੀ ਨੇ ਜਿਹੜੇ ਰਾਵਣ ਨੂੰ ਜਿਹੜਾ ਉਹ ਵਰਸ਼ਿਪ ਕਰਦੇ ਨੇ। ਸੋ ਇਹ ਤੁਹਾਡਾ ਨਜ਼ਰੀਆ, ਮੈਂ ਤੁਹਾਡੇ ਤੋਂ ਕਦੇ ਮੰਗ ਵੀ ਨਹੀਂ ਕੀਤੀ ਵੀ ਤੁਸੀਂ ਰਿਸਪੈਕਟ ਕਰੋ ਜਾਂ ਨਾ ਕਰੋ, ਕਿਉਂਕਿ ਤੁਹਾਡਾ ਨਜ਼ਰੀਆ ਤੁਹਾਨੂੰ ਮੁਬਾਰਕ, ਪਰ ਫਿਰ ਵੀ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਬਿਲਕੁਲ ਲੈ ਕੇ ਗੇਮੀਆਂ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਮੁਹੰਮਦ ਜਾਵੇਦ ਜੀ ਕਹਿੰਦੇ ਨੇ ਕਿ ਡਾਕਟਰ अस्सलाम वालेकुम, आपकी बातों से हम कश्मीर वालों को बहुत हौसला मिलता है। खालिस्तान की आज़ादी के साथ ही इंशाअल्लाह आज़ाद होगा। ਮੁਹੰਮਦ ਜਾਵੇਦ ਜੀ ਬਹੁਤ ਬਹੁਤ ਸ਼ੁਕਰੀਆ। ਅਸੀਂ ਇਹ ਸਮਝਦੇ ਹਾਂ ਕਿ ਵੀ road from Lahore to Srinagar goes via ਅੰਮ੍ਰਿਤਸਰ। ਬਿਲਕੁਲ। ਸੋ ਖਾਲਿਸਤਾਨ ਦੀ ਆਜ਼ਾਦੀ ਔਰ ਕਸ਼ਮੀਰ ਦੀ ਆਜ਼ਾਦੀ ਇੱਕ ਦੂਜੇ ਨਾਲ ਜੁੜੇ ਹੋਏ ਨੇ। ਸਰਦਾਰ ਦਲਵਿੰਦਰ ਸਿੰਘ ਮੰਡ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਦੋਵੇਂ ਹੱਥ ਜੋੜ ਕੇ, ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਚੜ੍ਹਦੀ ਕਲਾ ਐਂਡ ਫਤਿਹ ਬੁਲਾਉਂਦੇ ਨੇ। ਸੰਦੀਪ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਪਾਲ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਜਸਨਾਜ ਸਿੰਘ ਇਹ ਵੀ ਕਹਿੰਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਇਸ ਤਰ੍ਹਾਂ ਲਖਵੀਰ ਸਿੰਘ ਕਰਲੀ ਵੀ ਸਾਨੂੰ ਕਹਿੰਦੇ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਤੇ ਭੈਣ ਇਲਮ ਕੌਰ ਜੀ ਗੁਰਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ। ਮੈਂ ਹਰ ਰਾਤ ਟਰੱਕ ਤੇ ਲਾਈਵ ਸੁਣਦਾ ਜੀ ਯੂਕੇ। ਬਹੁਤ ਬਹੁਤ ਸ਼ੁਕਰੀਆ ਵੀਰ ਲਖਵੀਰ ਸਿੰਘ ਜੀ, ਬਹੁਤ ਮਿਹਰਬਾਨੀ। ਸੋ ਇਸੇ ਤਰ੍ਹਾਂ ਜਸਬੀਰ ਸਿੰਘ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ, ਸਾਰੇ ਨਾਮ ਪੜ੍ਹ ਦਿਓ ਫਤਿਹ ਵਾਲੇ, ਮਨਜੀਤ ਕੌਰ, ਨਿਊ ਲక్ష్ਮੀ ਰੋਡਸ ਵੀ, ਔਰ ਹਰਮਨ ਪੰਨੂ ਜੀ, ਕੁਲਦੀਪ ਕੌਰ ਜੀ, ਗੁਰਮੇਲ ਸਿੰਘ ਜੀ, ਲਾਡੀ ਸਿੰਘ ਜੀ, ਪਰਮਿੰਦਰ ਔਰ ਲੀਨ, ਜਤਿੰਦਰ ਸਿੰਘ ਜੀ ਸਿੰਘ ਜੀ ਸਾਨੂੰ ਲਿਖਦੇ ਨੇ ਕਿ ਇਹ ਕਹਿੰਦਾ ਤੁਸੀਂ ਮੇਰੇ ਖਿਆਲ ਪਾੜੀ ਦੋਵਾ ਵਾਲਾ ਸਿੰਘ ਵਾਲਾ। ਹਾਂਜੀ, ਇਹ ਕਹਿੰਦੇ ਨੇ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ ਜਦੋਂ ਪਿੰਡਾਂ ਵਾਲੇ ਇੰਟਰਨੈਸ਼ਨਲ 에ਅਰਪੋਰਟ ਤੇ ਤੁਰਾਂਗੇ ਜਾ ਕੇ। ਵਾਹਿਗੁਰੂ ਮਿਹਰ ਕਰਨ ਜਲਦੀ। ਬਿਲਕੁਲ ਬਿਲकुल। ਔਰ ਰੂਰਲ ਡਿਵੈਲਪਮੈਂਟ ਕਹਿੰਦੇ ਡਾਕਟਰ ਸਾਹਿਬ अस्सलाम वालेकुम ਡਾਕਟਰ ਸਾਹਿਬ ਜੀ ਕਰ ਕਹਿੰਦੇ ਨੇ ਸਿੱਖ ਹਿੰਦੂ ਮੁਸਲਿਮ ਤੂੰ ਉੱਪਰ ਉੱਠ ਜਾਏ ਤਾਂ ਦੁਨੀਆ ਨੂੰ ਸੋਹਣੀ ਬਣਾਏ ਬੈਠ ਕੇ ਸਕਦੇ ਆ। ਮੈਂ ਖਿਆਲ ਉਹਨਾਂ ਦਾ ਮਤਲਬ ਵੀ ਕਿ ਬਣਾ ਸਕਦੇ ਨੇ। ਸੋ ਇਸੇ ਤਰ੍ਹਾਂ ਹੈਰੀ ਜੂ ਜੀ ਕਹਿੰਦੇ ਨੇ ਕਿ ਉਹਦੇ ਚ ਰੂਰਲ ਡਿਵੈਲਪਮੈਂਟ ਚ ਗੱਲ ਇਹ ਹੈ ਕਿ ਵੀ ਜਿੰਨੇ ਵੀ ਦੁਨੀਆ ਦੇ ਵਿੱਚ ਪ੍ਰੋਫਿਟ ਔਰ ਗੁਰੂ ਔਰ ਹੋਲੀ ਲੋਕ ਆਏ, ਯਤਨ ਤਾਂ ਹਰ ਇੱਕ ਦਾ ਇਹੀ ਸੀ ਕਿ ਇਨਸਾਨ ਨੂੰ ਪਿਆਰ ਕਰੇ। ਸਭ ਤੋਂ ਵੱਡਾ ਧਰਮ ਜਾਂ ਮਜ਼ਹਬ ਉਹ ਇਨਸਾਨੀਅਤ ਹੈ, ਪਰ ਸ਼ੈਤਾਨ ਵੀ ਨਾਲ ਹੈ, ਫਿਤਰਤ ਹੈ ਕਿ ਨਾਲ ਈਵਲ ਵੀ ਹੁੰਦੀ ਹੈ। ਸੋ ਇਸ ਲਈ ਇਹ ਲੜਾਈ ਜੰਗ ਜਾਰੀ ਰਹਿਣੀ ਹੈ ਗੁੱਡ ਔਰ ਈਵਲ ਦੀ ਹਮੇਸ਼ਾ। ਹੈਰੀ ਯੂ ਕਹਿੰਦੇ ਨੇ ਕਿ ਨਾਓ ਇੰਡੀਆ ਵਾਂਟਸ
Mandars in Afghanistan must be kept safe, but they done with Babri Masjid. they must have They fun. must have fun. ਹੈਰੀ ਜੂ ਜੀ, ਅਸੀਂ ਸਮਝਦੇ ਹਾਂ ਵੀ ਇਹਦੇ ਬਾਵਜੂਦ ਅਸੀਂ ਇਸ ਗੱਲ ਦੇ ਹਾਮੀ ਹੈ ਕਿ ਗੁਰਦੁਆਰਾ, ਮੰਦਰ, ਮਸਜਿਦ, ਚਰਚ, ਸਿਨਾਗੋਗ ਕੁਝ ਵੀ ਹੋਏ ਜਾਂ ਕਿਸੇ ਦਾ ਕੋਈ ਵੀ ਅਕੀਦਾ ਹੈ, ਧਾਰਮਿਕ ਅਕੀਦੇ ਦੀਆਂ ਥਾਵਾਂ, ਉਹ ਮਹਿਫੂਜ਼ ਹੋਣੀਆਂ ਚਾਹੀਦੀਆਂ। ਜੀ ਕਿਤੇ ਵੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਬਿਲਕੁਲ। ਹਰਪ੍ਰੀਤ ਜੀ ਕਹਿੰਦੇ ਡਾਕਟਰ ਸਾਹਿਬ ਐਂਡ ਭੈਣ ਜੀ ਚੜ੍ਹਦੀ ਕਲਾ ਚ ਰਹੋ, ਗ੍ਰੇਟ ਪ੍ਰੋਗਰਾਮ ਲਾਈਕ ਆਲਵੇਜ਼, ਥੈਂਕ ਯੂ ਸੋ ਮਚ। ਐਂਡ ਰਾਜਵੀਰ ਸਿੰਘ ਜੀ ਵੀ ਹਿੰਦੂਤਵਾ ਕੀ ਕਹਿੰਦੇ ਨੇ, ਬੰਦਿਆਂ ਤੂੰ ਕੀ ਕਹਿਣਾ ਚਾਹੁੰਦੇ ਨੇ, ਇਹਦਾ ਮਤਲਬ ਕੀ? ਹਿੰਦੂਤਵੀ ਬੰਦਾ ਤੂੰ ਵਾਲ ਮੇਰੇ ਕੋਲ ਗੱਲ ਨਹੀਂ ਹਿੰਦੂ ਤੋਂ ਵੀ ਭਾਂਡਾ ਟੁੱਟਣ ਵਾਲਾ ਹੀ ਹੈ। ਓਹ ਵਾਓ, ਨਾਈਸ। ਗੁਲਾਮ ਨਿਜ਼ਾਮ ਜੀ ਕਹਿੰਦੇ ਨੇ ਕਿ ਕਸ਼ਮੀਰ ਐਂਡ ਖਾਲਿਸਤਾਨ ਫ੍ਰੀ। ਔਰ ਮੁਹੰਮਦ ਅਸਲਮ ਚ ਕਹਿੰਦੇ ਨੇ, ਚੌਧਰੀ ਕਹਿੰਦੇ ਨੇ ਕਿ ਡਾਕਟਰ ਸਾਹਿਬ whenever you will visit Lahore you will my guest, please accept my request। ਮੁਹੰਮਦ ਅਸਲਮ ਚੌਧਰੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਲਾਹੌਰੀਆਂ ਦੀ ਮਹਿਮਾਨ ਨਵਾਜ਼ੀ, ਪਿਆਰ, ਉਸ ਦੇ ਅਸੀਂ ਕਿੱਸੇ ਸੁਣੇ ਨੇ। ਤੁਹਾਡੀ ਮਹਿਮਾਨ ਨਵਾਜ਼ੀ ਵੀ ਜ਼ਰੂਰ ਮਾਣਾਂਗੇ ਜਦੋਂ ਰੱਬ ਨੂੰ ਕਬੂਲ ਹੋਇਆ ਬਹੁਤ ਜਲਦ। ਬਨੀ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਖਾਲਸਾ ਛੇਤੀ ਪੰਜਾਬ ਦੀ ਧਰਤੀ ਤੇ ਪ੍ਰਗਟ ਹੋਣ ਵਾਲਾ ਹੈ, ਖਾਲਸਾ ਜ਼ਿੰਦਾਬਾਦ। ਔਰ ਗੈਰੀ ਕਾਸਟਰੋ ਜਿਹੜੇ ਸਾਨੂੰ ਦੇਖ ਰਹੇ ਨੇ ਇਟਲੀ ਤੋਂ, ਕਹਿੰਦੇ ਲਵ ਫਰੋਮ ਇਟਲੀ, ਖਾਲਸਾ ਜ਼ਿੰਦਾਬਾਦ। ਬਲਵਿੰਦਰ ਸਿੰਘ ਜੀ ਫਤਿਹ, ਜ਼ਿੰਦਾਬਾਦ ਜ਼ਿੰਦਾਬਾਦ, ਬਹੁਤ ਨਿਹੰਗ ਸ਼ੁਕਰੀਆ। ਸਿੰਘ ਜੀ ਵੀ ਹਾਂਜੀ ਇਸੇ ਤਰ੍ਹਾਂ। ਅਹਿਮਦ ਮਕਸੂਦ ਕਹਿੰਦੇ ਡਾਕਟਰ ਸਾਹਿਬ ਆਲਸੋ ਐਕਸਪ੍ਰੈਸ ਯੂਅਰ ਥਾਟਸ ਅਬਾਊਟ ਦਾ ਇਲੈਕਸ਼ਨ ਆਫ ਜਰਮਨ। ਇਸ ਦੇ ਜਿਹੜਾ ਸਾਡਾ ਫਿਕਰ ਹੈ ਕਿ ਜਿਹੜੇ ਰਾਈਟ ਵਿੰਗ ਧਿਰਾਂ ਨੇ, ਐਕਸਟ੍ਰੀਮ ਵਾਲੇ, ਉਹ ਹਰ ਪਾਸੇ ਆਪਣਾ ਜਲਵਾ ਦਿਖਾ ਰਹੇ ਨੇ। ਜਰਮਨ 'ਚ ਵੀ ਇਹੀ ਨਜ਼ਰ ਆ ਰਿਹਾ ਹੈ। ਟਰੰਪ ਨੇ ਅੱਜ ਇੱਕ ਸਟੇਟਮੈਂਟ 'ਚ ਕਿਹਾ ਕਿ ਜੇ ਮੈਂ ਨਾ ਬਣਿਆ ਤੇ ਤੀਸਰਾ ਵਰਲਡ ਵਾਰ ਹੋ ਜਾਏਗਾ, ਮੈਂ ਹੀ ਇਹਨੂੰ ਰੋਕ ਸਕਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਇੱਕ ਐਕਸਟ੍ਰੀਮ ਰਾਈਟ ਵਿੰਗਰ ਔਰ ਰੇਸਿਜ਼ਮ ਇੱਕ ਤਰੀਕੇ ਨਾਲ ਵਾਪਸ ਆ ਰਿਹਾ, ਇਹ ਕਾਫੀ ਖਤਰਨਾਕ ਹੈ। ਹਾਂਜੀ। ਔਰ ਇਸੇ ਤਰ੍ਹਾਂ ਕਿਰਪਾਲ ਐਸ ਲਿਖਦੇ ਨੇ ਖਾਲਸਾ ਨੇ ਸ਼ਬਦ ਹਰ ਸਿੱਖ ਪੰਥ ਕੌਮ ਦੀ ਹਰ ਤਾਰੀਖ ਚਿੰਨ ਨਿਸ਼ਾਨ ਚਿੱਠੀ ਪੱਤਰ ਹਰ ਗੁਰਦੁਆਰੇ ਹਰ ਇਤਿਹਾਸਕ ਸਥਾਨ ਹਰ ਇਤਿਹਾਸਕ ਦਸਤਾਵੇਜ਼ ਤੇ ਹਰ ਸਿੱਖ ਦੇ ਦਿਲ ਤੇ ਪੂਰਨ ਰੂਪ ਵਿੱਚ ਉਕਰਿਆ ਹੋਣਾ ਚਾਹੀਦਾ। ਤੁਸੀਂ ਉਹਨਾਂ ਦਾ ਮਿਸ ਕੀਤਾ ਆਪਣੇ ਸੁਖ ਬਾਜਵਾ ਜੀ ਦਾ, ਉਹਨਾਂ ਨੇ ਰਿਸ਼ੀ ਭਾਰਦਵਾਜ ਨੂੰ ਐਡਰੈਸ ਕੀਤਾ। ਉਹਨਾਂ ਨੇ ਕਿਹਾ ਡੂ ਯੂ ਰਿਸਪੈਕਟ ਰਾਮਾ ਹੂ ਕਿਲਡ ਬਾਲੀ ਡਿਸੀਟਫੁਲੀ merely to have Sugriv support to meet his personal goals। उन्होंने रामायण ਨੂੰ ਹੀ ਕੋਟ ਕੀਤਾ। ਹਾਂਜੀ। ਔਰ ਇਸੇ ਤਰ੍ਹਾਂ ਬਲਵੀਰ ਸਿੰਘ ਟਵਾਣਾ ਕਹਿੰਦੇ ਪੰਜਾਬ ਰੈਫਰੈਂਡਮ ਹਾਲ ਖਾਲਸਾ ਜ਼ਿੰਦਾਬਾਦ। ਸਿੰਘ ਗਰਚਾ ਜੀ ਵੀ, ਰਣਜੋਤ ਸਿੰਘ ਜੀ ਵੀ, ਰਸ਼ਦ ਬਨੰਬਰ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।